ਅਸੀਂ ਫੁਕਰ ਪੁਣੇ ਵਿੱਚ ਰੋਜ਼ ਹੀ ਪੰਗਾ ਪਾਉਨੇ ਆ। ਅਸੀਂ ਕਦੇ ਕਦੇ ਹੀ ਪੂਰਾ ਪੀਰੀਅਡ ਲਾਉਨੇ ਆ। ਅਸੀਂ ਫੁਕਰ ਪੁਣੇ ਵਿੱਚ ਰੋਜ਼ ਹੀ ਪੰਗਾ ਪਾਉਨੇ ਆ। ਅਸੀਂ ਕਦੇ ਕਦੇ ਹੀ ਪੂਰਾ ਪੀਰੀਅਡ ਲਾਉਨੇ ਆ। ਉਹ ਸਾਨੂੰ ਯਾਰੀ ਜਾਨੋ ਪਿਆਰੀ ਸਾਡੀ ਇਹਨਾਂ ਨਾਲ ਸਰਦਾਰੀ ਕੀ ਕਰਨਾ ਨੋਟਾਂ ਨੂੰ। ਉਹ ਲਈਏ ਫੁੱਲ ਨਜ਼ਾਰੇ ਕਿਉਂ ਟੈਨਸ਼ਨ ਲੋਕਾਂ ਨੂੰ। ਉਹ ਲਈਏ ਫੁੱਲ ਨਜ਼ਾਰੇ ਕਿਉਂ ਟੈਨਸ਼ਨ ਲੋਕਾਂ ਨੂੰ। ਉਹ ਲਈਏ ਫੁੱਲ ਨਜ਼ਾਰੇ ਕਿਉਂ ਟੈਨਸ਼ਨ ਲੋਕਾਂ ਨੂੰ। ਜਿਹੜੀ ਫਸਟ ਬੈਂਚ ਤੇ ਬੈਂਦੀ ਉਹਨੂੰ ਹੋਣ ਇਸ਼ਾਰੇ। ਜਦ ਕਰੀਏ ਪੰਗੇ ਬਾਜ਼ੀ ਫਸਦੇ ਯਾਰ ਵਿਚਾਰੇ। ਜਦ ਕਰੀਏ ਪੰਗੇ ਬਾਜ਼ੀ ਫਸਦੇ ਯਾਰ ਵਿਚਾਰੇ। ਸਾਡਾ ਨਾਲ ਸਟੱਡੀ ਦੇ ਵੈਰ ਹਰ ਇੱਕ ਟੀਚਰ ਲੱਗਦਾ ਗੈਰ ਨਾ ਮੰਨੀਏ ਰੋਕਾਂ ਨੂੰ। ਉਹ ਲਈਏ ਫੁੱਲ ਨਜ਼ਾਰੇ ਕਿਉਂ ਟੈਨਸ਼ਨ ਲੋਕਾਂ ਨੂੰ। ਉਹ ਲਈਏ ਫੁੱਲ ਨਜ਼ਾਰੇ ਕਿਉਂ ਟੈਨਸ਼ਨ ਲੋਕਾਂ ਨੂੰ। ਉਹ ਲਈਏ ਫੁੱਲ ਨਜ਼ਾਰੇ ਕਿਉਂ ਟੈਨਸ਼ਨ ਲੋਕਾਂ ਨੂੰ। ਅਸੀਂ ਬਿਨਾਂ ਦੀਵਾਲੀ ਪਾ ਦੇਨੇ ਆ ਝੁੱਟ ਪਟਾਕੇ। ਸਾਨੂੰ ਟੈਗ ਮਿਲ ਗਿਆ ਲੋਕਾਂ ਤੋਂ ਹੈ ਵਿਗੜੇ ਕਾਕੇ। ਜਦੋਂ ਵੀ ਟੱਕਰੇ ਕੋਈ ਤਗੜਾ ਫਿਰ ਲੱਗ ਜਾਂਦਾ ਰਗੜਾ ਅਮਰੀਕੀ ਤੋਪਾਂ ਨੂੰ। ਉਹ ਲਈਏ ਫੁੱਲ ਨਜ਼ਾਰੇ ਕਿਉਂ ਟੈਨਸ਼ਨ ਲੋਕਾਂ ਨੂੰ। ਉਹ ਲਈਏ ਫੁੱਲ ਨਜ਼ਾਰੇ ਕਿਉਂ ਟੈਨਸ਼ਨ ਲੋਕਾਂ ਨੂੰ। ਉਹ ਲਈਏ ਫੁੱਲ ਨਜ਼ਾਰੇ ਕਿਉਂ ਟੈਨਸ਼ਨ ਲੋਕਾਂ ਨੂੰ। ਲਓ ਜੀ, ਆ ਹੁੰਦੇ ਨੇ ਸੱਚੇ ਦੋਸਤ ਜਿਨ੍ਹਾਂ ਦੀਆਂ ਸ਼ਰਾਰਤਾਂ ਵੀ ਸੇਮ ਹੋਣ ਤੇ ਸੁਪਨਾ ਵੀ ਇੱਕੋ ਹੀ ਹੋਵੇ। ਭਾਜੀ ਤੁਹਾਨੂੰ ਕਿੱਦਾਂ ਪਤਾ ਹੈਗੀ ਕਿ ਉਹ ਕੈਨੇਡਾ ਦੀ ਜਹਾਜ਼ ਹੈ? ਫਿਲਮ ਸਾਲਿਆ ਰਿਹਾ ਨਾ ਭਈਆ ਦਾ ਭਈਆ। ਪੰਜਾਬ ਚ ਹੋਰ ਵੀ ਗਿਆ ਜਹਾਜ਼ ਕਦੀ ਕਿਤੇ। ਹੋਰ ਕੀ, ਚਲੋ ਛੱਡੋ ਯਾਰ, ਘਰੇ ਜਾ ਕੇ ਗੱਲ ਵੀ ਕਰਨੀ ਆ। ਇਹਨੂੰ ਮੈਂ ਭੇਜਾਂ ਕੈਨੇਡਾ। ਹਾਏ ਹਾਏ ਕਿਉਂ ਮਾਰੀ ਜਾਂਦੇ ਜਵਾਨ ਪੁੱਤਰ ਨੂੰ। ਹੁਣ ਕੀ ਕਰਤਾ ਇਹਨੇ? ਕੀ ਕੀਤਾ ਇਹਨੇ? ਇਹ ਦੇਖ ਇਹਦੀ ਬੈਂਕ ਸਟੇਟਮੈਂਟ। 1 ਸਾਲ ਚ 3 ਲੱਖ ਦੀ ਸ਼ਰਾਬ ਤੇ 10,000 ਦੀ ਆਲੂ ਭੁਜੀਆ ਖਾਧੀ ਹੈ ਇਹਨੇ। ਬਸ ਇੰਨਾ ਘੱਟ ਖਾਦਾ ਏ? ਉਹ ਤੂੰ ਮੈਨੂੰ ਦੱਸ ਦਿੰਦਾ ਤੈਨੂੰ 90,000 ਰੁਪਇਆ ਹੋਰ ਦੇ ਦਿੰਦੀ ਮੈਂ। ਜੇ ਤੂੰ 3 ਲੱਖ ਦੀ ਦਾਰੂ ਪੀਤੀ ਸੀ ਨਾ ਤੇ ਘੱਟੋ ਘੱਟ 1 ਲੱਖ ਦਾ ਤਾਂ ਆਲੂ ਭੁਜੀਆ ਖਾਣਾ ਬੰਦਾ ਸੀ ਤੇਰਾ। ਤੂੰ ਹੀ ਵਿਗਾੜਿਆ ਇਹਨੂੰ। ਜਦੋਂ ਬਿੱਲ ਲਿਖਣੀ ਆ ਨਾ ਇੱਕ ਫੁੱਟੀ ਕੌੜੀ ਵੀ ਨਹੀਂ ਕਰਨੀ ਇਹਦੇ ਨਾਲ ਮੈਂ। ਵੱਡਾ ਆਇਆ ਭੁਜੀਏ ਵਾਲਾ। ਥੈਂਕ ਯੂ ਮੰਮੀ। ਇਹ ਥੈਂਕ ਯੂ ਤਾਂ ਲੱਗਦੇ ਆ। ਹੁਣ ਤੂੰ ਦਾਰੂ ਪੀਣੀ ਵੀ ਸ਼ੁਰੂ ਕਰਤੀ? ਉਹ ਨਹੀਂ ਯਾਰ ਮੰਮੀ, ਫੰਕਸ਼ਨ ਸੀ ਦੋਸਤਾਂ ਨਾਲ। ਫੰਕਸ਼ਨ? ਓਏ ਪੁੱਤਰ ਜੀ ਇਹ ਫੰਕਸ਼ਨ ਕਦੋਂ ਤੇਰੀ ਆਦਤ ਬਣ ਜਾਣੀ ਆ ਤੈਨੂੰ ਖੁਦ ਨਹੀਂ ਪਤਾ ਲੱਗਣਾ। ਨਾਲੇ ਐਸੇ ਫੰਕਸ਼ਨ ਦੇ ਚੱਕਰ 'ਚ ਤਾਂ ਸਾਡਾ ਸਾਰਾ ਪੰਜਾਬ ਕਰਕੇ ਪਿਆ। ਤੂੰ ਮੇਰੇ ਬੀਬਾ ਪੁੱਤ ਹੈ ਨਾ, ਹੁਣ ਦਾਰੂ ਨੂੰ ਹੱਥ ਨਾ ਲਾਈ ਚੰਗਾ। मम्मी जी, मैं ना कनेडा जाके जिंदगी बना देंगा। ਕੀ ਕਿਹਾ? ਤੂੰ ਕੈਨੇਡਾ ਜਾ ਕੇ ਜ਼ਿੰਦਗੀ ਬਣਾ ਦੇਂਗਾ? ਉਹ ਪਜਾਮੇ ਦਾ ਨਾੜਾ ਤਾਂ ਤੇਰੇ ਤੋਂ ਬੰਨਿਆ ਨਹੀਂ ਜਾਂਦਾ। ਕਹਿੰਦਾ ਜ਼ਿੰਦਗੀ ਬਣਾ ਦੇਂਗਾ। ਯਾਦ ਹੈ ਤੈਨੂੰ 9ਵੀਂ ਕਲਾਸ ਤੱਕ ਤੇਰੀ ਮੈਡਮ ਕਾਪੀ ਤੇ ਲਿਖ ਕੇ ਭੇਜਦੀ ਰਹੀ ਹੈ, ਆਂਟੀ ਜੀ ਰੁਮਾਲ ਨਾਲ ਭੇਜਿਆ ਕਰੋ। ਤੁਹਾਡੇ ਮੁੰਡੇ ਦੀ ਨਲੀ ਵਗਦੀ ਰਹਿੰਦੀ ਹੈ। मम्मी जी तुसी भी की 9वीं क्लास दी गल्लां लेके बह गए हो। मैनू भी ना उस नली वाले गिले ते गंदे रुमाल दी सौ। मैं कनेडा जाना ते बस जाना, मैनू नहीं पता। तुसी भी ना मम्मी जी मैनू नहीं पता, मैं कनेडा जाना है बस। ਕੀ ਕਿਹਾ? ਕੈਨੇਡਾ? ਸਾਡੇ ਖਾਨਦਾਨ ਦੇ ਵਿੱਚ ਸੁਪਨੇ 'ਚ ਵੀ ਕੋਈ ਫਲੋਰ ਨਹੀਂ ਟੱਪਿਆ। ਵੇ ਪੁੱਤ ਤੇਰੇ ਪਿਓ ਨੇ ਤਾਂ ਕਦੇ ਲੁਧਿਆਣੇ ਵਾਲਾ ਟੋਲ ਨਹੀਂ ਪਾਰ ਕੀਤਾ ਕਿ ਉੱਥੇ 30 ਰੁਪਏ ਦੀ ਪਰਚੀ ਲੱਗਦੀ ਹੈ। ਵੇ ਤੈਨੂੰ ਪਤਾ ਵੀ ਹੈ ਵੀਜ਼ੇ ਲਈ ਕਿੰਨੇ ਪੈਸੇ ਲੱਗਦੇ ਆ? ਮੈਨੂੰ ਨਹੀਂ ਪਤਾ, ਜਿੰਨੇ ਮਰਜ਼ੀ ਪੈਸੇ ਲੱਗਣ ਮੈਂ ਕਰ ਲੂੰਗਾ ਜਗਾੜਾ ਪਈ। ਮੈਂ ਕਹਤਾ ਨਾ ਮੈਂ ਕੈਨੇਡਾ ਜਾਣਾ ਤੇ ਜਾਣਾ ਹੀ ਜਾਣਾ। ਤੈਨੂੰ ਸ਼ਰਮ ਨਹੀਂ ਆਉਂਦੀ ਓਏ? ਖੁੱਦਾ ਕਿਸੇ ਤੋਂ। किन्ने थप्पड़ पाए तेनू? ਮੈਨੂੰ ਤਾਂ 3 ਪਈਆਂ ਯਾਰ।
ਤੇ ਤੈਨੂੰ ਉਹ ਡੈਡੀ ਚੁੱਕਣ ਲੱਗੇ ਮੈਂ ਕਿਹਾ ਡੈਡੀ ਹੱਥ ਨਾ ਚੱਕੀ ਉਂਗਲਾਂ ਦੇ ਨਿਸ਼ਾਨ ਦਿਖਦੇ ਪਏ ਚਾਵਲਾ ਟਰੈਵਲ ਏਜੰਸੀ ਓਏ ਉਹ ਦੇਖ ਉਹ ਲਾਡੀ ਹਾਂ ਉਹ ਇਹਦਾ ਨੰਬਰ ਨੋਟ ਕਰ ਛੇਤੀ ਆਹ ਇੱਕ ਮਿੰਟ ਕਰ ਛੇਤੀ ਆ ਕਰ ਲਿਆ ਮਿਸ ਨੋਟੀ ਦਾ ਨੰਬਰ ਨੋਟ ਓਏ ਟਫਰਾ ਮਿਸ ਨੋਟੀ ਨਹੀਂ ਉੱਪਰ ਦੇਖ ਤੇਰੇ ਫੁੱਫੜ ਦਾ ਨੰਬਰ ਚਾਵਲਾ ਏਜੰਟ ਆ ਉਹ ਯਾਰ ਉਹ ਫੁੱਫੜ ਕਹਿੰਦਾ 24 ਘੰਟੇ ਕੈਨੇਡਾ ਲੈ ਕੇ ਜਾਊਗਾ ਆ ਮਿਸ ਨੋਟੀ ਕਹਿੰਦੀ 2 ਮਿੰਟਾਂ ਚ ਕੈਨੇਡਾ ਉਹ ਮੈਂ ਤਾਂ ਕਹਿੰਦਾ ਆਪਾਂ ਨੂੰ ਇਹ ਬੰਗਾਲੀ ਬਾਬੇ ਕੋਲੇ ਚੱਲਣਾ ਚਾਹੀਦਾ ਤੂੰ ਆਪਣੀ ਬਕਵਾਸ ਬੰਦ ਕਰ ਮੈਂ ਕਹਿੰਦਾ ਅੱਜ ਹੀ ਚੱਲਦੇ ਆਂ ਆਪਣੀ ਗੱਲ ਬਣ ਜੂ ਇੱਥੇ ਉਹ ਯਾਰ ਕੱਲ ਨਾ ਚੱਲੀਏ ਆਪਾਂ ਨਾਲੇ ਚਪੇੜ ਦੇ ਨਿਸ਼ਾਨ ਮਿਟ ਜਾਣਗੇ ਓਏ ਹੋਏ ਯਾਰ ਅਜੇ ਤਾਂ ਦਫ਼ਤਰ ਹੀ ਨਹੀਂ ਖੁੱਲਿਆ ਪਤਾ ਨਹੀਂ ਕਿੰਨਾ ਟਾਈਮ ਲੱਗੂਗਾ ਚਾਵਲਾ ਸਾਹਿਬ ਦੇ ਆਉਣ ਨੂੰ ਪਹਿਲਾਂ ਮੈਂ ਜਾਵਾਂਗਾ ਉਹ ਪਹਿਲਾਂ ਮੈਂ ਜਾਵਾਂਗਾ ਯਾਰ ਉਹ ਨਹੀਂ ਯਾਰ ਮੈਂ ਜਾਣਾ ਯਾਰ ਮੈਂ ਜਾਵਾਂਗਾ ਸਵੇਰ ਦਾ ਖੜਾ ਮੈਂ ਜਾਵਾਂਗਾ ਪਹਿਲਾਂ ਮੈਂ ਜਾਵਾਂਗਾ ਓ ਮੈਂ ਅੱਗੇ ਮੈਂ ਜਾਵਾਂਗਾ ਪਹਿਲੇ ਓਏ ਤਾਂ ਥੋੜੇ ਨਹੀਂ ਮੈਂ ਜਾਵਾਂਗਾ ਨਹੀਂ ਯਾਰ ਮੈਂ ਜਾਵਾਂਗਾ ਰੁਕ ਚੱਲ ਚਾਵਲੇ ਨੇ ਅਜੇ ਤੱਕ ਕਹਾਣੀ ਨਹੀਂ ਖੋਲਣੀ ਯਾਰ ਉਹ ਚਾਹ ਸਰ ਜੀ ਤੁਹਾਡਾ ਨਾ ਚਾਵਲਾ ਇਹ ਐਡੀ ਵੱਡੀ ਭੀੜ ਤੁਹਾਡੇ ਕਰਕੇ ਲੱਗੀ ਹੈ ਨਹੀਂ ਦੇਗਾ ਖੋਲਿਆ ਇੱਥੇ ਲੋਕ ਨਾ ਮਿੱਠੇ ਚੌਲ ਖੜਾਏ ਨੇ ਓਏ ਕਾਕਾ ਹਾਂਜੀ ਜਿਵੇਂ ਬਿਹਾਰ 'ਚ ਚੌਲਾਂ ਦੀ ਲੋੜ ਹੁੰਦੀ ਹੈ ਨਾ ਉਸੇ ਤਰ੍ਹਾਂ ਪੰਜਾਬ ਵਿੱਚ ਚਾਵਲੇ ਦੀ ਲੋੜ ਹੈ ਬੀਜਾਂ ਵਾਸਤੇ ਹਾਂਜੀ ਹਾਂਜੀ ਅੱਛਾ ਪਹਿਲਾਂ ਇਹ ਦੱਸੋ ਕਿ ਤੁਹਾਨੂੰ ਕੀ ਕੰਮ ਆ ਬਈ ਸਰ ਅਸੀਂ ਵੀ ਕੈਨੇਡਾ ਜਾਣਾ ਹੋਰ ਤੁਸੀਂ ਇੱਥੋਂ ਹੁਸ਼ਿਆਰਪੁਰ ਦੀਆਂ ਬੱਸਾਂ ਦੇ ਪਾਸ ਥੋੜੀ ਬਣਾਉਣੇ ਜੋਕਿੰਗ ਪੰਜ ਮਾਰਦਾ ਹੈ ਪਹਿਲਾਂ ਇਹ ਦੱਸੋ ਤੁਹਾਡੇ ਕੋਲੇ 45 ਲੱਖ ਰੁਪਇਆ ਹੈਗਾ ਉਹ ਬੇਵਕੂਫੋ ਤੁਸੀਂ ਗੱਲਾਂ ਸਮਝ ਗਏ ਮੈਂ ਤੁਹਾਡੇ ਕੱਲੇ ਲਈ ਨਹੀਂ ਕਹਿ ਰਿਹਾ 45 ਲੱਖ ਮੈਂ ਤੁਹਾਡੇ ਤਿੰਨਾਂ ਲਈ ਕਹਿ ਰਿਹਾ 45 ਲੱਖ ਅੱਛਾ ਭਾਜੀ ਗੱਲ ਦੱਸੋ ਕੀ ਸਬੂਤ ਆ ਤੁਸੀਂ ਸਾਨੂੰ ਕੈਨੇਡਾ ਪਹੁੰਚਾਓਗੇ ਕੀ ਮਤਲਬ ਓਏ ਉਹ ਸਰ ਜੀ ਤੁਸੀਂ ਤਾਂ ਮਾਈਂਡ ਕਰਕੇ ਮੇਰੇ ਕਹਿਣ ਦਾ ਮਤਲਬ ਇਹ ਆ ਦੇਖੋ ਅੱਜ ਕੱਲ ਨਾ ਏਜੰਟ ਪੈਸੇ ਲੈ ਕੇ ਭੱਜ ਜਾਂਦੇ ਆ ਫਿਰ ਅਸੀਂ ਕੀ ਕਰਾਂਗੇ ਦੇਖ ਕਾਕਾ ਚਾਵਲਾ ਕੱਲੇ ਪੰਜਾਬ ਦੇ ਵਿੱਚ ਐਸਾ ਏਜੰਟ ਹੈ ਜਿਹੜਾ ਕਿਸੇ ਦੇ ਪੈਸੇ ਲੈ ਕੇ ਨਹੀਂ ਭੱਜ ਸਕਦਾ ਉਹ ਕਿਦਾਂ ਹਾਂ ਆ ਦੇਖੋ ਭੱਜ ਸਕਦਾ ਨਹੀਂ ਭੱਜ ਸਕਦਾ ਨਾ ਨਹੀਂ ਬਿਲਕੁਲ ਨਹੀਂ ਜੀ ਹੋ ਗਿਆ ਜੀ ਵਿਸ਼ਵਾਸ ਹੋ ਗਿਆ ਜੀ ਹੁਣ ਐ ਕਰੋ ਪੈਸਿਆਂ ਦਾ ਬੰਦੋਬਸਤ ਕਰਕੇ ਆ ਜਾਓ ਚਾਵਲੇ ਕੋਲੇ ਹੈ ਤੇ ਮੈਂ ਚੜਾਉਂ ਤੁਹਾਨੂੰ ਜਹਾਜ਼ ਕੈਨੇਡਾ ਹੈ ਠੀਕ ਆ ਭਾਜੀ ਥੈਂਕ ਯੂ ਭਾਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਮਝੀਏ ਨਾ ਹਾਂ ਸਤਿ ਸ਼੍ਰੀ ਅਕਾਲ ਜਾਓ ਹੁਣ ਚੱਲ ਆਵੇ ਆਏ 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 ਦੇਖੋ ਯਾਰ ਬਾਪੂ ਮੇਰਾ ਭਾਵੇਂ ਜਿੰਨਾ ਮਰਜ਼ੀ ਅਮੀਰ ਆ ਪਰ ਮੈਨੂੰ ਪਤਾ ਉਹਨੇ ਮੈਨੂੰ 15 ਲੱਖ ਰੁਪਇਆ ਨਹੀਂ ਦੇਣਾ ਮੈਂ ਵੀ ਵੀਰੇ ਦੂਰ ਤਾਈਂ ਜਗਾੜ ਲਾ ਕੇ ਦੇਖ ਲਿਆ ਯਾਰ ਕੱਖ ਨਹੀਂ ਬਣਨਾ ਜੇ ਮੰਨਣੀ ਹੈ ਡੈਡੀ ਜੀ ਦੀ ਕਿਡਨੀ ਵੀ ਵੇਚੀ ਨਾ ਵੀਰੇ ਤਾਂ ਵੀ 3 ਲੱਖ ਰੁਪਏ ਮਿਲਣਾ ਯਾਰ ਪਰ ਮੇਰਾ ਤਾਂ ਕੈਨੇਡਾ ਜਾਣ ਦਾ ਜੁਗਾੜ ਹੈ ਉਹ ਡੈਡੀ ਜੀ ਦੀ ਪੈਨਸ਼ਨ ਦੇ ਪੈਸੇ ਪਏ ਅਰੇ ਤੇਰੇ ਕਹਿਣ ਦਾ ਮਤਲਬ ਤੂੰ ਸਾਨੂੰ ਛੱਡ ਕੇ ਚਲੇ ਜਾਏਗਾ ਯਾਰ ਤੁਹਾਨੂੰ ਛੱਡ ਕੇ ਜਾਏਗਾ ਵੀਰੇ ਉਹਨਾਂ ਯਾਰਾਂ ਨੂੰ ਜਿਹੜਾ ਯਾਰਾਂ ਦਾ ਕਰਕੇ ਤੇਰੀ ਜੇਬ 'ਚ ਰੁਪਈਆ ਨਹੀਂ ਬਚਾ ਤੂੰ ਸਾਨੂੰ ਛੱਡ ਕੇ ਜਾਏਗਾ ਯਾਰ ਪਾਗਲ ਹੋ ਗਏ ਤੁਸੀਂ ਦੋਨੋਂ ਤੁਹਾਨੂੰ ਛੱਡ ਕੇ ਮੈਂ ਕਦੀ ਕਿਤੇ ਗਿਆ ਜੇ ਤੁਸੀਂ ਦੋਵਾਂ ਨੇ ਕੈਨੇਡਾ ਨਹੀਂ ਜਾਣਾ ਨਾ ਫਿਰ ਮੇਰਾ ਜਾਣਾ ਵੀ ਕੈਂਸਲ ਪੱਕਾ ਸ਼ਰਾਬ ਦੀ ਸੌ ਚੀਅਰਸ ਚਲੋ ਛੱਡੋ ਹੁਣ ਆਪਾਂ ਆਪਣੇ ਕੈਨੇਡਾ ਜਾਣ ਦੇ ਸੁਪਨੇ ਨੂੰ ਆ ਨਸ਼ੇ 'ਚ ਹੀ ਚੂਰ ਕਰਨਾ ਫੜੋ ਚੇਸ ਕਰੋ ਚੀਅਰਸ ਬਾਜੀ ਓਏ ਕੈਨੇਡਾ ਦਾ ਜਹਾਜ਼ ਤੇਰੀ ਰੁਕ ਸਾਲਾ ਓਏ ਉੱਥੇ ਜਾ ਕੇ ਕਰਨਾ ਤਾਂ ਮੇਰੇ ਵਾਲਾ ਹੀ ਕੰਮ ਹੈ ਖੜਦਾ ਤੇਰੀ ਹਾਂਜੀ ਮਾਮਾ ਜੀ ਕੀ 21 ਲੱਖ ਦਾ ਚੈੱਕ ਜਿਹੜਾ ਮੈਂ ਰੱਖੜੀ ਤੇ ਭੇਜਿਆ ਵਾਪਸ ਭੇਜ ਰਹੇ ਹੋ ਮਾਮਾ ਕੀ ਗੱਲ ਹੈ ਡਿੰਪਲ ਤੁਹਾਡੀ ਕੁੜੀ ਮੇਰੀ ਵੀ ਤਾਂ ਭੈਣ ਹੈ ਨਾ ਮੈਂ ਖੁਸ਼ੀ ਨਾਲ ਭੇਜਿਆ ਤੁਸੀਂ ਰੱਖੋ ਇੱਕ ਮਿੰਟ ਹੋਲਡ ਕਰੋ ਭਾਜੀ ਓਬਾਮਾ ਦਾ ਫੋਨ ਆ ਰਿਹਾ ਕਹਿੰਦਾ ਬੜੀ ਜ਼ਰੂਰੀ ਗੱਲ ਕਰਨੀ ਹੈ ਨਾ ਖਰਾਬ ਕਰ ਯਾਰ ਪਹਿਲਾਂ ਮਾਮਾ ਫਿਰ ਓਬਾਮਾ ਠੀਕ ਹੈ ਜੀ ਓਬਾਮਾ ਸਾਹਿਬ 5-7 ਘੰਟੇ ਬਾਅਦ ਫੋਨ ਕਰਿਓ ਭਾਜੀ ਅਜੇ ਆਪਣੇ ਮਾਮਾ ਜੀ ਨਾਲ ਬਿਜ਼ੀ ਨੇ ਜਾਰਜ ਫੋਨ ਕਰੀ ਜਾਂਦਾ ਹਾਈ ਜਾਰਜ ਹਾਊ ਡਿਡ ਯੂ ਡੂ ਹਾਂ I have some urgent piece of work. So
Yeah. I after 4 days come to Canada and hello. हाँ पिकासो बाथरूम पेंट करता बेटा की ਜਿਹੜੀ ਮੈਂ ਪੇਂਟਿੰਗ ਪਸੰਦ ਕੀਤੀ ਸੀ 50 ਲੱਖ ਦੀ ਵਿਕ ਰਹੀ ਹੈ ਉਹ ਮਿੰਟੋ ਦੀ ਪਸੰਦ ਮਿੰਟੋ ਨੇ ਲੈ ਆਉਣੀ ਆ ਮੈਂ ਤੇਰੇ ਅਕਾਊਂਟ 'ਚ ਪੈਸੇ ਪਾ ਦਿੰਦਾ ਉਹ ਚਾਹੀਦੀ ਆ ਮੈਨੂੰ ਕਿਉਂਕਿ ਆਪਣੇ ਦੁਬਈ ਵਾਲੇ ਬੰਗਲੇ ਦੇ ਬਾਥਰੂਮ 'ਚ ਬਿਲਕੁਲ ਫਿੱਟ ਬੈਠ ਰਹੀ ਹੈ ਓਏ 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 ਹਾਨੀ ਸਿੰਘ ਥੈਂਕ ਯੂ ਇਹ ਆ ਲੋ ਜੀ ਇਹ ਲਿਆਂਦੀ ਹੈ ਤੁਹਾਡੇ ਲਈ ਕੈਨੇਡਾ ਤੋਂ ਇਹਦੇ ਨਾਲ ਕੀੜੀਆਂ ਨਹੀਂ ਲੜਦੀਆਂ ਪਰ ਚੱਕਰ ਜ਼ਰੂਰ ਆਉਂਦੇ ਆ ਸਾਲੇ ਭਾਜੀ ਮੈਂ ਸੁਣਿਆ ਇਹਦੇ ਵਿੱਚ ਗੈਸ ਹੁੰਦੀ ਹੈ ਭਾਜੀ ਜਦੋਂ ਇਹਨੂੰ ਪੀਂਦੇ ਆ ਮੂੰਹ 'ਚ ਕੀੜੀਆਂ ਲੜਦੀਆਂ ਭਾਜੀ ਰੋਟੀ ਸਵਾਦ ਹੁੰਦੀ ਹੈ ਭਾਜੀ ਦੱਸ ਵੀ ਦਿਓ ਕਿੱਦਾਂ ਦਾ ਟੇਸਟ ਹੁੰਦਾ ਰੋਟੀ ਦਾ ਭਾਜੀ ਅਚਾਰ ਨਾਲ ਖਾਓ ਅਚਾਰ ਨਾਲ ਨਿੰਬੂ ਦਾ ਭਾਜੀ ਚੱਲ ਚੁਰਲੀ ਆਪਾਂ ਤਾਂ ਚੱਲਦੇ ਆ ਇਹ ਤਾਂ ਸਾਨੂੰ ਮੂੰਹ ਵੀ ਨਹੀਂ ਲਾਉਂਦੇ ਜਾ ਤੁਸੀਂ जिंदाबाद मिंटो कनेडा ला जिंदाबाद मिंटो थाई फूड खा लेंदा जिंदाबाद कनेडा ला मिंटो जिंदाबाद हाँ सर थैंक यू मिंटो जिंदाबाद अमीर हो गया ये कनेडा ला मिंटो जिंदाबाद ਬਜ਼ੁਰਗੋ ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਹੋਏ ਆ ਤਾਲੀਆਂ ਮੋਰ ਅੱਜ ਜੋ ਮੈਂ ਇਸ ਪਿੰਡ ਦਾ ਨਾਮ ਰੋਸ਼ਨ ਕੀਤਾ ਔਰ ਰਿਤਿਕ ਰੋਸ਼ਨ ਵੀ ਨਹੀਂ ਸੀ ਕਰ ਸਕਦਾ ਇਹ ਸਭ ਮੇਰੀ ਕੁੜੀ ਮਿਹਨਤ ਮੇਰਾ ਮਤਲਬ ਕੜੀ ਮਿਹਨਤ ਦਾ ਨਤੀਜਾ ਕਿਉਂਕਿ ਮੇਰਾ ਬਿਜ਼ਨਸ ਇੰਨਾ ਫੈਲਿਆ ਹਰ ਬੰਦੇ ਨੂੰ ਮੇਰੀ ਜ਼ਰੂਰਤ ਪੈਂਦੀ ਹੈ ਕਿਉਂਕਿ ਮੇਰੇ ਪ੍ਰੋਡਕਟ ਹਰ ਕਿਸੇ ਨੂੰ ਆਪਣੇ ਨਾਲ ਖਿੱਚ ਲੈਂਦੇ ਆ ਔਰ ਮੇਰਾ ਬਿਜ਼ਨਸ ਆਦਮੀ ਨੂੰ ਸਿਰਫ ਮਨ ਦੀ ਨਹੀਂ ਤਨ ਦੀ ਵੀ ਸ਼ਾਂਤੀ ਦਿੰਦਾ ਹੈ ਕਿਸੇ ਦੇ ਮਨ 'ਚ ਕੋਈ ਗੱਲ ਹੋਵੇ ਹੱਥ ਖੜਾ ਕਰੋ ਮਨ 'ਚ ਹੀ ਰੱਖਿਓ ਵੇਲਿਆਂ ਦਾ ਕੰਮ ਹੁੰਦਾ ਮਨ 'ਚ ਗੱਲਾਂ ਰੱਖਣਾ ਮਨ ਵਿੱਚ ਵਸਦਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ ਜਾਣਾ ਪੈਂਦਾ ਮਿਹਨਤ ਕਰਨ ਵਾਸਤੇ ਕੈਨੇਡਾ ਉਹਦੇ ਵਾਸਤੇ ਇੰਗਲਿਸ਼ ਸਿੱਖਣੀ ਪੈਂਦੀ ਹੈ ਇੰਗਲਿਸ਼ ਕੌਣ ਸਿਖਾਏਗਾ ਆਈਲੈਟਸ ਸੈਂਟਰ ਉਹ ਸਿਖਾਉਣਗੇ ਆਹੋ ਸੁੱਲਾ ਸੋ ਪਿੰਡ ਵਾਲਿਓ ਮੈਂ ਇਹੀ ਕਹਿਣਾ ਚਾਹੁੰਦਾ ਕਿ ਹਰ ਮਾਪਿਓ ਆਪਣੇ ਨਿਕੰਮੇ ਵੇਲੇ ਮੁੰਡਿਆਂ ਨੂੰ ਅਵਾਰਾ ਗਰਦ ਮੁੰਡਿਆਂ ਨੂੰ ਆਪਣੇ ਨਿੱਠਲੇ ਮੁੰਡਿਆਂ ਨੂੰ ਇਹੀ ਸਿੱਖਿਆ ਦੇਵੇ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਕੇਲੇ ਨਹੀਂ ਰਹਿਣਾ ਵੇਲੇ ਕਿਉਂਕਿ ਵੇਲੇ ਹੋਣਾ ਜ਼ੁਲਮ ਹੈ ਵੇਲੇ ਹੋਣਾ ਪਾਪ ਹੈ ਨਦੀ ਕਿਨਾਰੇ ਸੌਂਪ ਮਿੰਟਾ ਜ਼ਿੰਦਾਬਾਦ ਇਹਦੇ ਨਾਲੋਂ ਕੋਈ ਖੋਤਾ ਜੰਮ ਲੈਂਦੀ ਨਾ ਘੱਟੋ ਘੱਟ ਇੱਟਾਂ ਢੋਣ ਦੇ ਕੰਮ ਤਾਂ ਆਉਂਦਾ ਵਿਲੜ ਸਾਲ ਤਾਲੀਆਂ ਕਹਿ ਰਹੀ ਹੈ ਨਾ ਪਰ ਇਸ ਤੋਂ ਚੰਗਾ ਤਾਂ ਮੈਨੂੰ ਇੱਕ ਧੀ ਦੇਣ ਦਾ ਤੂੰ ਉਹ ਤੁਸੀਂ ਕੈਨੇਡਾ ਦਾ ਭੇਜੋ ਮੈਨੂੰ ਅੱਜ ਜਿੰਨੇ ਵੀ ਲੋਕੀ ਖੜੇ ਆ ਨਾ ਇੱਥੇ ਸਾਰਿਆਂ ਨੇ ਆਪਣੀ ਧੀਆਂ ਦੀਆਂ ਲਾਈਨਾਂ ਲਾ ਕੇ ਖੜੇ ਹੋ ਜਾਣਾ ਮੇਰੇ ਮੂਹਰੇ ਤੂੰ ਧੀ ਦੀ ਗੱਲ ਕਰਦਾ ਤੈਨੂੰ ਕਿਸੇ ਨੇ ਡਾਲਡਾ ਘੀ ਵੀ ਨਹੀਂ ਦੇਣਾ ਇੱਕ ਗੱਲ ਦੱਸ ਪੁੱਤਰ ਕਦ ਤੱਕ ਘਰ ਬੈਠਾ ਮੁਫਤ ਦੀਆਂ ਰੋਟੀਆਂ ਤੋੜਦਾ ਰਹੇਗਾ ਤੂੰ ਬਜ਼ੁਰਗੋ ਤਿੰਨਾਂ ਨੂੰ ਨਹੀਂ ਕਿਹਾ ਇੰਗਲਿਸ਼ ਨਹੀਂ ਆਉਂਦੀ ਕੱਲਿਆਂ ਤੁਹਾਨੂੰ ਕਿਹਾ ਬਜ਼ੁਰਗਸ ਇੱਧਰ ਆਓ ਜਲਦੀ ਆਓ ਜਿਉਂਦੇ ਰਹੋ ਬਜ਼ੁਰਗਾਂ ਦਾ ਆਸ਼ੀਰਵਾਦ ਲੈਣਾ ਸਕਸੈਸਫੁਲ ਹੋਣ ਵਾਸਤੇ ਮਿਹਨਤ ਕਰਨ ਵਾਸਤੇ ਅੱਛਾ ਹੁੰਦਾ ਜਾਓ ਬੈਠੋ ਜਾ ਕੇ ਸੁਣ ਲਿਆ ਵੇਲੇ ਨਹੀਂ ਰਹਿਣਾ ਚਾਹੀਦਾ ਮੇਰੇ ਇੱਥੇ ਕੈਨੇਡਾ ਤੋਂ ਆਉਣ ਦੀ ਖੁਸ਼ੀ ਦੇ ਵਿੱਚ ਅੱਜ ਰਾਤ ਮੈਂ ਪੂਰੇ ਪਿੰਡ ਵਾਸੀਆਂ ਨੂੰ ਪਾਰਟੀ ਦੇ ਰਿਹਾ ਚੰਗਾ ਮਿਲਦੇ ਰਾਤ ਨੂੰ ਪਾਰਟੀ ਦੇ ਵਿੱਚ ਅੱਜ ਤੋਂ ਬਾਅਦ ਉਸ ਮਿੰਟੋ ਵਾਲਾ ਆਪਾਂ ਤੱਕਣਾ ਵੀ ਨਹੀਂ ਬਾਈ ਤੱਕਣਾ ਤਾਂ ਦੂਰ ਦੀ ਗੱਲ ਆ ਅੱਜ ਤੋਂ ਬਾਅਦ ਉਸ ਸਾਲੇ ਦੇ ਪਰਛਾਵੇਂ ਵੱਲ ਦੀ ਵੀ ਨਹੀਂ ਲੱਗਣਾ ਖਾਓ ਫਿਰ ਸੌ ਓਏ ਤੁਸੀਂ ਕਿੱਧਰ ਭਾਈ ਸਾਨੂੰ ਲੱਗਦਾ ਕਿਸੇ ਦੀ ਗਮੀ ਜਾਈਏ ਚਾਹੇ ਨਾ ਜਾਈਏ ਪਰ ਖੁਸ਼ੀ ਜ਼ਰੂਰ ਲੈਣਾ ਚਾਹੀਦਾ ਜੀ ਮਿੰਟੂ ਵੀਰੇ ਸੌਰੀ ਗਲਤੀ ਮਾਫ ਕਰ ਦੇ ਇੰਜੋਏ ਦਾ ਪਾਰਟੀ ਪਿੰਡ ਦੀ ਹਵਾ ਦੇ ਵਿੱਚ ਘੁਲ ਗਈ ਸ਼ਰਾਬ ਨੀ
हाँ जी हाँ जी ਹੈ ਛੋਲੇ ਓਏ ਹਾਂ ਛੋਲੇ हाँ जी भाई ਇਹਨਾਂ ਦੇ ਮੁੰਡੇ ਨੂੰ ਬਾਹਰ ਭੇਜ ਦਿਓ ਤੂੰ ਜਾਣਾ ਬਾਰੇ ਉਧਰ ਦੇਖ ਚੱਲ ਬਾਹਰ ਚੰਗਾ ਹੈ ਸੂਟ ਬੂਟ ਵੱਖਰਾ ਸਟਾਈਲ ਹੈ ਭਾਜੀ ਦੇ ਫੇਸ ਤੇ ਅਮੀਰੋਂ ਵਾਲੀ ਸਮਾਈਲ ਹੈ ਚਾਰੋਂ ਪਾਸੇ ਖਿਲ ਗਏ ਹੱਸ ਜਸ਼ਨ ਦਾ ਮਾਹੌਲ ਹੈ ਪੈਸੇ ਭਰਪੂਰ ਸਾਡੇ ਯਾਰਾਂ ਦੇ ਕੋਲ ਹੈ ਹੁਣ ਪਾਰਟੀ ਸ਼ਾਦੀ ਰੋਜ਼ ਹੈ ਤੇ ਮਿੱਤਰਾਂ ਦੀ ਮੌਜ ਹੈ ਡੇਲੀ ਕਰਾਂਗੇ ਐਸ਼ ਹੁਣ ਤਾਂ ਅਸੀਂ ਨੱਚਾਂਗੇ ਉਹ ਕਾਕੇ ਅਸੀਂ ਨੱਚਾਂਗੇ ਉਹ ਕਾਕੇ ਪਾਰਟੀ ਕਰਾਂਗੇ ਵਜਾ ਕੇ ਢੋਲ ਨਗਾਰੇ ਅੱਜ जनाब मच्छी खाओ ਇਹ ਕੋਈ ਮੱਛੀ ਹੈ ਜੀ ਅਸਲ ਵਿੱਚ ਮੱਛੀ ਤਾਂ ਮਲਦੇ ਬੈਂਕਾਕ पर तुसी तो जनाब कनेडा रहने हो ਕੈਨੇਡਾ ਤੋਂ ਬੈਂਕਾਕ ਨੂੰ ਜਾ ਨਹੀਂ ਜਾਂਦਾ ਜਾਂਦਾ मैं किहड़ा जान लग रहा सी ਵੀਰੇ ਕਿਤੇ ਨਹੀਂ ਆਣਾ ਤੂੰ ਰਾਤ ਦੇ ਨਾ ਇਸ ਟੀਮ ਚ ਪੇ ਬਾਹਰ ਆ ਗਏ ਦੋ ਇਹ ਸ਼ਗਨ ਰੱਖ ਮੇਰੇ ਲੋ ਆਇਆ ਮੇਰਾ ਕਿਸੇ ਨੇ ਸੁਹਾਗ ਚੜਤਾ ਕੈਨੇਡਾ ਸ਼ੋ भाजी पाजी 1500 नो सप्लाई हो जो भाजी गुड मॉर्निंग भाजी ਤੁਸੀਂ ਕਿੱਧਰ ਮੂੰਹ ਚੱਕਾ ਸਰਸਰੇ ਓਏ ਭਾਜੀ ਸਵੇਰ ਤੁਹਾਡੀ ਹੁਣੀ ਭਾਜੀ ਸਾਡੀ ਸਾਨੂੰ ਤੇ ਨੀਂਦ ਨਹੀਂ ਆਈ ਸਾਰੀ ਰਾਤ ਭਾਜੀ ਜਦੋਂ ਤੁਸੀਂ ਦੱਸਿਆ ਕੈਨੇਡਾ 'ਚ ਇੰਨੇ ਬੜੇ ਡਾਲਰ ਹੁੰਦੇ ਆ ਭਾਈ ਸਾਡੀ ਤਾਂ ਰਾਤ ਦੀ ਨੀਂਦ ਆਰਾਮ ਹੋਈ ਆ ਭਾਈ ਸਾਨੂੰ ਵੀ ਕੈਨੇਡਾ ਲੈ ਜਾਓ ਭਾਈ ਪਲੀਜ਼ ਭਾਈ ਕੈਨੇਡਾ ਲੈ ਚਲੋ ਭਾਈ ਕੈਨੇਡਾ ਲੈ ਚਲੋ ਕੈਨੇਡਾ ਆ ਕਿੱਥੋਂ ਨੰਗਲ ਨਹੀਂ ਕਦੇ ਲੁਧਿਆਣੇ ਵਾਲ ਟੋਲ ਟੱਪਿਆ ਤੁਹਾਨੂੰ ਪਾਰਟੀ 'ਚ ਕੀ ਵਾਰ ਦਿੱਤਾ ਤੁਸੀਂ ਤਾਂ ਸਿਰ ਤੇ ਚੜੀ ਜਾਂਦੇ ਆ ਸ਼ਰਲੇ ਸ਼ੁਰਲੀ ਸ਼ਰਲੇ ਓਏ ਸ਼ਰਲੇ गरीब शक्ति कपूर ਛੁੱਤਰ ਮੁਰਗਾ ਤੂੰ ਇੱਥੇ ਕਰਨ ਡਿਆ ਭਾਈ ਦੀ ਰਾਤ ਇੱਥੇ ਸੋ ਗਈ ਮੇਰੇ ਕੋ ਸ਼ਰਾਬ ਪੀ ਕੇ ਤੇ ਬਰਸ਼ੀ ਮੂੰਹ ਵਾਲਾ ਮੈਂ ਨਹੀਂ ਸੁੱਤਾ ਤੂੰ ਮੇਰੇ ਸੁੱਤਾ ਨਾਲ ਮੇਰੇ ਬਾਹਰ ਕੱਢ ਇਹਨਾਂ ਨੂੰ ਅੱਛਾ ਕੌਣ ਆ ਬਾਂਦਰ ਜੇ ਭਾਜੀ ਤੂੰ ਹੀ ਕਰਨ ਦੇ ਓਏ ਬਾਹਰ ਚਲਾ भाजी गल तो सुनो ਬਾਹਰ ਜਾ पूरी गल तो सुनो ਬਾਹਰ ਚੱਲ ਪੱਕੀ ਮਾਰ ਸਰ ਭਾਜੀ, ਭਾਜੀ। ਬਟਾਲੇ ਵਰਗਾ ਮੂੰਹ ਕੈਨੇਡਾ ਜਾ ਲੈ ਬਾਂਦਰ ਹੈ ਕੱਢ ਭਾਈ ਮੈਂ ਬਾਹਰ ਕੱਢ ਤੂੰ ਕਿੱਧਰ ਆਉਂਦਾ ਹੋਟਲ ਦੇ ਸਾਲਾ ਭਾਈ ਸੁਣ ਬਾਹਰ ਨਿਕਲ ਕੁੱਤੇ ਨਾਲ ਸੌ ਜਾ ਚੱਲ ਸਾਲੇ ਗਰੀਬ ਲੋग यार सारी नींद खराब करती मेरी ਹੁਣ ਇਹਨੂੰ ਸਾਲੇ ਨੂੰ ਕੈਨੇਡਾ ਜਾ ਕੇ ਵਿਖਾਉਣਾ ਵੀਰੋ ਹੁਣ ਮਿੰਟੋ ਵੇਖੇਗਾ ਬਦਲਾ ਜੱਟੀ ਦਾ ਬਦਲਾ ਜੱਟੀ ਦਾ ਨਹੀਂ ਜੱਟ ਦਾ ਹੁੰਦਾ ਗੱਲਾਂ ਮਾਰਦਾ ਤੈਨੂੰ ਪਤਾ ਨਹੀਂ ਮੈਨੂੰ ਲੜਾਈ ਝਗੜੇ ਤੋਂ ਕਿੰਨਾ ਡਰ ਲੱਗਦਾ ਹੈ ਬਦਲਾ ਮੰਮੀ ਜੀ ਲੈ ਲਓ हे दादा स्मत बख्शे ਉਹ ਚਾਵਲੇ ਦਾ ਫੋਨ ਓਏ ਚਾਵਲੇ ਦਾ ਫੋਨ ਹੈਲੋ हाँ जी पुत्रो पैसों का इंतजाम होया कि नहीं होया ਹਾਂਜੀ ਹਾਂਜੀ ਭਾਜੀ ਪੂਰਾ ਇੰਤਜ਼ਾਮ ਹੈ ਤੁਸੀਂ ਟੈਨਸ਼ਨ ਨਾ ਲਓ ਜੀ देखो पुत्र जी जल्दी करो सीटा बहुत कट रह गई पुत्र बहुत कट रह गई ਠੀਕ ਆ ਭਾਜੀ ਠੀਕ ਆ ਬਸ ਭਾਜੀ ਸਾਡਾ ਇੱਕ ਛੋਟਾ ਜਿਹਾ ਕੰਮ ਕਰ ਦਿਓ ਭਾਜੀ ਉਹ ਜਿਹੜੀਆਂ ਸੀਟਾਂ ਨਾ ਉਹ ਵਿੰਡੋ ਵਾਲੀਆਂ ਦਿਓ ਸਾਨੂੰ ਭਾਜੀ ਪਤਾ ਕੀ ਗੱਲ ਆ ਅਸੀਂ ਥੱਲੇ ਉੱਤੇ ਤਾਂ ਹਮੇਸ਼ਾ ਦੇਖਿਆ ਪਰ ਉੱਤੋਂ ਥੱਲੇ ਨਹੀਂ ਦੇਖਿਆ ਭਾਜੀ चंगा ठीक है बेटा ਠੀਕ ਆ ਭਾਜੀ ਥੈਂਕ ਯੂ ਜੀ ਉਹ ਬਣ ਗਈ ਗੱਲ ਓਏ ਹੁਣ ਦੱਸਾਂਗੇ ਇਹਨੂੰ ਸਾਲਿਆਂ बड़े चले जवाक ने क्या बात है ओए होए बड़ा सोहना सूट पाया मम्मी जी लगदा बापू ना डेट ते जाने दी तैयारी आ ਕੰਮ ਦੱਸ मतलब ਐਨੀ ਤਾਰੀਫ ਜੋ ਮੇਰੀ ਕਰ ਰਿਹਾ ਜ਼ਰੂਰ ਕੋਈ ਕੰਮ ਹੋਣਾ
दरअसल मम्मी मैंने एक फैसला लिया। फैसला लिया? हाँ जी। वे किन्ने दा लिया? पाले महंगा तो ले लिया। ओ मेरी माँ फैसला लिया, कोई अंदर पाउण वाली बनाना नहीं लिया। ओ मम्मी मैं ना कनेडा जाना चाहुंदा हां। कनेडा? हाँ जी। ਉਹਦੇ ਲਈ ਮੈਨੂੰ 15 ਲੱਖ ਰੁਪਈਆ ਚਾਹੀਦਾ। 15 ਲੱਖ? ਹੌਲੀ ਬੋਲੋ ਕਿਤੇ ਬਾਪੂ ਨਾ ਸੁਣ ਲੈ। ਹੌਲੀ। ਜੇ ਤੇਰੇ ਬਾਪੂ ਨੇ ਸੁਣ ਲਿਆ ਨਾ ਉਹਨੇ ਤਾਂ ਸੁੱਤਾ ਹੀ ਰਹਿ ਜਾਣਾ। ਮੰਮੀ ਪਲੀਜ਼ ਯਾਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਪ੍ਰੋਮਿਸ ਕਰਦਾ ਮੈਂ ਉੱਥੇ ਪਹੁੰਚ ਕੇ 3 ਮਹੀਨਿਆਂ ਦੇ ਅੰਦਰ ਅੰਦਰ ਤੁਹਾਡੇ ਪੈਸੇ ਮੋੜ ਦੂੰਗਾ। ਪਲੀਜ਼ ਪਲੀਜ਼ ਤੁਹਾਨੂੰ ਡੈਡੀ ਦੀ ਸੌਂ। ਜਾ ਏਦਾਂ ਕਰ ਰਸੋਈ 'ਚ ਜਾ ਕੇ ਨਿੰਬੂ ਪਾਣੀ ਬਣਾ ਕੇ ਲਿਆ। ਨਿੰਬੂ ਪਾਣੀ? ਕੀ ਹੋਇਆ? ਅੱਜ ਜਿਹੜੀ ਤੂੰ 3 ਮਹੀਨੇ 'ਚ ਪੈਸੇ ਮੋੜਨ ਵਾਲੀ ਗੱਲ ਕੀਤੀ ਨਾ ਮੈਨੂੰ ਹਜਮ ਨਹੀਂ ਹੋਈ ਉਹ। ਮੰਮੀ ਯਾਰ ਪਲੀਜ਼ ਯਾਰ ਤੁਹਾਡੇ ਕੋਲ ਪੈਸੇ ਹੈਗੇ ਆ ਕਿ ਨਹੀਂ? ਆ ਲੈ ਮੇਰਾ ਸੋਨੇ ਦਾ ਸੈੱਟ ਤੇ ਲੈ ਜਾ। ਮੰਮੀ ਪਰ ਤੁਸੀਂ ਡੈਡੀ ਨੂੰ ਕੀ ਕਹੋਗੇ? ਉਹ ਡੈਡੀ ਨੂੰ ਕੀ ਕਹਿਣਾ, ਉਹਨਾਂ ਨੂੰ ਕੀ ਪਤਾ ਲੱਗਦਾ ਏ। ਇਹਦੀ ਜਗ੍ਹਾ ਤੇ ਕੋਈ ਵੀ ਚਾਈਨਾ ਮੇਡ ਸੈੱਟ ਲਿਆ ਕੇ ਰੱਖ ਦੇ, ਉਹ ਕਿਹੜੇ ਸੁਨਿਆਰੇ ਆ। ਜਾ। ਥੈਂਕ ਯੂ ਸੋ ਮਚ। ਆਈ ਲਵ ਯੂ। ਯੈਸ। ਮੰਮੀ ਜੀ ਹੁਣ ਮੇਰੀਆਂ ਅੱਖਾਂ ਖੁੱਲ ਗਈਆਂ ਨੇ। ਹੋਰ 2-4 ਸਾਲ ਤੇਰੀਆਂ ਅੱਖਾਂ ਨਾ ਖੁੱਲਦੀਆਂ ਨਾ ਤਾਂ ਮੇਰੀਆਂ ਅੱਖਾਂ ਬੰਦ ਹੋ ਜਾਣੀਆਂ ਸੀ। ਓਹੋ ਵੈਸੇ ਇਹ ਪਾਣਾ ਵਰਤਿਆ ਕਿਵੇਂ? ਮੰਮੀ ਜੀ ਮੈਂ ਨਹੀਂ ਵੇਖ ਸਕਦਾ ਕਿ ਮੇਰੇ ਹੁੰਦਿਆਂ ਤੁਸੀਂ ਇਹੋ ਜਿਹੀ ਜ਼ਿੰਦਗੀ ਗੁਜ਼ਾਰੋ। ਹਾਏ ਹਾਏ ਚੰਗੇ ਭਲੇ ਘਰ 'ਚ ਤਾਂ ਰਹਿ ਰਹੀ ਆ, ਉਹ ਮੈਂ ਕਿਹੜਾ ਰਿਫਿਊਜੀ ਕੈਂਪਾਂ 'ਚ ਰਹਿ ਰਹੀ ਆ। ਮੰਮੀ ਜੀ ਤੁਸੀਂ ਸਮਝ ਨਹੀਂ ਰਹੇ। ਕੀ? ਮੈਂ ਚਾਹੁੰਦਾ ਕਿ ਮੈਂ ਦਿਨ ਰਾਤ ਕੰਮ ਕਰਾਂ। ਹਾਏ ਹਾਏ ਲਾਡੀ ਤੈਨੂੰ ਕੀ ਹੋ ਗਿਆ? ਤੈਨੂੰ ਚੰਗੀ ਭਲੀ ਰੋਟੀ ਮਿਲ ਰਹੀ ਹੈ ਨਾ, ਕਿਉਂ ਫੈਕਟਰੀਆਂ 'ਚ ਲੱਗਣ ਲੱਗਾ? ਓ ਮੰਮੀ ਜੀ ਤੁਸੀਂ ਕਿਉਂ ਨਹੀਂ ਸਮਝਦੇ ਪਏ? ਮੈਂ ਬਸ ਕੈਨੇਡਾ ਜਾਣਾ ਚਾਹਨਾ, ਗੱਲ ਖਤਮ। ਤੂੰ ਮੈਨੂੰ ਕਿਹਾ ਸੀ ਤੂੰ ਆਪਣੇ ਦੋਸਤਾਂ ਬਗੈਰ ਨਹੀਂ ਜਾਣਾ। ਉਹ ਐਕਚੁਅਲੀ ਮੰਮੀ ਜੀ ਉਹ ਵੀ ਦੋਵੇਂ ਕੈਨੇਡਾ ਜਾ ਰਹੇ ਨੇ, ਪੈਸਿਆਂ ਦਾ ਇੰਤਜ਼ਾਮ ਕਰ ਰਹੇ ਨੇ ਦੋਨੋਂ। ਇੰਤਜ਼ਾਮ? ਇਹਦਾ ਮਤਲਬ ਤੂੰ ਨਹੀਂ ਜਾਣਾ। ਉਹ ਮੰਮੀ ਜੀ ਤੁਸੀਂ ਸਮਝਦੇ ਕਿਉਂ ਨਹੀਂ ਯਾਰ? ਚੱਲ ਠੀਕ ਹੈ, ਦੇਖ ਤੇਰੇ ਪਿਓ ਦੀ ਪੈਨਸ਼ਨ ਦੇ ਪੈਸੇ ਤੇਰੇ ਅਕਾਊਂਟ 'ਚ ਪਏ ਨੇ। ਜੇ ਤੈਨੂੰ ਲੱਗਦਾ ਤੂੰ ਉੱਥੇ ਸੈਟਲ ਹੋ ਸਕਦਾ ਤੂੰ ਉਹ ਪੈਸੇ ਇਸਤੇਮਾਲ ਕਰ ਲੈ। ਮੇਰਾ ਕੀ ਹੈ, ਮੇਰਾ ਤਾਂ ਗੁਜ਼ਾਰਾ ਚੱਲ ਹੀ ਜਾਏਗਾ। ਥੈਂਕ ਯੂ ਮੰਮੀ ਜੀ। ਹੈਲੋ ਜੀ। ਹਾਂ ਬੱਟੂ ਕੀ ਬਣਿਆ? ਆਲੂ ਮਟਰ ਬਣੇ। ਆਜਾ। ਉਹ ਸਾਲਾ ਕੈਨੇਡਾ ਜਾਣ ਦਾ ਕੀ ਬਣਿਆ? ਓਏ ਮੰਮੀ ਜੀ ਨੇ ਪੈਸੇ ਦੇ ਦਿੱਤੇ। ਆਈ ਐਮ ਕਮਿੰਗ ਵਿਦ ਯੂ ਗਾਇਜ਼। ਠੀਕ ਆ। ਉਹ ਆ ਇਹਨੂੰ ਵੀ ਪੁੱਛ ਲਾ, ਸੁਣ ਹੋਈ ਬੈਠਾ। ਹੈਰੀ ਤੂੰ ਨਹੀਂ ਬੋਲਦਾ? ਸਾਲਾ ਕਾਨਫਰੰਸ ਤੂੰ ਹੀ ਆ। ਯਾਰ ਮੈਂ ਕੀ ਬੋਲਾਂ ਯਾਰ, ਤੁਸੀਂ ਦੋਵੇਂ ਜਾਓ ਯਾਰ। ਹੈ ਕੀ ਮਤਲਬ ਤੇਰਾ? ਮਤਲਬ ਮੇਰੇ ਕੋਲ ਪੈਸੇ ਅਰੇਂਜ ਨਹੀਂ ਹੋਏ ਯਾਰ। ਸਾਲਿਆ ਕਾਲਜ 'ਚ ਤੇ ਤੋਂ ਫੀਸ ਨਹੀਂ ਅਰੇਂਜ ਹੋਈ, ਇੱਥੇ ਤੇ ਤੋਂ ਪੈਸੇ ਨਹੀਂ ਅਰੇਂਜ ਹੋਣਦੇ। ਜ਼ਿੰਦਗੀ 'ਚ ਕੁਝ ਅਰੇਂਜ ਕੀਤਾ ਵੀ ਆ ਤੂੰ? ਕੀਤਾ ਯਾਰ, ਪਿਛਲੇ ਸਾਲ ਭੈਣ ਦਾ ਵਿਆਹ ਅਰੇਂਜ ਕੀਤਾ ਆਪਾਂ। ਕਾਕਾ ਜੀ ਉਹਨੂੰ ਅਰੇਂਜ ਕਰਨਾ ਨਹੀਂ, ਉਹਨੂੰ ਭੈਣ ਭਜਾਉਣਾ ਕਹਿੰਦੇ ਆ। ਓਏ ਨਕਲੀ ਸਰਟੀਫਿਕੇਟ ਬਣਾ ਕੇ ਵਜੀਫੇ ਲੈਣ ਲਈ ਕੌਮ। ਧਿਆਨ ਨਾਲ ਗੱਲ ਕਰੀ ਯਾਰ। ਤੂੰ ਇਹਨੂੰ ਛੱਡ, ਤੂੰ ਇਹ ਦੱਸ ਕਿ ਤੇਰੇ ਡੈਡੀ ਨੇ ਕੀ ਕੀਤਾ? ਡੈਡੀ ਜੀ ਨੇ ਕੀ ਕਹਿਣਾ? ਕੁਝ ਨਹੀਂ ਬੋਲੇ ਯਾਰ। ਉਹ ਕੁਝ ਨਹੀਂ ਬੋਲੇ? ਕਿਉਂ? ਸਾਲਿਆ ਕੋਮਾ 'ਚ ਗਿਆ ਬੰਦਾ ਵੀ ਕੁਝ ਬੋਲਦਾ ਕੋਈ? ਓ ਯਾਰ ਮਜ਼ਾਕ ਨਾ ਕਰ ਯਾਰ ਹੈਰੀ, ਸੀਰੀਅਸਲੀ ਘਰੇ ਗੱਲ ਕਰ। ਯਾਰ ਜੇ ਮੈਂ ਘਰੇ ਗੱਲ ਕੀਤੀ ਨਾ ਇਹੋ ਜਿਹਾ ਕੁਝ ਹੋ ਜਾਣਾ ਯਾਰ। ਮੈਨੂੰ ਤਾਂ ਕੁਝ ਸਮਝ ਨਹੀਂ ਆ ਰਹੀ ਮੈਂ ਕਰਾਂ ਕੀ ਯਾਰ। ਹਾਂ ਮੈਂ ਨਾ ਤੈਨੂੰ ਇੱਕ ਸਲਾਹ ਦਿੰਦਾ। ਹਾਂ ਤੂੰ ਨਾ ਕਿਸੇ ਅਮੀਰ ਬੰਦੇ ਦੇ ਘਰ ਚੋਰੀ ਕਰ। ਦੇਖ ਅਮੀਰ ਬੰਦੇ ਨੂੰ ਕਿਹੜਾ ਕੋਈ ਫਰਕ ਪੈਣਾ। ਹਾਂ ਓਏ ਹਾਂ ਨਾਲੇ ਸਾਲਿਆ ਮਿੰਟੂ ਦੇ ਘਰ ਚੋਰੀ ਨਾ ਕਰ ਲਈ, ਉਹਦੇ ਘਰੇ ਕੈਮਰੇ ਲੱਗੇ ਆ। ਹਾਂ ਯਾਰ ਆਹ ਸਲਾਹ ਤੂੰ ਘੈਂਟ ਦਿੱਤੀ ਆ, ਚੋਰੀ ਵਾਲਾ ਆਈਡੀਆ ਘੈਂਟ ਆ। ਹਾਂ ਹੈ ਓਏ ਪਿੰਡ ਦਾ ਸਭ ਤੋਂ ਅਮੀਰ ਬੰਦਾ ਕੌਣ ਆ? ਹਾਂ ਸਾਲਿਆ ਜੇ ਬਾਲਟੀ ਚੋਂ ਇੱਕ ਅੱਧਾ ਬੁੱਕ ਕੱਢ ਵੀ ਲਏਗਾ ਤਾਂ ਬਾਲਟੀ ਥੋੜੀ ਸੁੱਕ ਜਾਣੀ ਆ। ਪਿੰਡ ਦਾ ਸਭ ਤੋਂ ਅਮੀਰ ਬੰਦਾ ਆਈਡੀਆ।
ਸਾਲਿਆ ਸ਼ਰਮ ਨਹੀਂ ਆਉਂਦੀ ਤੈਨੂੰ ਮੇਰੇ ਘਰ ਚੋਰੀ ਕਰ ਰਿਹਾ? ਉਹ ਯਾਰ ਸ਼ਰਮ ਆਉਂਦੀ ਸੀ ਇਸੇ ਕਰਕੇ ਤਾਂ ਕੀਤੀ ਨਹੀਂ ਤੇਰੇ ਨਾਲ ਗੱਲ। ਅੱਗੇ ਕਦੀ ਕੁਛ ਲਗਵਾਇਆ ਤੇ ਤੂੰ ਵੀਰੇ? ਪਰ ਮੇਰਾ ਹੀ ਘਰ ਲੱਭਾ ਸੀ ਤੈਨੂੰ। ਉਹ ਯਾਰ ਤੂੰ ਆਪ ਹੀ ਤਾਂ ਕਹਿੰਦੇ ਕਿਸੇ ਅਮੀਰ ਦੇ ਘਰ ਜਾ ਕੇ ਚੋਰੀ ਕਰੀ। ਤੇਰੇ ਡੈਡੀ ਤੋਂ ਕੋਈ ਅਮੀਰ ਹੈਗਾ ਇੱਥੇ? ਸ਼ਾਬਾਸ਼ ਤੇਰੇ, ਮੈਂ ਸਲਾਹ ਦਿੱਤੀ ਤੇ ਮੇਰੇ ਘਰ ਹੀ ਚੋਰੀ ਕਰ। ਸਾਲਿਆ ਸ਼ੁਕਰ ਕਰ ਮੰਮੀ ਡੈਡੀ ਨੇ ਨਹੀਂ ਦੇਖ ਲਿਆ, ਛਿੱਤਰ ਬਹੁਤ ਮਾਰਨੇ ਸੀ ਉਹਨਾਂ ਨੇ। ਵੈਸੇ ਤੂੰ ਚੋਰੀ ਕੀ ਕੀਤਾ? ਚੋਰੀ ਆ ਦੇਖ ਪੂਰੇ 15 ਲੱਖ ਦਾ ਵਿਕੂਗਾ। ਫਿੱਟੇ ਮੂੰਹ ਤੇਰੇ, ਸਾਲਾ 75 ਰੁਪਈਆ ਦਾ ਨਹੀਂ ਵਿਕਣਾ। ਕੱਲ ਹੀ ਮੰਮੀ ਲਈ ਚਾਈਨਾ ਬਾਜ਼ਾਰ ਤੋਂ ਲੈ ਕੇ ਆਇਆ ਸੀ। ਚਾਈਨਾ ਬਾਜ਼ਾਰ? ਹੋਰ ਕੀ ਹੈ? ਆ ਵੇਚ ਕੇ ਤਾਂ ਮੈਂ ਚੱਲਾਂ ਬਾਹਰ। ਓ ਯਾਰ ਹੁਣ ਮੇਰਾ ਕਿਉਂਗਾ ਵੀਰੇ? ਮੇਰੀ ਗੱਲ ਸੁਣ, ਆ ਚੋਰੀ ਚੋਰੀ ਦੇ ਚੱਕਰਾਂ ਨੂੰ ਛੱਡ, ਘਰੇ ਜਾ ਕੇ ਮਾਂ ਨਾਲ ਗੱਲ ਕਰ, ਸਭ ਠੀਕ ਹੋ ਜੂ। ਅੱਛਾ ਠੀਕ ਹੈ। ਹਾਂ ਓਏ ਗੱਲ ਸੁਣ, ਆ ਪੱਟੀਆਂ ਪੁੱਟੀਆਂ ਕਰਾ ਲਈ ਨਾਲੇ ਆ ਤੂੰ ਹੀ ਰੱਖ ਲਾ ਵੇਚਦੀ 75 ਦਾ। ਪੁੱਤ ਤੂੰ ਕੈਨੇਡਾ ਜਾਣਾ ਚਾਹੁੰਦਾ ਹੈ ਨਾ? ਮੈਂ ਤੇਰੇ ਲਈ ਪੈਸਿਆਂ ਦਾ ਇੰਤਜ਼ਾਮ ਕਰ ਲਿਆ। ਕੀ? ਪਰ ਇੰਨੇ ਪੈਸੇ? ਹਾਂ ਪੁੱਤ, ਕੁਝ ਪੈਸੇ ਮੈਂ ਤੇਰੇ ਮਾਮੇ ਤੋਂ ਮੰਗਵਾਏ ਆ ਤੇ ਬਾਕੀ ਆਪਣੇ ਗਹਿਣੇ ਗਿਰਵੀ ਰੱਖ ਕੇ ਵਿਆਜ ਤੇ ਪੈਸੇ ਲਏ ਆ। ਮਾਂ ਤੂੰ ਮੈਨੂੰ ਕੈਨੇਡਾ ਭੇਜਣ ਵਾਸਤੇ ਪੈਸੇ ਵਿਆਜ ਤੇ ਚੁੱਕੇ ਆ? ਹੋਰ ਕੀ ਕਰਦੀ ਪੁੱਤ, ਮੈਂ ਵਿਆਜ ਭਰ ਕੇ ਸੁੱਕੀ ਰੋਟੀ ਤਾਂ ਖਾ ਸਕਦੀ ਹਾਂ, ਪਰ ਤੈਨੂੰ ਕਿਸੇ ਦੇ ਘਰ ਚੋਰੀ ਕਰਦਿਆਂ ਨਹੀਂ ਵੇਖ ਸਕਦੀ। ਦੇਖ ਪੁੱਤ, ਇਸ ਘਰ ਦੀ ਜ਼ਿੰਮੇਵਾਰੀ ਦੀ ਆਖਰੀ ਉਮੀਦ ਤੇਰੇ ਤੇ ਹੈ, ਇਸੇ ਲਈ ਮੈਂ ਵਿਆਜ ਤੇ ਪੈਸੇ ਲਏ ਆ। ਮਾਂ ਮੈਂ ਤੇਰੀ ਉਮੀਦ ਕਦੇ ਨਹੀਂ ਤੋੜਾਂਗਾ। ਸੱਚ ਮੇਰਾ ਬੱਚਾ। ਆਜੋ ਓਏ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਲੈ ਵੀ ਰੱਖ ਵੇ ਮੁੰਡਿਆ, ਲਿਆ ਵੀ ਆਲੂ ਭਾਈ। ਲੈ ਫੜਾ ਛੱਡ ਦੇ ਕਾਕਾ, ਛੱਡ ਦੇ ਅਸਲੀ ਨੇ ਨਾ। ਐਕਚੁਅਲੀ ਗੱਲ ਪਤਾ ਕੀ ਹੈ, ਮਾਰਕੀਟ ਦੇ ਵਿੱਚ ਨਾ ਬੇਈਮਾਨੀ ਬਹੁਤ ਵੱਧ ਗਈ। ਆ ਕੱਲ ਪਰਸੋਂ ਨਾ ਸਾਬਰਕੋਟੀ ਦੀਆਂ ਫੋਟੋਆਂ ਵਾਲੇ ਕੋਈ 3 ਨੋਟ ਤੇ ਗਿਆ। ਓਏ ਹੋਏ ਸੱਚੀ? ਭਾਈ ਤੁਸੀਂ ਫਿਕਰ ਨਾ ਕਰੋ, ਪੈਸੇ ਇੱਕਦਮ ਸਹੀ ਆ। ਪਰ ਤੁਸੀਂ ਨੇ ਸਾਡਾ ਵੀਜ਼ਾ ਲਵਾ ਦਿਓ। ਉਹ ਵੀਜ਼ੇ ਦਾ ਤੁਹਾਡੇ ਲਾਗੇ ਸਮਝੋ, ਤੁਸੀਂ ਅੱਜ ਇੰਜੋਏ ਕਰੋ, ਕੱਲ ਸਵੇਰੇ ਹੀ ਤਤੇ ਵੀਜ਼ੇ ਚੱਕ ਲਿਓ। ਥੈਂਕ ਯੂ ਭਾਜੀ। ब्रांडेड चश्मे लावांगे, ब्रांडेड कपड़े पावांगे। ओए ब्रांडेड चश्मे लावांगे, ब्रांडेड कपड़े पावांगे। ओ साडी होनी है तरक्की, गल हैगी है ते पक्की। ओदे फ्यूचर ब्राइट मित्रो, गल है कनेडा दी फ्लाइट मित्रो।
ਮੈਂ ਕਿਹਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਲਓ ਤੁਹਾਡੀ ਥਾਈਲੈਂਡ ਦੀ ਟਿਕਟ। ਥਾਈਲੈਂਡ? ਪਰ ਭਾਜੀ ਅਸੀਂ ਕੈਨੇਡਾ ਨਹੀਂ ਜਾ ਰਹੇ ਜੀ। ਓਏ ਅਕਲ ਦਿਓ ਅੰਨਿਓ, ਉਹ ਤੁਹਾਨੂੰ ਕੌਣ ਸਮਝਾਵੇ ਵੀ ਜਿਹੜੀ ਫਲੈਟ ਬਾਇਆ ਹੋ ਕੇ ਜਾਂਦੀ ਹੈ। ਪਹਿਲਾਂ ਤੁਸੀਂ ਜਾਓਗੇ ਦੇਖੋ ਬੈਂਕਾਕ, ਤੇ 3 ਦਿਨਾਂ ਬਾਅਦ ਤੁਹਾਡੀ ਉੱਥੋਂ ਕੈਨੇਡਾ ਦੀ ਫਲਾਈਟ ਹੈ। ਮੈਂ ਬੈਂਕਾਕ ਦੇ ਵਿੱਚ ਨਾ ਤੁਹਾਡਾ ਹੋਟਲ ਬੁੱਕ ਕਰਵਾਤਾ ਹੈ, ਉੱਥੇ ਇੰਜੋਏ ਕਰੋ 3 ਦਿਨ। ਚਾਵਲੇ ਵੱਲੋਂ ਕੰਪਲੀਮੈਂਟਰੀ ਟ੍ਰਿਪ ਹੈ। ਆ ਲੋ ਕੁਝ ਬਾਟ ਨੇ ਹੈ ਉਹਦੇ ਬੈਂਕਾਕ ਦੇ ਵਿੱਚ ਨਾ ਇਹ ਚੱਲਦੇ ਨੇ ਨਾਓ ਇੰਜੋਏ ਦਾ ਬੈਂਕਾਕ, ਕਿਉਂਕਿ ਨਾ ਬਾਅਦ ਤੁਸੀਂ ਸਾਰੀ ਜ਼ਿੰਦਗੀ ਕੈਨੇਡਾ ਦੇ ਵਿੱਚ ਕੰਮ ਹੀ ਤਾਂ ਕਰਨਾ। ਗੱਲ ਆ ਵੀ ਠੀਕ ਹੈ ਯਾਰ, ਆਪਾਂ ਬੈਂਕਾਕ ਵਾਲੀ ਮੱਛੀ ਵੀ ਖਾ ਲਾਂਗੇ ਜਿਹੜੀ ਮਿੰਟੋ ਖਾਂਦਾ ਸੀ। ਚੰਗਾ ਭਾਈ, ਸਤਿ ਸ਼੍ਰੀ ਅਕਾਲ। ਚੰਗਾ ਪੁੱਤਰ, ਤੂੰ ਬਗਾਨੇ ਮੁਲਕ ਚੱਲੇ, ਆਪਣਾ ਖਿਆਲ ਰੱਖੀ, ਨਾਲੇ ਖਾਣ ਪੀਣ ਦਾ ਵੀ ਧਿਆਨ ਰੱਖੀ। ਖਾਣ ਦਾ ਤਾਂ ਪਤਾ ਨਹੀਂ, ਪਰ ਪੀਣ ਦਾ ਜ਼ਰੂਰ ਖਿਆਲ ਰੱਖੂਗਾ ਕੰਜਰ। ਮਾਂ ਤੂੰ ਫਿਕਰ ਨਾ ਕਰ, ਮੈਂ ਤੈਨੂੰ ਫੋਨ ਕਰਦਾ ਰਹੂੰਗਾ। ਪਰ ਇੱਕ ਗੱਲ ਕਵਾਂ, ਤੇਰੀਆਂ ਹੱਥਾਂ ਦੀਆਂ ਪੱਕੀਆਂ ਹੋਈਆਂ ਰੋਟੀਆਂ ਦੀ ਬਹੁਤ ਯਾਦ ਆਉਣੀ ਆ ਮਾਂ। ਮੇਰਾ ਬੱਚਾ, ਆਪਣਾ ਧਿਆਨ ਰੱਖੀ ਪੁੱਤਰ, ਤੇ ਰੋਟੀ ਪਾਣੀ ਟਾਈਮ ਨਾਲ ਖਾਈ। ਤੁਸੀਂ ਵੀ ਆਪਣੀ ਦਵਾ ਟਾਈਮ ਨਾਲ ਲੈਂਦੇ ਰਹਿਣਾ ਮੰਮੀ ਜੀ। ਠੀਕ ਹੈ ਮੇਰਾ ਬੱਚਾ। गले नहीं मिलेगा पुत्र। ਭਾਜੀ ਕਮਰਾ ਅੰਦਰ ਮਿਲਣਾ ਸੋਹਣਾ, ਸੋਚੋ ਬਾਹਰੋਂ ਦੇਸ਼ ਕਿੰਨਾ ਸੋਹਣਾ ਹੋਏਗਾ। ਵੱਡਾ ਟੀਵੀ। ਓ ਹੈਰੀ, ਓਏ ਓਏ ਫਰੀਦ ਇਧਰ ਓਏ। ਚੰਗਾ ਸਰ ਜੀ, ਚੱਲਦਾ ਜੀ। ਹਾਂ ਠੀਕ ਹੈ ਵੀਰੇ, ਥੈਂਕ ਯੂ। ਚੱਲਦਾ ਜੀ। ਹਾਂਜੀ ਠੀਕ ਹੈ ਜੀ। ਕੋਈ ਦਿੱਕਤ ਹੋਵੇ ਤੇ ਦੱਸਣਾ ਜੀ। ਹਾਂ ਭਰਾਵਾ ਦੱਸ ਦਾਂਗੇ, ਚੱਲ ਜਾ। ਚੱਲਦਾ ਜੀ, ਦੱਸ ਦਾਂਗੇ ਜਾ। ਓਏ ਇੱਥੇ ਸਲਿਮਿੰਗ ਪੂਲ ਵੀ ਆ। ਓਏ ਉਹ ਕੁੜੀਆਂ ਵੀ ਆ। ਓਏ ਬਾਥਰੂਮ ਦੇਖ ਕਿੰਨਾ ਸੋਹਣਾ ਹੈ। ਉਹ ਤੇਰੀ ਉਹ ਮੈਂ ਤਾਂ ਨਹਾਉਂਦੀ ਜਾਣਾ ਹੈ। ਓਏ ਚਲੋ ਸਵਿਮਿੰਗ ਪੂਲ ਤੇ ਚਲੀਏ। ਓਏ ਟੋਟੇ ਆ ਸਾਲਿਆ, ਜੇ ਬੈਂਕਾਕ ਚ ਹਾਲਿਆ ਤੇ ਕੈਨੇਡਾ ਚ ਕੀ ਹੋਊਗਾ? ਓਏ ਉਹ ਛੇੜਿਓ ਨਾ ਯਾਰ, ਬੈਂਕਾਕ ਚ ਕੁੜੀਆਂ ਨੂੰ ਛੇੜਨ ਦੇ ਰੂਲ ਬੜੇ ਸਖਤ ਹੈ। ਚੁੱਪ ਕਰ ਯਾਰ। ਉਹ ਬੈਂਕਾਕ ਤਾਂ ਕੁੜੀਆਂ ਆਪ ਛੇੜਨ ਨੂੰ ਤਿਆਰ ਬੈਠੀਆਂ ਨੇ। ਓਏ ਉਹਦੇ ਕਰੀਏ ਜਿਹਦਾ ਬਚਪਨ ਚ ਕਰਦੇ ਹੁੰਦੇ ਸੀ। ਕਿੱਦਾਂ? ਕਾਲੀ ਮੇਰੀ ਤੇ ਹਰੀ ਤੇਰੀ। ਉਹ ਨਹੀਂ ਦੋਵੇਂ ਮੇਰੀਆਂ। ਕਾਲੀ ਮੇਰੀ ਹਰੀ ਤੇਰੀ। ਨਹੀਂ ਦੋਵੇਂ ਮੇਰੀਆਂ। ਸਾਲਾ ਹਰੀ ਤੇਰੀ ਕਾਲੀ ਮੇਰੀ। ਚੱਲ ਦੋਵੇਂ ਮੇਰੀਆਂ। ਹਰੀ ਤੇਰੀ ਕਾਲੀ ਮੇਰੀ। ਸਾਲਾ ਹਰੀ ਤੇਰੀ ਕਾਲੀ ਮੇਰੀ। ਨਹੀਂ ਦੋਵੇਂ ਮੇਰੀਆਂ। ਸੁਣਿਆ ਨਹੀਂ ਤੇਰੀ। ਓਏ ਕੀ ਯਾਰ, ਸ਼ੁਦਾਈ ਹੋ ਜਾਂਦੇ ਨੇ ਕੁੜੀਆਂ ਨੂੰ ਵੇਖ ਕੇ। ਠਹਿਰ ਜਾਓ।
हेलो की करी जांदे शुदाई जे आ जाओ ओए 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 हेलो सर ਸਾਲਿਆ ਸਰ ਦਿਆ ਇਹਨੇ ਤੈਨੂੰ ਬਾਇਓਲੋਜੀ ਰਜਿਸਟਰ ਪੜਿਆ ਜੀ ਵੇਟਰ ਕਹਿ ਨੂੰ ਹਾਂ ਵੇਟਰ ਯੈਸ ਸਰ ਇਹ ਕੁੜੀਆਂ ਕਿੱਥੇ ਗਈਆਂ ਨੇ ਭਾਜੀ ਇਧਰ ਨੂੰ ਉਹ ਸਾਲਿਆ ਉਹ ਤਾਂ ਸਾਨੂੰ ਵੀ ਪਤਾ ਪਰ ਆ ਗਈਆਂ ਕਿੱਥੇ ਆ ਉਹ ਭਾਜੀ ਇਹ ਤਾਂ ਇੱਥੇ ਰੋਜ਼ ਦਾ ਕੰਮ ਆ ਸਾਡੇ ਹੋਟਲ ਦੇ ਮਾਲਕ ਦੀ ਕੋਠੀ ਨਾਲ ਹੀ ਆ ਤੇ ਮਾਲਕ ਨੂੰ ਜਦੋਂ ਵੀ ਛਿੱਕਾਂ ਆਉਂਦੀਆਂ ਨੇ ਡਾਕਟਰਾਂ ਦੀ ਇੱਥੇ ਇਦਾਂ ਹੀ ਪੀੜ ਲੱਗਦੀ ਆ ਸਾਡੇ ਮਾਲਕ ਨੂੰ ਬਹੁਤ ਪਿਆਰ ਕਰਦੇ ਆ ਜੀ ਤੇ ਕਰਨ ਵੀ ਕਿਉਂ ਨਾ ਮਾਲਕਨ ਤੇ ਉਹਨਾਂ ਦੀ ਮਾਂ ਕੱਲੇ ਨਹੀਂ ਵੱਡੀ ਪ੍ਰਾਪਰਟੀਆਂ ਦੇ ਮਾਲਕ ਨੇ ਤੇ ਸਾਡੇ ਸਾਹਵਾਰੀ ਉਹਨਾਂ ਦੇ ਘਰ ਜਵਾਈ ਭਾਜੀ ਸਾਡੇ ਸਾਹਿਬ ਇਸੇ ਹੋਟਲ 'ਚ ਮੈਨੇਜਰੀ ਕਰਦੇ ਸੀ ਤੇ ਇੰਡੀਆ ਤੋਂ ਆਏ ਹਜੇ 3 ਸਾਲ ਹੋਏ ਸੀ ਮਾਲਕਨ ਨੂੰ ਉਹਨਾਂ ਦਾ ਕੰਮ ਤੇ ਨੇਚਰ ਐਨੀ ਪਸੰਦ ਆਈ ਕਿ ਵਿਆਹ ਕਰਕੇ ਕਰਜ਼ੋਈ ਬਣਾ ਲਿਆ ਕਿਉਂਕਿ ਮਾਲਕਨ ਦੇ ਡੈਡੀ ਦਾ ਬੈਂਕਾਕ 'ਚ ਇੰਪੋਰਟ ਐਕਸਪੋਰਟ ਤੇ ਹੋਟਲਾਂ ਦਾ ਵੱਡਾ ਪੁਰਾਣਾ ਬਿਜ਼ਨਸ ਹੈਗਾ ਤੇ ਉਹਨਾਂ ਦੀ ਮੌਤ ਤੋਂ ਬਾਅਦ ਸੰਭਾਲਣ ਵਾਸਤੇ ਕੋਈ ਤਾਂ ਚਾਹੀਦਾ ਸੀ ਨਾ ਤੇ ਉਸ ਬੜਾ ਸਾਡੇ ਕਬੀਰ ਗਿੱਲ ਜੀ ਨੇ ਸਾਡੇ ਸਾਹਿਬ ਅੱਛਾ ਇੱਕ ਗੱਲ ਜੀ ਆ ਜਿਹੜੀਆਂ ਕੁੜੀਆਂ ਗਈਆਂ ਇਹ ਉਹਦੀਆਂ ਕੀ ਲੱਗਦੀਆਂ ਇਹ ਐਕਚੁਅਲੀ ਜਿਹੜੀ ਮੈਂ ਤੁਹਾਨੂੰ ਠੀਕ ਹੈ ਉਹ ਯਾਰ ਉਹ ਜਦ ਕਿਸੇ ਦੀ ਭਾਬੀ ਬਿਮਾਰ ਹੋਏ ਤਾਂ ਉਹ ਹੋਟਲ ਦੇ ਮਾਲਕ ਦੀ ਭੈਣਾਂ ਹੀ ਹੋਣੀਆਂ ਨੇ ਨਾ ਹੈ जान माय डार्लिंग माय बेबी माय लव जान जान ਤੁਹਾਨੂੰ ਕਿੰਨੀ ਵਾਰੀ ਕਿਹਾ ਠੰਡਾ ਪਾਣੀ ਨਾ ਪੀਆ ਕਰੋ ਤੁਹਾਨੂੰ ਪਤਾ ਹੈ ਤੁਹਾਨੂੰ ਪੂਰੀਆਂ ਇੱਕ ਛਿੱਕ ਆਈ ਹੈ ਜੇ ਤੁਹਾਨੂੰ ਕੁਝ ਹੋ ਜਾਂਦਾ ਤੇ ਮੇਰਾ ਕੀ ਹੁੰਦਾ ਤੁਹਾਡੇ ਬਗੈਰ ਮੇਰਾ ਕੌਣ ਹੈ ਜਾਨ ਉਹ ਬੇਟੇ ਇੱਕ ਅੱਧੀ ਛਿੱਕ ਤਾਂ ਚੰਗੀ ਹੁੰਦੀ ਹੈ ਤੂੰ ਵੀ ਨਾ ਓਵਰ ਪੋਸੈਸਿਵ ਹੈ ਵੈਸੇ ਜਵਾਈ ਹੋਵੇ ਤਾਂ ਤੇਰੇ ਵਰਗਾ ਮੇਰੀ ਧੀ ਨੂੰ ਜਿੰਨਾ ਸੁੱਖ ਤੂੰ ਦਿੱਤਾ ਹੈ ਨਾ ਕੋਈ ਦੇ ਨਹੀਂ ਸਕਦਾ ਜਾਨ ਬਹੁਤ ਪਿਆਰ ਕਰਦਾ ਤੁਹਾਨੂੰ ਮੈਂ ਨਹੀਂ ਜੀ ਸਕਦਾ ਤੁਹਾਡੇ ਬਗੈਰ ਲਵ ਯੂ I love you too, my darling. ਥੈਂਕ ਯੂ ਉਹ ਯਾਰ ਉਹ ਚਾਵਲੇ ਨੂੰ ਫੋਨ ਤਾਂ ਕਰ ਯਾਰ ਪੂਰੇ 2 ਦਿਨ ਹੋ ਗਏ ਸਾਲੇ ਦਾ ਫੋਨ ਹੀ ਨਹੀਂ ਆਇਆ ਹੁਣੇ ਲਾਂਦਾ ਯਾਰ फोन करता चावले दे मम्मी जी फोन करता चावले दे What's happened? जी चावले साडे फोन नहीं चक रहे ਤੁਸੀਂ ਲੈ ਚਲੋ ਸਾਨੂੰ ਕੈਨੇਡਾ Stop it. ਓਏ ਇਹਦਾ ਬੜਾ ਫੋਨ ਮੈਂ ਕਰਦਾ ਫੋਨ ਸਾਲੇ ਨੂੰ ਮੈਂ ਕਰਦਾ ਫੋਨ ਓਏ 1 ਮਿੰਟ ਫੋਨ ਕੀਦਾ हेलो हाँ जी जनाब चावला साहब हैरी बोल रहे हैं सर हैरी कौन हैरी अच्छा अच्छा प्लम्बर मैं बहुत बिजी है हाँ, बाद फोन करी क्यों यारों ने फोन काटता कहता कौन हैरी कहता कौन हैरी गए साडे बंदे यार रुंदू ओ चुप कर यार ओ मेनू दे फोन यार कर फोन चुप कर यार हेलो हाँ जी चावला साहब की हाल ने जनाब ओ मैं बोल रहा जी जिगर ओ जिन्हां नूं तुसीं कनेडा ਦੀਆਂ ਟਿਕਟਾਂ ਦੇਣੀਆਂ ਸੀ ਬੈਂਕਾਕ 'ਚ ਜਿਗਰ ਪੁੱਤਰ ਕੀ ਹਾਲ ਹੈ ਪੁੱਤਰ ਤੁਸੀਂ ਫੋਨ ਰੱਖੋ ਕੱਲ ਤੁਹਾਡੇ ਕੋਲ ਟਿਕਟਾਂ ਪਹੁੰਚ ਰਹੀਆਂ ਨੇ ਫੋਨ ਕੱਟੋ ਤੇ ਕੱਲ ਸਵੇਰੇ ਤੱਤੀਆਂ ਟਿਕਟਾਂ ਚੱਕੋ ਪੱਕਾ ਨਾ ਚਾਵਲਾ ਕੱਚਾ ਕੰਮ ਕਰਦਾ ਹੀ ਨਹੀਂ ਪੁੱਤਰ ਬਸ ਤੁਹਾਡੀ ਬੈਂਕਾਕ ਦੇ ਵਿੱਚ ਨਾ ਅੱਜ ਆਖਰੀ ਰਾਤ ਹੈ ਐਸ਼ਾ ਲੁੱਟੋ ਠੀਕ ਆ ਜੀ ਲੋ ਕਹਿੰਦਾ ਟੈਨਸ਼ਨ ਨਾ ਲਓ ਤੁਸੀਂ ਬੈਂਕਾਕ ਇੰਜੋਏ ਕਰੋ ਸਵੇਰੇ ਟਿਕਟਾਂ ਮਿਲ ਜਾਣਗੀਆਂ ਐਵੇਂ ਚਾਵਲਾ ਜੀ ਚਲੋ ਲੇਕਿਨ ਉਹ ਚਾਵਲਾ ਹੀ ਸੀ ਨਾ ਓ ਯਾਰ ਚੁੱਪ ਕਰ ਜਾ ਚੱਲ ਇਹ ਸਾਲੇ ਕੁਝ ਜ਼ਿਆਦਾ ਤੰਗ ਕਰਨ ਲੱਗ ਪਏ ਕੱਲ ਸਵੇਰੇ ਜਾ ਕੇ ਇੱਕ ਤੱਤਾ ਸਿਮ ਲੈ ਕੇ ਆਓ ਤੇ ਸ਼ਟਰ ਬੰਦ ਨਵਾਂ ਅੱਡਾ ਲੱਭੋ
ਸਾਲਿਓ ਓਏ ਸਾਲਿਓ ਬੈਂਕਾਕ ਇੱਥੋਂ ਇੰਨਾ ਘੈਂਟ ਲੱਗਦਾ ਉੱਥੋਂ ਸਾਲਿਆ ਕੈਨੇਡਾ ਕੀ ਹੋਏ ਬੰਬ ਵੀਰੇ ਬੰਬ ਦੇਖੇ ਡਿਗਣਾ ਨਹੀਂ ਆਪਾਂ ਓ ਤੇਰੀ ਭੈਣ ਦੇ ਤੇਰੇ ਭੈਣ ਦੇ ਆ ਸਾਲਿਓ ਮੇਰੀ यार ਆਪਾਂ ਨੂੰ ਨਾ ਹੁਣ ਅੰਗਰੇਜ਼ੀ ਗਾਣੇ ਸੁਣਨ ਦੀ ਆਦਤ ਪਾ ਲੈਣੀ ਚਾਹੀਦੀ ਹੈ ਉੱਥੇ ਕਿਹੜਾ ਦਵਿੰਦਰ ਦਿਆਲਪੁਰੀ ਦੀ ਸੀਡੀ ਮਿਲਦੀ ਹੈ ਤੂੰ ਚੁੱਪ ਕਰ ਚਲੋ ਪੈਕਿੰਗ ਕਰੋ ਛੇਤੀ ਓ ਯਾਰ ਪੈਕਿੰਗ ਕਰ आओ जी ਲਿਆਓ ਜੀ ਬੈਗ ਫੜਾਓ ਭਾਈ ਮੈਨੂੰ लो जी ले लो मेरा छोटा बैग भी ले लो ਹਾਂ ਛੇਤੀ ਲਿਆਓ ਉਠਾਰ ਜਾ ਯਾਰ ਤੂੰ ਤਾਂ ਇਦਾਂ ਕਰਨੇ ਜਦੋਂ ਸਾਨੂੰ ਕੱਢਣ ਲੱਗਾ ਹੁੰਦਾ ਆ ਫੜੋ ਆ ਕੀ ਆ ਉਹ ਲੱਗਦਾ ਟਿਕਟਾਂ ਆ ਗਈਆਂ ਉਹ ਪਾ ਦੋ ਸਟੇਟਸ ਐਫਬੀ ਤੇ ਕਿ ਮਿੱਤਰੋ ਆਫ ਟੂ ਕੈਨੇਡਾ ਭੁੱਖੇ ਨੱਕੇ ਆ ਗਏ ਉੱਠ ਕੇ ਪਰੇਸ਼ਾਨ ਸਾਨੂੰ ਕਰਦੇ ਇੱਥੇ ਆ ਗਏ ਸੱਟਣ ਦੇ ਸਮਾਨ ਓਏ ਤੂੰ ਸਾਡੇ ਬੈਗ ਕਿੱਦਾਂ ਸੁੱਟਿਆ ਓਏ ਉਹ ਪਹਿਲਾਂ ਤੁਸੀਂ ਦੱਸੋ ਤੁਸੀਂ ਬੈਗਾਂ ਵਾਂਗੂ ਜਾਣਾ ਕਿ ਆਪਣੇ ਆਪ ਜਾਓਗੇ 4 ਦਿਨ ਹੋ ਗਏ ਤੁਹਾਡਾ ਸਪਾਂਸਰ ਚਾਵਲਾ ਨਾ ਤੇ ਫੋਨ ਚੱਕਿਆ ਨਾ ਬਿੱਲ ਭੇਜਿਆ ਕੀ ਮਤਲਬ ਸਾਡੇ ਹੋਟਲ 'ਚ ਦੂਜੀ ਮਸਾਜ ਵੀ ਹੁੰਦੀ ਆ ਬੁਲਾਵਾ ਮਸਾਜ ਵਾਲਿਆਂ ਨੂੰ नहीं बजे ਅਸੀਂ ਆਪੇ ਚਲੇ ਜਾਵਾਂਗੇ ਤੁਸੀਂ ਉਮਰ ਚ ਵੱਡੇ ਲੱਗਦੇ ਹੋ ਬੈਗ ਛੁੱਟੇ ਕੁਝ ਸੋਚ ਸਮਝ ਕੇ ਛੁੱਟੇ ਹੋਣੇ ਚਲੋ ਚੱਕੋ ਬੈਗ ਯਾਰ ਚਲੋ ਫੋਨ ਲਾ ਚੱਕੋ ਭੁੱਖੇ ਨੰਗੇ ਵੱਡੇ ਮੂੰਹ ਵਾਲੇ ਯਾਰ ਮੋਬਾਈਲ 'ਚ ਪੈਸੇ ਖਤਮ ਹੋ ਗਏ ਦੋਨਾਂ 'ਚ ਪੈਸੇ ਜੇਬ 'ਚ ਵੀ ਖਤਮ ਹੋ ਗਏ ਲੱਗਦਾ ਹੀ ਨਹੀਂ ਪਿਆ ਯਾਰ ਫੋਨ ਪਤਾ ਨਹੀਂ ਕੀ ਹੋ ਗਿਆ ਇੱਕ ਜ਼ੀਰੋ ਹੋਰ ਲਾ ਕੇ ਦੇ ਉਹ ਚੁੱਪ ਕਰ ਯਾਰ 2 ਜ਼ੀਰੋ ਅੱਗੇ ਲਾ ਲਈਆਂ ਹੁਣ ਮੈਂ 5 ਜ਼ੀਰੋ ਲਾ ਕੇ ਕਰਾਂ ਫੋਨ ਹੁਣ ਯਾਰ ਹੈਰੀ ਕਦੀ ਕਦੀ ਬੰਦਾ ਦੂਰ ਬੈਠਾ ਹੁੰਦਾ ਯਾਰ ਚੱਲ ਚੁੱਪ ਕਰ ਉਹ ਭਾਈ ਮੈਂ ਕੀ ਚੁੱਪ ਰਵਾਂ ਮੈਂ ਪਹਿਲਾਂ ਹੀ ਯਾਰ ਚੁੱਪ ਕਰ ਯਾਰ ਤੂੰ ਸੁਣ ਲੈ ਚੁੱਪ ਕਰੋ ਯਾਰ ਅੱਗੇ ਦਿਮਾਗ ਖਰਾਬ ਹੋਇਆ ਪਿਆ ਓਏ ਕੀ ਹੋਇਆ ਕਾਕਿਓ ਰੌਲਾ ਕਿਉਂ ਪਾ ਰਹੇ ਹੋ ਕੁਛ ਨਹੀਂ ਯਾਰ ਭਾਜੀ ਸਾਡਾ ਏਜੰਟ ਸਾਡਾ ਫੋਨ ਨਹੀਂ ਚੁੱਕ ਰਿਹਾ ਅਸੀਂ ਕੈਨੇਡਾ ਜਾਣਾ ਸੀ ਸਾਲੇ ਨੇ ਬੈਂਕਾਕ ਲਾਤਾ ਓਹੋ ਉਹਦਾ ਨਾਂ ਚਾਵਲਾ ਤੇ ਨਹੀਂ ਹੈਗਾ ਹਾਂਜੀ ਚਾਵਲਾ ਹੀ ਜਿਹਦੀ ਅੱਖ ਖਰਾਬ ਹੈ ਉਹ ਨਹੀਂ ਜੀ ਅੱਖ ਤਾਂ ਠੀਕ ਸੀ ਸਾਲੇ ਦੀ ਲੱਤ ਖਰਾਬ ਸੀ ਹਾਂਜੀ ਓਏ ਲੱਤ ਖਰਾਬ ਨਹੀਂ ਤੁਹਾਡੀ ਮੱਤ ਖਰਾਬ ਹੈ ਜਿਹੜਾ ਤੁਸੀਂ ਉਹਦੇ ਕੋਲ ਚਲੇ ਗਏ ਉਹ ਸਾਰਿਆਂ ਨਾਲ ਇਹੋ ਹੀ ਕਰਦਾ ਹੈ ਕਈ ਸਾਲ ਪਹਿਲੇ ਨਾ ਮੈਨੂੰ ਵੀ ਕੈਨੇਡਾ ਛੱਡਣਾ ਸੀ ਬੈਂਕਾਕ ਲਾ ਗਿਆ ਅੰਨਾ ਹੋ ਕੇ ਮਿਲਿਆ ਸੀ ਮੈਨੂੰ ਬਾਅਦ ਵਿੱਚ ਫੋਟੋ ਦੇਖੀ ਮੈਂ ਉਹਦੀ ਅਖਬਾਰ ਵਿੱਚ ਸਾਲਾ ਨਿਸ਼ਾਨੇਬਾਜ਼ੀ ਦੇ ਇਨਾਮ ਜਿੱਤੇ ਹੋਏ ਹੈ ਅੱਛਾ ਸਾਨੂੰ ਤਾਂ ਲੰਗੜਾ ਹੋ ਕੇ ਮਿਲਿਆ ਸੀ ਲੰਗੜਾ ਜਿੰਨੀਆਂ 200 ਮੀਟਰ ਦੀਆਂ ਰੇਸਾਂ ਜਿੱਤਿਆ ਹੈ ਨਾ ਮਿਲਖਾ ਵੀ ਨਹੀਂ ਜਿੱਤਿਆ ਹੋਣਾ ਪਹਿਲੇ ਤਾਂ ਲੰਗੜਾ ਹੋ ਕੇ ਮਿਲਦਾ ਹੈ ਫਿਰ ਜਦੋਂ ਪੈਸੇ ਮਿਲ ਜਾਂਦੇ ਨੇ 4 ਟੰਗਾਂ ਨਿਕਲ ਆਉਂਦੀਆਂ ਕੁੱਤਿਆਂ ਵਾਂਗੂ ਦੌੜਦਾ ਹੈ ਚਲੋ ਕੋਈ ਨਹੀਂ ਐਜ਼ ਅ ਪੰਜਾਬੀ ਮੇਰਾ ਫਰਜ਼ ਬਣਦਾ ਕਿ ਮੈਂ ਤੁਹਾਡੀ ਮਦਦ ਕਰਾਂ ਤੁਸੀਂ ਏਦਾਂ ਕਰੋ ਤੁਸੀਂ ਮੇਰੇ ਗਰਾਜ 'ਚ ਕੰਮ ਕਰ ਲਓ ਰਹਿਣਾ ਖਾਣਾ ਪੀਣਾ ਮੇਰੇ ਵੱਲੋਂ ਵੈਸੇ ਵੀ ਮੈਨੂੰ ਤੁਹਾਡੇ ਵਰਗੇ ਬੰਦਿਆਂ ਦੀ ਲੋੜ ਹੈ ਆ ਜਾਓ ਮੈਨੂੰ ਲੱਗਦਾ ਇਹ ਬੰਦਾ ਝੂਠ ਬੋਲ ਰਿਹਾ ਇਹ ਚਾਵਲਾ ਸਾਹਿਬ ਦੀਆਂ ਬੁਰਾਈਆਂ ਤਾਂ ਕਰਦਾ ਕਿਉਂਕਿ ਇਹ ਆਪਸ ਵਾਲਾ ਏਜੰਟ ਹੈ ਆਪਾਂ ਇਹਦੀਆਂ ਗੱਲਾਂ 'ਚ ਨਹੀਂ ਆਉਣਾ ਕੀ ਕਿਹਾ ਤੂੰ ਹੈ ਸਾਡੇ ਤੋਂ ਕੰਮ ਕਰਾਂਗਾ ਮਾਮਾ ਚਾਵਲਾ ਸਾਹਿਬ ਦੀਆਂ ਬੁਰਾਈਆਂ ਕਰਦਾ ਉਹ ਤਾਂ ਨੈਟਵਰਕ ਕਰਕੇ ਫੋਨ ਨਹੀਂ ਮਿਲਣ ਡਿਆ ਓਏ ਵੱਡਾ ਆਇਆ ਤੇਰੇ ਵਰਗੇ 36 ਕੰਮ ਕਰਦੇ ਆ ਸਾਡੇ ਘਰ ਓਏ ਚਲੋ ਕੰਮ ਕਰ ਹੱਦ ਹੋ ਗਈ ਓਏ ਓ ਯਾਰ ਇੱਕ ਤਾਂ ਮਦਦ ਕਰੋ ਬੰਦਿਆਂ ਦੀ ਉੱਪਰੋਂ ਔਖੇ ਹੁੰਦੇ ਨੇ ਓਏ ਇੱਕ ਵਾਰੀ ਲੰਘ ਕੇ ਵੇਖੋ ਗਰਾਜ ਕੋਲੋਂ ਐਸੀ ਹਾਲਤ ਕਰਾਂਗਾ ਨਾ ਸੋਚੋਗੇ ਕੀ ਹੋਇਆ ਸਾਡੇ ਨਾਲ ਓ ਚੱਲ ਜ਼ਮਾਨਾ ਹੀ ਖਰਾਬ ਹੈ ਮਦਦ ਕਰੋ ਬੰਦਿਆਂ ਦੀ
ਯਾਰ ਜੇ ਘਰੋਂ ਫੋਨ ਆ ਗਿਆ ਤੇ ਕੀ ਕਵਾਂਗੇ? ਸਾਰਾ ਦਿਨ ਲੰਘ ਗਿਆ ਯਾਰ, ਉਹ ਚਾਵਲੇ ਦਾ ਫੋਨ ਵੀ ਨਹੀਂ ਲੱਗਣ ਡਿਆ। ਹੁਣ ਕੀ ਕਰੀਏ ਯਾਰ? ਮੈਨੂੰ ਤਾਂ ਇਹ ਨਹੀਂ ਸਮਝ ਆ ਰਿਹਾ ਕਿ ਆਪਾਂ ਘਰੇ ਕੀ ਕਵਾਂਗੇ। ਸਾਲੇ 15 ਲੱਖ ਰੁਪਏ ਡੁੱਬ ਗਏ, ਮੰਮੀ ਦੀ ਸਾਰੀ ਪੈਨਸ਼ਨ ਮਿਲ ਗਈ। ਓਏ ਉਹ ਚੁੱਪ ਕਰ ਯਾਰ, ਉਹ ਮੇਰੀ ਮੰਮੀ ਦਾ ਫੋਨ ਆਇਆ ਯਾਰ, ਮੈਂ ਕੀ ਕਹੂੰਗਾ? ਉਹ ਤੂੰ ਟੈਨਸ਼ਨ ਨਾ ਲੈ, ਤੂੰ ਇੱਕ ਕੰਮ ਕਰ, ਤੂੰ ਕਹ ਮੰਮੀ ਅਸੀਂ ਨਾ ਵਾਇਆ ਜਾ ਰਹੇ ਹਾਂ, ਕਿਉਂਕਿ ਕੋਈ ਡਾਇਰੈਕਟ ਫਲਾਈਟ ਹੈ ਨਹੀਂ ਸੀ, ਨਾਲੇ 130 ਦੀ ਵੇਟਿੰਗ ਚੱਲਦੀ ਸੀ। ਕੰਜਰਾ ਪਲੇਨ ਆ, ਟ੍ਰੇਨ ਨਹੀਂ। 130 ਦੀ ਵੇਟਿੰਗ ਦਾ ਲੱਗਦਾ। ਜੇਕਰ ਮੈਂ ਤਾਂ ਕਹਿੰਦਾ ਮੰਮੀ ਨੂੰ ਸਭ ਕੁਝ ਸੱਚ ਦੱਸ ਦੇ ਕਿ ਅਸੀਂ ਬੈਂਕਾਕ ਫਸ ਗਏ ਆ ਸਾਰੇ। ਉਹ ਚੱਲ, ਇੱਕ ਆਈਡੀਆ ਹੈ ਮੇਰੇ ਕੋਲ। ਕੀ? ਉਹ ਯਾਰ ਆਪਾਂ ਗੈਰੇਜ ਵਾਲੇ ਭਾਜੀ ਨਾਲ ਗਾਟੀ ਪਾਈਏ। ਮੈਨੂੰ ਤਾਂ ਬੰਦਾ ਠੀਕ ਹੀ ਲੱਗਦਾ ਸੀ, ਤੁਸੀਂ ਦੋਨੋਂ ਲੜ ਪਏ ਉਹਦੇ ਨਾਲ। ਹੁਣ ਕੀ ਕਰੀਏ? ਹੈਲੋ ਪੁੱਤਰ, ਕਿੱਥੇ ਪਹੁੰਚ ਗਏ? ਹਾਂਜੀ ਅਸੀਂ ਜਾਪਾਨ ਪਹੁੰਚ ਗਏ ਹਾਂ ਜੀ। ਅੱਜ ਜਾਪਾਨ ਹੀ ਪਹੁੰਚੇ ਹੋ? ਉਹ ਵਾਇਆ ਆਇਆ ਨਾ ਅਸੀਂ, ਇਸ ਲਈ। ਅੱਛਾ, ਮੈਨੂੰ ਜਾਪਾਨ ਦੀ ਭਾਸ਼ਾ ਦੱਸਣਾ ਕਿਵੇਂ ਦੀ ਹੁੰਦੀ ਹੈ? ਸਤਿ ਸ਼੍ਰੀ ਅਕਾਲ ਭੈਣ ਜੀ। 120 ਫੁੱਟ ਰੋਡ ਡਾਂਸ ਬੰਦਾ ਕਿੱਧਰ ਨੂੰ ਪਊਗਾ ਜੀ? ਥੈਂਕ ਯੂ ਜੀ। ਹਾਂਜੀ ਸੁਣ ਲਿਆ? ਇਹ ਕੀ ਬੋਲ ਗਈ? ਮੇਰੇ ਤਾਂ ਭੋਰਾ ਪੱਲੇ ਨਹੀਂ ਪਿਆ। ਇਹ ਜਾਪਾਨ ਦੀ ਭਾਸ਼ਾ ਇਦਾਂ ਦੀ ਹੁੰਦੀ ਹੈ? ਕਿਵੇਂ ਤੂੰ? ਕੋਈ ਟੈਨਸ਼ਨ ਤਾਂ ਨਹੀਂ? ਲੈ ਦੱਸ, ਸਾਨੂੰ ਕਿਹੜੀ ਟੈਨਸ਼ਨ ਹੋਣੀ, ਮੌਜਾਂ ਲੁੱਟਦੇ ਮੌਜਾਂ। ਬਸ ਤੁਹਾਡੀ ਘਰ ਦੀ ਰੋਟੀ ਦੀ ਯਾਦ ਆਉਂਦੀ ਹੈ। ਹਾਏ ਮੇਰਾ ਪੁੱਤਰ। ਤੁਸੀਂ ਫਿਕਰ ਨਾ ਕਰੋ, ਇੱਥੇ ਸਾਰਾ ਕੁਝ ਮਿਲਦਾ, ਐਨ ਢਿੱਡ ਭਰੇ ਪਏ ਆ। ਚਲੋ ਚੰਗਾ ਚੰਗਾ, ਮੈਂ ਕਰਦਾ ਤੁਹਾਨੂੰ। ਹੈ ਠੀਕ ਹੈ ਪੁੱਤ, ਆਪਣਾ ਖਿਆਲ ਰੱਖੀ। ਸਤਿ ਸ਼੍ਰੀ ਅਕਾਲ ਮੰਮੀ ਜੀ। ਪੁੱਤਰ ਤੂੰ ਪਹੁੰਚ ਗਿਆ ਨਾ? ਨਹੀਂ ਮੰਮੀ, ਉਹ ਫਲਾਈਟ ਨਾ ਵਾਇਆ ਹੈ, ਪਰ ਤੁਸੀਂ ਫਿਕਰ ਨਾ ਕਰੋ, ਜਿੱਦਾਂ ਹੀ ਪਹੁੰਚਾਂਗਾ ਸਭ ਤੋਂ ਪਹਿਲਾਂ ਤੁਹਾਨੂੰ ਫੋਨ ਕਰਾਂਗਾ। ਤੂੰ ਠੀਕ ਠਾਕ ਹੈ ਨਾ? ਹਾਂ ਮੈਂ ਬਿਲਕੁਲ ਠੀਕ ਹਾਂ, ਤੁਸੀਂ ਫਿਕਰ ਨਾ ਕਰੋ ਬਿਲਕੁਲ ਵੀ। ਨਾਲੇ ਦੇਖੀ ਠੰਡ ਹੋਵੇ ਤਾਂ ਜੈਕਟ ਪਾ ਲਈ, ਤੇ ਬਾਹਰ ਦਾ ਖਾਣਾ ਧਿਆਨ ਨਾਲ ਖਾਈ। ਹਾਂਜੀ ਮੈਂ ਸਭ ਕਰ ਲਾਂਗਾ, ਤੁਸੀਂ ਟੈਨਸ਼ਨ ਨਾ ਲਓ। ਤੇ ਆਪਣਾ ਖਿਆਲ ਰੱਖਿਓ, ਦਵਾ ਟਾਈਮ ਤੇ ਲੈ ਲਿਓ। ਠੀਕ ਹੈ ਪੁੱਤਰ। ਚੰਗਾ ਮੰਮੀ ਜੀ, ਧਿਆਨ ਰੱਖਿਓ। ਜਿਉਂਦਾ ਰਹਿ ਮੇਰਾ ਬੱਚਾ। ਕਿੰਨੇ ਪੈਸੇ ਹੋਏ? ਫੋਨ ਦਾ ਤੁਹਾਡਾ 300 ਰੁਪਏ ਹੈਗਾ ਜੀ, ਤੇ ਦਵਾਈਆਂ ਦਾ 150 ਰੁਪਏ ਹੈਗਾ। ਅੱਛਾ। ਤੁਸੀਂ ਇਹ 300 ਫੋਨ ਦੇ ਰੱਖ ਲਓ, ਤੇ ਦਵਾਈਆਂ ਮੈਂ ਬਾਅਦ ਚ ਲੈ ਜਾਊਂਗੀ। ਓਕੇ। ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਓਹੋ, ਹੁਣ ਕੀ ਲੈਣ ਆਏ ਹੋ? ਭਾਜੀ ਜੇ ਬੇਗਾਨੇ ਮੁਲਕ 'ਚ ਪੰਜਾਬੀ ਦੇ ਕੰਮ ਨਹੀਂ ਆਉ ਤੇ ਫਿਰ ਹੋਰ ਕੌਣ ਆਊ? ਅੱਛਾ ਹਾਂਜੀ। ਤੇ ਜਦੋਂ ਮੈਂ ਮਦਦ ਕਰਨ ਗਿਆ ਸੀ ਤਾਂ ਕਹਿੰਦੇ ਸੀ ਚਾਵਲਾ ਸਾਹਿਬ ਬਾਰੇ ਇਸ ਤਰ੍ਹਾਂ ਨਾ ਕਹੋ। ਹੈ ਚਲੋ ਦਫਾ ਹੋ ਜਾਓ। ਭਾਜੀ ਅਸੀਂ ਸੱਚ ਕਹਿ ਰਹੇ ਹਾਂ। ਭਾਜੀ ਸਾਡਾ ਯਕੀਨ ਮੰਨੋ ਜੀ, ਚਾਵਲੇ ਨੇ ਸਾਡੇ ਨਾਲ ਬਹੁਤ ਬੁਰਾ ਕੀਤਾ ਜੀ। ਅੱਛਾ ਇੱਕ ਗੱਲ ਦੱਸੋ, ਸਵੇਰੇ ਤਾਂ ਬੜਾ ਬੋਲ ਰਹੇ ਸੀ, ਮੇਰੇ ਤੋਂ ਵਧੀਆ ਤੇ ਗੱਡੀਆਂ ਨੇ ਨਾ ਤੁਹਾਡੇ ਘਰ, ਮੇਰੇ ਵਰਗਿਆਂ ਨੂੰ ਤਾਂ ਤੁਸੀਂ ਕੰਮ ਤੇ ਲਾਉਂਦੇ ਹੋ। ਚਲੋ ਨਿਕਲੋ। ਲੱਗਦੇ ਤੇ ਚੰਗੇ ਕਰਦੇ ਮੁੰਡੇ ਐ ਯਾਰ, ਹੋਇਆ ਤੇ ਮੇਰੇ ਨਾਲ ਵੀ ਇਦਾਂ ਹੀ ਸੀ। ਇੱਕ ਮਿੰਟ। ਚਲੋ ਠੀਕ ਹੈ, ਮੈਂ ਤੁਹਾਨੂੰ ਮਾਫ ਕੀਤਾ। ਕੱਲ ਸਵੇਰੇ ਤੋਂ ਮੇਰੇ ਗਰਾਜ 'ਚ ਕੰਮ ਤੇ ਲੱਗ ਜਾਓ। ਇੱਧਰ ਕਮਰਾ ਹੈ, ਉੱਥੇ ਹੀ ਸੌ ਜਾਣਾ। ਇਹ ਰੱਖੋ ਕੁਝ ਬਾਟ, ਨਾਲ ਬਾਜ਼ਾਰ ਹੈ, ਰੋਟੀ ਖਾ ਲੈਣਾ। ਥੈਂਕ ਯੂ ਭਾਜੀ। ਯਾਰ ਆ ਕਰਨ ਆਏ ਸੀ ਇੱਥੇ? ਆ ਸਾਲਾ ਪੇਚਕਸ ਤੇ ਗਰੀਸ 'ਚ ਰਹਿ ਕੇ ਮੈਨੂੰ ਤਾਂ ਤੁਹਾਡੀਆਂ ਸ਼ਕਲਾਂ ਵੀ ਪਾਨੇ ਵਰਗੀਆਂ ਲੱਗਣ ਲੱਗ ਪਈਆਂ। ਯਾਰ ਪਰ ਕੁਝ ਵੀ ਹੋਇਆ, ਆ ਏਜੰਟ ਨੇ ਸਾਡੇ ਨਾਲ ਚੰਗਾ ਨਹੀਂ ਕੀਤਾ। ਤੂੰ ਟੈਨਸ਼ਨ ਨਾ ਲੈ, ਸਾਲਾ ਜਿੱਦਣ ਜਿੱਥੇ ਮਿਲਿਆ ਨਾ
ਮੂਲੀਆਂ ਨੂੰ ਛਿੱਲਣਾ ਦੇਖ ਲੈ ਤੂੰ। ਓਏ ਫੱਟੂ। ਹਾਂਜੀ ਭਾਜੀ। ਇਹ ਗੱਡੀ ਛੱਡ ਕੇ ਆਣੀ ਹੈ ਬੜੇ ਧਿਆਨ ਨਾਲ। ਸ਼ਹਿਰ ਦਾ ਸਭ ਤੋਂ ਅਮੀਰ ਬੰਦਾ ਨਾ ਕਬੀਰ ਗਿੱਲ, ਉਹਦੀ ਗੱਡੀ ਹੈ। ਉਹ ਜਿਹੜੀ ਵੱਡੀ ਵਾਲੀ ਸੜਕ ਹੈ ਬੀਚ ਦੇ ਨਾਲ, ਬੰਗਲਾ ਨੰਬਰ 6। ਠੀਕ ਹੈ ਜੀ, ਅਸੀਂ ਜਾ ਆਉਂਦੇ। ਓਏ ਤੁਸੀਂ ਦੋਵੇਂ ਕਿੱਥੇ ਜਾ ਰਹੇ ਹੋ? ਭਾਜੀ ਐਕਚੁਅਲੀ ਮੈਨੂੰ ਲੱਗਦਾ ਕਿ ਜੇ ਗੱਡੀ ਰਸਤੇ 'ਚ ਪੈਂਚਰ ਪੁੰਚਰ ਹੋ ਗਈ ਤਾਂ ਟਾਇਰ ਕੌਣ ਖੋਲੂਗਾ? ਹੁਣ ਦੇਖੋ ਟਾਇਰ ਤੇ ਖੋਲ ਲੈਂਦਾ ਤੇ ਪਾਣੇ ਲਈ ਵੀ ਬੰਦਾ ਚਾਹੀਦਾ। ਤੇ ਮੈਂ ਸੋਚਦਾ ਸੀਗਾ ਕਿ ਮੈਂ ਤੇ ਜਿਗਰ ਫੱਟੂ ਦੇ ਨਾਲ ਹੀ ਚੱਲ ਜਾਂਦੇ ਜੀ। ठीक है, गल लॉजिक वाली है। चले जाओ पर टाइम से वापस आ जाना। गए थे। ओ साले कपड़े तो बदल लो, गड्डी च बदलांगे। चल तू चलो चलो। एक्सक्यूज मी, सत श्री अकाल जी। साडी गड्डी ਤੁਹਾਡੇ ਕੋਲ? जी मैं वो गराज तो आया, बिट्टू जी ने कहा सी कि आ गड्डी इस एड्रेस ते छड़िया। ओके ओके। ਚੱਲ दा। ਆਈ ਮੰਮੀ ਬਲੇਡੀ ਡਫਰ, ਤੈਨੂੰ ਪਤਾ ਕਿੰਨੀ ਇੰਪੋਰਟੈਂਟ ਮੀਟਿੰਗ ਸੀ ਤੇ ਤੂੰ ਸਾਨੂੰ ਇੱਥੇ ਲੈ ਆਇਆ। ਸਾਲੇ ਨੇ 4.5 ਕਰੋੜ ਦੀ ਡਾਇਮੰਡ ਦੀ ਕਨਸਾਈਨਮੈਂਟ ਤੋਂ ਨਿਕਲ ਗਈ ਨਾ, ਤੇਰੇ ਇੱਥੇ ਠੋਕ ਕੇ ਰੱਖ ਦੇਣਾ। ਓਏ ਤੁਸੀਂ ਇਹਨੂੰ ਥੱਪੜ ਕਿਉਂ ਮਾਰਦੇ ਪਏ ਹੋ? Oh, you are Punjabi? Yes. We are also Punjabi. Anyways, I'm Harry. And myself, Jigar. Oh, actually ਨਾ ਸਾਡੀ ਮਰਸੀਡੀਜ਼ ਇਹਨਾਂ ਦੀ ਗੈਰੇਜ 'ਚ ਖੜੀ ਸੀ ਤਾਂ ਇਹਨੇ ਸਾਨੂੰ ਘਰੋਂ ਚੱਕ ਕੇ ਗੈਰੇਜ 'ਚ ਲੈ ਕੇ ਜਾਣਾ ਸੀ। ਇਹ ਸਾਲਾ ਇੱਥੇ ਲੈ ਕੇ ਆ ਗਿਆ ਸਾਨੂੰ। ਨੌਕਰੀ ਤੋਂ ਕੱਢ ਦੇ ਮੈਂ ਤੈਨੂੰ। ਚੱਲ ਚੱਲ ਜਵਾਨ ਨਾ ਚੱਲ ਚੱਲ ਸਾਲਾ ਗਰੀਨ ਦੇ ਚੱਲ। यार इधर जिगर पागल हो गए दोनों, पागल हो गए दोनों। ਹੋਰ ਜੀ ਹੈਰੀ ਫਿਰ ਉਹ ਆਪਣੀਆਂ ਡਾਇਮੰਡ ਦੀ ਕਨਸਾਈਨਮੈਂਟ ਲਈ ਚਲੀਏ। ਕਿਤੇ ਡਾਇਮੰਡ ਹੱਥੋਂ ਨਾ ਨਿਕਲ ਜਾਣ ਓਏ। ਡਾਇਮੰਡ ਤਾਂ ਸਾਡੇ ਸਾਹਮਣੇ ਖੜੇ ਆ ਯਾਰ। ਕੀ ਮੇਰੇ ਕਹਿਣ ਦਾ ਮਤਲਬ ਕਿ ਆਪਾਂ ਐਵੇਂ ਬਾਜ਼ਾਰਾਂ 'ਚ ਲੱਭਦੇ ਰਹਿੰਦੇ ਆ, ਕਈ ਵਾਰੀ ਡਾਇਮੰਡ ਸਾਡੇ ਸਾਹਮਣੇ ਹੁੰਦੇ ਆ। ਗੱਲਾਂ ਬਣਾਉਣੀਆਂ ਤਾਂ ਕੋਈ ਪੰਜਾਬੀ ਮੁੰਡਿਆਂ ਤੋਂ ਸਿੱਖੇ। ਹਾਂਜੀ। ਬਾਈ ਦ ਵੇ ਆਮ ਰੂਪ। ਹੈਲੋ ਜੀ, ਮਾਈਸੈਲਫ ਹਾਈ, ਆਈ ਐਮ ਗੁਰਨੂਰ। ਪਰ ਤੁਸੀਂ ਨਾ ਬਹੁਤ ਜ਼ੋਰ ਨਾਲ ਥੱਪੜ ਮਾਰਿਆ ਡਰਾਈਵਰ ਨੂੰ। ਐਦਾਂ ਨਹੀਂ ਸੀ ਕਰਨਾ ਚਾਹੀਦਾ। ਗੁਰਨੂਰ ਜੀ ਤੁਹਾਨੂੰ ਨਹੀਂ ਪਤਾ, ਇਹ ਜਿਹੜੇ ਛੋਟੇ ਲੋਕ ਹੁੰਦੇ ਆ ਨਾ, ਇਹ ਸਾਰੇ ਥੱਪੜਾਂ ਨਾਲ ਹੀ ਸੂਤ ਆਉਂਦੇ ਆ। ਤੁਹਾਨੂੰ ਪਤਾ, ਨਾਲੇ ਅਸੀਂ ਇਸ ਡੀਲ ਤੋਂ ਬਾਅਦ ਆਪਣਾ ਚਾਰਟਰ ਪਲੇਨ ਲੈ ਕੇ ਕੈਨੇਡਾ ਜਾਣਾ ਸੀ ਦੂਜੀ ਡੀਲ ਲਈ। ਉਹ ਲੱਗਦਾ ਸਾਨੂੰ ਕੈਨਸਲ ਕਰਨੀ ਪੈਣੀ ਹੁਣ ਡੀਲ। ਵਾਓ, ਮੈਨੂੰ ਲੱਗਦਾ ਤੁਸੀਂ ਡਾਇਮੰਡ ਮਰਚੈਂਡਾਈਜ਼ਰ ਹੋ। ਹਾਂਜੀ ਹਾਂਜੀ ਹਾਂਜੀ, ਅਸੀਂ ਬੈਂਕਾਕ ਤਾਂ ਆਉਣੇ ਹੀ ਰਹਿਣੇ ਜੀ। ਵੈਸੇ ਆਏ ਸੀ 1 ਮਹੀਨੇ ਦੀਆਂ ਛੁੱਟੀਆਂ ਲਈ। ਨਾਈਸ ਟੂ ਮੀਟ ਯੂ, ਇੰਜੋਏ ਬੈਂਕਾਕ। ਨਾਈਸ ਟੂ ਮੀਟ ਯੂ ਟੂ ਜੀ। ਸੇਮ ਹੇਅਰ। ਨਾਈਸ ਟੂ ਮੀਟ ਯੂ ਜੀ। ਬਾਏ। ਚੰਗਾ ਜੀ। ਬੋਲ ਓਏ ਪੱਟੂ, ਕਿੱਥੇ ਆ ਤੂੰ? ਸਾਲਿਓ ਤੁਹਾਨੂੰ ਕੀ ਲੈਣਾ ਦੇਣਾ? ਮੈਂ ਭਾਵੇਂ ਟੱਠੇ ਖੁੱਜ ਜਾਵਾਂ। ਉਹ ਅੱਛਾ ਇੱਕ ਕੰਮ ਕਰ ਯਾਰ, ਉਹ ਟਾਈਮ ਸਿਰ ਗੈਰੇਜ 'ਚ ਆ ਜੀ, ਨਹੀਂ ਤਾਂ ਭਾਜੀ ਨੇ ਬੂਹਾ ਲਾ ਦੇਣਾ। ਫੇਰ ਨਾ ਕਹੀ ਸਾਨੂੰ। ਤੁਸੀਂ ਦੋਨੋਂ ਮਿਲੋ ਸਹੀ, ਮੈਨੂੰ ਛੱਡਾਂਗਾ ਨਹੀਂ ਤੁਹਾਨੂੰ। ਬਲੱਡੀ ਨੌਨਸੈਂਸ, ਮੈਂ ਨਹੀਂ ਗੱਲ ਕਰਨੀ ਤੁਹਾਡੇ ਨਾਲ। ਦਫਾ ਹੋ ਜਾਓ ਦੋਨੋਂ। Hey, excuse me. You are Punjabi? हैं जी? How do you coming now? ਇੱਕ ਤਾਂ ਤੁਸੀਂ ਸ਼ਰਾਬ ਪੀ ਕੇ ਗਾਲਾਂ ਕੱਢਦੇ ਪਏ ਹੋ, ਫਿਰ ਉਤੋਂ ਟੁੱਟੀ ਫੁੱਟੀ ਅੰਗਰੇਜ਼ੀ ਵੀ ਬੋਲਦੇ ਪਏ ਹੋ ਤੇ ਇਟਸ ਅੰਡਰਸਟੂਡ ਨਾ ਕਿ ਤੁਸੀਂ ਤਾਂ ਪੰਜਾਬੀ ਹੋ। ਵੈਸੇ why were you abusing? ਉਹ ਮੇਰੇ ਯਾਰ ਹੈ ਕਿ ਜੀ, ਪਰ ਬੜੇ ਕੰਜਰ ਹੈ। ਅੱਛਾ। ਉਹਨਾਂ ਦੇ ਕਰਕੇ ਮੈਨੂੰ ਇੰਨੀ ਦੂਰੋਂ ਪੈਦਲ ਆਣਾ ਪਿਆ ਇੱਥੇ। ਉਹ ਤਾਂ ਠੀਕ ਆ, ਪਰ ਤੁਹਾਨੂੰ ਨਾ ਗਾਲਾਂ ਨਹੀਂ ਸੀ ਕੱਢਣੀਆਂ ਚਾਹੀਦੀਆਂ। ਨਹੀਂ, ਉਹ ਤਾਂ ਜੀ ਮੈਂ दारू पी ली ना, ऐस करके निकल गई हैं। सूफी था मैं, बड़ा डरपोक का। वेरी फनी, क्यूट हो जाए। वैसे बड़िया चंगिया गल्ला करदे हो तुसी। ओ जी, तुसी गलत बोलता। क्यूटो नहीं, फट्टो। मेरा मतलब फट्टू। मेरे सारे यार मैनू फट्टू बुलांदे। फट्टू? वेरी फनी। Okay, nice to meet you, Vattu. By the way, I am Sona, and I'm going now. Bye. मैं तो अनु का ड्रॉप कर दवा। ठीक है। Thanks, dude. I mean, Vattu. एक मिनट। शोरा जी ध्यान नाल, ध्यान नाल। ਉਹ ਯਾਰ ਫੱਟੂ ਨਹੀਂ ਆਇਆ ਹਾਲੇ ਤਾਈਂ। ਆ ਜਾਊਗਾ। ਤੂੰ ਦਾਰੂ ਪਾ, ਉਹਦੇ ਬੱਜੀਆਂ ਵੀ ਅੱਜ ਬਹੁਤ। ਓਏ ਕੁੱਤਿਆਂ, ਕੁੜੀਆਂ ਦੇਖ ਕੇ ਬਦਲ ਗਏ। ਇਹਨੇ ਥੱਪੜ ਮਾਰੇ ਮੇਰੇ। ਮਾਮਾ ਕੁੜੀਆਂ ਦੇਖ ਕੇ ਤਾਂ ਸਾਡੇ ਮਾਣਯੋਗ ਰਜਨੀ ਕਾਂਜੀ ਬਦਲ ਗਏ ਸੀ ਰੋਬੋਟ ਫਿਲਮ 'ਚ। ਅਸੀਂ ਚੀਜ਼ ਕੀ ਆ। ਨਾਲੇ ਉਹ ਕੁੜੀਆਂ ਥੋੜੀ ਸੀ ਵੀਰੇ, ਹੀਰਿਆਂ ਦਾ ਲੱਗਦਾ। ਕਿੰਨੀ ਦੇਰ ਆ ਗੈਰੇਜ 'ਚ ਰੁਕੇ ਰਵਾਂਗੇ? Don't worry, I have an idea.
ਆ ਜਿਹੜਾ ਤੂੰ ਅੰਗਰੇਜ਼ੀ ਚ ਬੋਲਿਆ ਨਾ ਪੱਕਾ ਘੈਂਟ ਆਈਡੀਆ ਹੋਊਗਾ। ਦੱਸ। ਗੱਲ ਇਦਾਂ ਆ, ਆਪਾਂ ਕਬੀਰ ਗਿੱਲ ਦੀਆਂ ਭੈਣਾਂ ਨੂੰ ਫਸਾ ਲੈਨੇ ਆ, ਠੀਕ ਆ, ਤੇ ਉਹਨਾਂ ਦੇ ਪੈਸੇ ਯੂਜ਼ ਕਰਕੇ ਕੈਨੇਡਾ। ਵਾਹ 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 ਵਾਹ। ਹੁਣ ਕੁੜੀਆਂ ਕੋਲੋਂ ਪੈਸੇ ਲਓਗੇ? ਕਾਕਾ ਜੀ ਹਿਸਟਰੀ ਦੇ ਪੰਨੇ ਫਰੋਲ ਕੇ ਵੇਖ ਲਓ, ਕੁੜੀ ਕਿੰਨੀ ਵੀ ਅਮੀਰ ਹੋਏ, ਜੇ ਕਦੇ ਕਿਸੇ ਕੁੜੀ ਦੇ ਕਿਸੇ ਮੁੰਡੇ ਤੇ ਤੇਲਾ ਵੀ ਖਰਚਿਆ ਹੋਵੇ ਗੱਲਾਂ ਮਾਰਦੇ ਐ। ਉਹ ਤੂੰ ਬਕਵਾਸ ਨਾ ਕਰ, ਠੀਕ ਆ? ਤੂੰ ਵੀ ਕੋਈ ਅਮੀਰ ਕੁੜੀ ਲੱਭ ਤੇ ਉਹਨਾਂ ਸੈੱਟ ਹੋ ਕੇ ਬੈਂਕਾਕ ਤੋਂ ਨਿਕਲ। ਚੱਲ ਚੱਲ ਵੱਡਾ ਆ। ਮੈਂ ਸੋਨੇ ਜੀ ਨੂੰ ਧੋਖਾ ਨਹੀਂ ਦੇ ਸਕਦਾ। ਸੋਨਾ ਜੀ ਸਾਲਾ ਇਹ ਕਿਹੜੀ ਜੀ ਆ ਗਈ? ਉਹਨੇ ਮੈਨੂੰ ਪੱਬ ਚ ਮਿਲੀ ਸੀ। ਅੱਛਾ, ਤੇ ਉਹਨੇ ਮੈਨੂੰ ਸਵੀਟਾ ਵੀ ਕਿਹਾ। ਓਏ ਹੋਏ, ਉਹਨੇ ਦਾਰੂ ਤਾਂ ਨਹੀਂ ਪੀਤੀ ਸੀ? ਇੱਥੇ ਤਾਂ ਕੁੜੀਆਂ ਸੂਫੀ ਝੂਠ ਬੋਲੀ ਜਾਂਦੀਆਂ। ਪੱਕਾ ਉਹਨੇ ਦਾਰੂ ਪੀਤੀ ਨਹੀਂ ਜਿਹੜਾ ਉਹਨੇ ਤੈਨੂੰ ਸਵੀਟੂ ਕਹਿਤਾ। ਉਹ ਨਹੀਂ ਯਾਰ, ਸੱਚੀ ਸ਼ਕਤੀਮਾਨ ਦੀ ਸੋ ਉਹਨੇ ਮੈਨੂੰ ਸਵੀਟੋ ਕਿਹਾ ਸੀ। ਹਾਂ ਫੇਰ ਗੱਲ ਸੁਣ। ਹਾਂ ਦੱਸ ਬਈ, ਜਾਂ ਤਾਂ ਉਹ ਕੁੜੀ ਅੰਨੀ ਹੋਣੀ ਆ ਜਾਂ ਉਹਨੂੰ ਕਿਸੇ ਨੇ ਕਹਿਤਾ ਹੋਣਾ ਕਿ ਦੁਨੀਆ 'ਚ ਬੰਦੇ ਮੁੱਕਣ ਵਾਲੇ ਆ। ਚਲੇ ਚੱਲ ਮੇਰਾ ਬੱਚਾ, ਚੱਲ। ਮੈਂ ਨਹੀਂ, ਮੈਂ ਸੋਚਦਾ ਜਦੋਂ ਪੀਆ ਆ ਕੀ ਗੱਲ ਆ ਯਾਰ? ਕੁੜੀ ਨਾਲ ਪੈਗ ਲਾ ਲਿਆ, ਸਾਨਾ ਵੀ ਲਾਣੇ ਪੈਣੇ ਆ। ਇੱਕ ਪੈਗ ਲਾਉਣਾ, ਮੈਂ ਨਹੀਂ ਪਾਉਣਾ। ਲੈ 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 ਲੈ, ਫੜ ਲੈ ਫੜ ਲੈ। ਸ਼ਿਵਰੇ ਮਿਲਣੇ, ਸ਼ਿਵਰੇ ਵੀਰੇ। ਚੀਅਰਸ। ਇਹੋ ਜਿਹੀ ਗੱਡੀ ਲੈਣੀ ਕੈਨੇਡਾ ਜਾ ਕੇ ਹੈ ਜਮਾਨ। ਓ ਜਿਗਰ। ਹਾਂਜੀ ਭਾਜੀ। ਐਡਰੈਸ ਫੜ, ਇਹਨਾਂ ਦੀ ਗੱਡੀ ਸਰਵਿਸ ਤੇ ਲੈ ਆ। ਠੀਕ ਆ ਭਾਜੀ। ਹੈਰੀ ਤੂੰ ਵੀ ਨਾਲ ਜਾ। ਠੀਕ ਆ ਭਾਜੀ। ਓਏ ਫੱਟੂ, ਤू उधर की कर रहे हैं? हाँ जी हाँ जी। तू इधर गड्डी साफ कर, कपड़ा मार इधर। शाबाश। मैं तो जितना ड्रेस नहीं लग रहा सी। ਆ ਫੜੋ ਗੱਡੀ ਦੀ ਚਾਬੀ। ਬਿੱਟੂ ਭਾਈ ਨੂੰ ਕਹਿਣਾ ਗੱਡੀ ਠੀਕ ਕਰਕੇ ਸ਼ਾਮ ਨੂੰ ਟਾਈਮ ਸਿਰ ਭੇਜ ਦੇ। ਸ਼ਾਮ ਕੇ ਵੱਡੇ ਮੂੰਹ ਵਾਲਿਆ। ਵਧੀਆ ਸ਼ਾਪਿੰਗ ਹੋ ਗਈ ਆਪਣੀ। 70% ਡਿਸਕਾਊਂਟ ਚ ਚੱਲਦਾ ਪਿਆ ਸੀ। ਨਵੀਂ ਨਵੀਂ ਗੱਡੀਆਂ ਲੈ ਕੇ ਆਉਂਦੇ ਨੇ, ਸਾਡੇ ਵਾਸਤੇ ਪਰਫੈਕਟ ਹੈ। यार पिंड की जिंदगी की बड़ी याद आती है यार। तू सही कह रहे हैं यार, कनेडा जाने की सोची साड़ी तो जिंदगी बदल के रह गई यार। यार जी अपनी यारी सानू इत्थे तक लेके आई है ना, फिर गां भी लेके जाओ। वो चल छड़ यार, हुण तू रवाएगा। चलो गेड़ी मार के आने। चलो साले क्या काम करते हैं?
बैंकॉक दी मच्छी नहीं नहीं फोटो ना खिंचो भाई मैं ਤੇ ਭਰਾ ਸਾਡਾ ਕੈਨੇਡਾ ਤੋਂ ਮੱਛੀ ਖਾਣ ਆਉਂਦਾ ਬੈਂਕਾਕ 'ਚ ਹੈ ਉਹ ਹੈਰੀ ਲਾਏ ਦੇ ਪਿਓ ਨੂੰ ਫੋਨ ਹੁਣੀ ਫੋਨ ਲਾ ਭਾਈ ਨਾ ਲਾਇਓ ਡੈਡੀ ਮੰਦਰ ਗਏ ਹੁਣ ਕੋਈ ਗੱਲ ਹੀ ਨਹੀਂ ਆਪਾਂ ਸਾਰੇ ਫੋਟੋ ਫੇਸਬੁੱਕ ਤੇ ਪਾ ਦੇਣੀ ਆ ਨਾਲੇ ਸਾਰੇ ਪਿੰਡ ਨੂੰ ਪਤਾ ਲੱਗ ਜੂ ਕਿ ਜਿਹੜਾ 21 ਲੱਖ ਦਾ ਚੱਕ ਭੈਣ ਨੂੰ ਰੱਖੜੀ ਦਿੱਤਾ ਸੀ ਉਹ ਆਇਆ ਕਿੱਥੋਂ ਉਹ ਲਾਡੀ ਚੱਲ ਪਾ ਫੇਸਬੁੱਕ ਤੇ ਛੇਤੀ ਪਾ ਪਰ ਪਰ ਜੇ ਮੇਰੇ ਤੋਂ ਡਿਲੀਟ ਹੋ ਗਈ ਫੜਾ ਡੱਫਰ ਨਾ ਹੋਵੇ ਤਾਂ ਇਹਨੂੰ ਮੈਂ ਕਰਦਾ ਭਾਈ ਨਾ ਪਾਓ ਯਾਰ ਮੈਂ ਤੁਹਾਡਾ ਭਰਾ ਆ ਜੀ ਸਾਲਾ ਉੱਥੇ ਤਾਂ ਕਹਿੰਦਾ ਸੀਗਾ ਕਿ ਕਦੀ ਲੁਧਿਆਣੇ ਵਾਲਾ ਟੋਲ ਟੱਪਿਆ ਹੁਣ ਭਰਾ ਆ ਭਾਈ ਨਾ ਪਾਓ ਪਲੀਜ਼ ਕਿਉਂ ਮੇਰੀ ਨੀਂਦ ਤੇ ਚੈਨ ਉਡਾਈ ਹੋਈ ਹੈ ਨੀਂਦ ਤਾਂ ਪਤਾ ਨਹੀਂ ਕਾਕਾ ਆ ਚੈਨ ਮੈਨੂੰ ਦੇ ਦਿਓ ਭਾਜੀ ਤੁਸੀਂ ਰੱਖ ਲਓ ਸਭ ਕੁਝ ਰੱਖ ਲਓ ਆ ਪੈਸੇ ਵੀ ਰੱਖ ਲਓ ਮੈਨੂੰ ਇਹਨਾਂ ਦੱਸ ਦੇ ਕਰਨਾ ਕੀ ਮੇਰਾ ਵੀਰ ਇੱਕ ਕੰਮ ਕਰ ਸਾਡੇ ਰਹਿਣ ਦਾ ਸਾਡੇ ਖਾਣ ਪੀਣ ਦਾ ਸਾਡੀ ਸ਼ਾਪਿੰਗ ਦਾ ਤੇ ਇੱਥੇ ਹਰ ਮਹੀਨੇ 30,000 ਦੇਣ ਦਾ ਵਾਅਦਾ ਕਰ ਤਾਂ ਜਾਨ ਛੱਡਾਂਗੇ ਤੇਰੀ ਕਿਉਂ ਓਏ ਪਾ ਇਹ ਫੋਟੋ ਪਾ ਇਹ ਫੋਟੋ ਇੱਕ ਮਿੰਟ ਮੇਰਾ ਮਤਲਬ ਕਿਉਂ 30,000 ਬਾਤ ਹੀ ਕਿਉਂ ਉਹਦੇ ਨਾਲ ਕੀ ਕਰਨਾ ਦੋ ਵਾਰੀ ਮਸਾਜ ਕਰੋਗੇ ਖਤਮ ਹੋ ਜਾਣਾ ਘੱਟੋ 35,000 ਬਾਤ ਲੋ ਫੋਟੋ ਅਪਲੋਡ ਨਾ ਕਰਿਓ ਪਲੀਜ਼ ਮੇਰਾ ਵੀਰ फोटो अपलोड ना करे वे लो मेरा भरा नहीं करते भाई अपलोड ना करे वीरे फोटो अपलोड ना करे आजा भाई बदल दिए उधर इतने सारे नोट हेलो हेलो अपने हैरी कौन जी ओए सालिया नंबर नहीं सेव किया तो नंबर सेव किया ताई दा पूछा कौन जी की मतलब ਇਹ ਹੈ ਕਿ ਅਸੀਂ ਹੁਣ ਡਿਸਾਈਡ ਕਰ ਲਿਆ ਅਸੀਂ ਹੁਣ ਕਿਸੇ ਗੈਰ ਗੁਰੂ ਦੇ ਕੰਮ ਨਹੀਂ ਕਰਨਾ ਓਏ ਕੀ ਬਕਵਾਸ ਕਰ ਰਹੇ हैं पैसे नहीं कमाने ਪੈਸੇ ਦੀ ਕੋਈ ਕਮੀ ਹੈ ਸਾਨੂੰ ਪੈਸਾ ਬੜਾ ਆਪਣੇ ਕੋਲੇ ਸਾਡੇ ਕੋਲੇ ਟੈਨਸ਼ਨ ਕਾਹਦੀ ਕਾਕਾ ਬਸ ਤੂੰ ਨਾ ਕਰ ਤੂੰ ਸਾਨੂੰ ਫੋਨ ਨਹੀਂ ਕਰਨਾ ਓਏ ਓਏ ਤੂੰ ਹੋਸ਼ ਵਿੱਚ ਹੈ ਕਿ ਨਹੀਂ ਸਵੇਰੇ ਗੱਡੀ ਕੌਣ ਛੱਡਣ ਜਾਏਗਾ ਡਿਲੀਵਰੀ ਹੁਣ ਕੱਲ ਤੂੰ ਰਹੇਗਾ ਗੱਡੀਆਂ ਦੀ ਅਸੀਂ ਚੱਲੇ ਆ ਮਹਿਮਾਨਾਂ ਗਲਾਸੀਆਂ ਲਾਉਣ ਸ਼ੀਸ਼ੇ ਦਾ ਗਲਾਸ ਵਿੱਚ ਦਾਰੂ ਫਸਕ ਗਲਾਸ ਹੌਲੇ ਹੌਲੇ ਹੋਈ ਜਾਂਦਾ ਦਿਲ ਬਦਮਾਸ਼ ਸ਼ੀਸ਼ੇ ਦਾ ਗਲਾਸ ਵਿੱਚ ਦਾਰੂ ਫਸਕ ਗਲਾਸ ਹੌਲੇ ਹੌਲੇ ਹੋਈ ਜਾਂਦਾ ਦਿਲ ਬਦਮਾਸ਼ ਸਾਰੀ ਤੂੰ ਕਰ ਲੈ ਤਿਆਰੀ ਸਾਡੇ ਨਾਲ ਨੱਚੀ ਸਾਡੇ ਨਾਲ ਸਵੇਰ ਤੱਕ ਨੱਚ ਲਗਾਤਾਰ ਚੱਕ ਲੋ ਪਾ ਲਈਆਂ ਮਿੱਤਰਾਂ ਨੇ ਦਾਰੂ ਨਾਲ ਯਾਰੀਆਂ ਸਾਡੇ ਨਾਲ ਘੁੰਮਦੀਆਂ ਘੈਂਟ ਰੰਨਾਂ ਸਾਰੀਆਂ ਪਾ ਲਈਆਂ ਮਿੱਤਰਾਂ ਨੇ ਦਾਰੂ ਨਾਲ ਯਾਰੀਆਂ ਸਾਡੇ ਨਾਲ ਘੁੰਮਦੀਆਂ ਘੈਂਟ ਰੰਨਾਂ ਸਾਰੀਆਂ Ladies and gentlemen, अपने अपने फड़ लो गैंग पार्टी वाली नाइट है so दारू पीना राइट है म्यूजिक बजे लाउड पूरे जोश बच्चे क्राउड शबाब है कबाब है और महंगी शराब है जड़ी ब्लैक सूट में नचदी ना उसदा जवाब है कुड़ियां ने स्लिम ते सलीक होए नचने दा स्टाइल भी यूनिक होए ਕੁੜੀਆਂ ਨੇ ਸਲਿਮ ਤੇ ਸਲੀਕ ਹੋਏ ਨੱਚਣੇ ਦਾ ਸਟਾਈਲ ਵੀ ਯੂਨੀਕ ਹੋਏ ਉਹ ਟਕ ਟਕ ਲੱਗਦੇ ਹੁਲਾਰਿਆਂ ਨੂੰ ਅੱਖ ਹੋਈ ਜਾਂਦੀ ਐ ਫਰੀਕ ਹੋਏ ਇਹ ਮੇਰੇ ਨਾਲ ਸੱਟ ਸਾਡੀ ਜੋੜੀ ਪਰਫੈਕਟ ਲੈ ਡੁੱਬੂਗਾ ਸਾਨੂੰ ਇਹ ਨੈਣਾ ਦਾ ਖੁਮਾਰ ਚੱਕ ਲੋ ਪਾ ਲਈਆਂ ਮਿੱਤਰਾਂ ਨੇ ਦਾਰੂ ਨਾਲ ਯਾਰੀਆਂ ਸਾਡੇ ਨਾਲ ਘੁੰਮਦੀਆਂ ਘੈਂਟ ਰੰਨਾਂ ਸਾਰੀਆਂ ਪਾ ਲਈਆਂ ਮਿੱਤਰਾਂ ਨੇ ਦਾਰੂ ਨਾਲ ਯਾਰੀਆਂ ਸਾਡੇ ਨਾਲ ਘੁੰਮਦੀਆਂ ਘੈਂਟ ਰੰਨਾਂ ਸਾਰੀਆਂ ਐਟਮੋਸਫੇਅਰ ਹੈ ਪੂਰਾ ਟਾਈਟ ਪੈਗ ਮਾਰੋ ਲਾਈਟ ਇੱਥੇ ਨੱਚ ਫਨ ਕਰੀ ਜਾਦੂ ਜਿਹੜੀ ਮਰਜੀ ਤੇ ਤੂੰ ਚਾਂਸ ਮਾਰ ਪੈ ਮੇਰੇ ਵਾਲੀ ਕਰੀ ਨਾ ਟੱਚ ਲਾਈਟ ਤੇ ਹੋ ਕੇ ਨੱਚ ਲੈ ਮਾਈਕਲ ਜੈਕਸਨ ਦੇ ਚੇਲੇ ਵਨ ਥਿੰਗ ਕਾਕਾ ਕੀਪ ਇਨ ਮਾਈਂਡ ਅਸੀਂ ਤਾਂ ਹੈਗੇ ਵੇਲੇ ਖਾਣ ਪੀਣ ਦੇ ਅਸੀਂ ਆ ਸ਼ੌਕੀਨ ਓਏ ਉੱਤੋਂ ਐਵੇਂ ਜਾਜ਼ ਵੀ ਰੰਗੀਨ ਓਏ ਖਾਣ ਪੀਣ
मसाज आओ जी आओ वेलकम सर सर आ जाओ जी आओ आओ आ जाओ जी पंजाबियों दी बैटरी छेड़ो चेकिंग कराओ पर्स तले करो पैसे पैसे काका दूसरी किश्त नहीं मिली ਮਸਾਈ ਕਰਾ ਦੇਣਾ ਮੇਰੀ ਵਾਕ ਵੀ ਹੈਗੀ ਇੱਥੇ ਨਾਲੇ ਸਾਡੇ ਪੈਸੇ ਮੁੱਕ ਗਏ ਆ ਆ ਤਾਂ ਮਰ ਜਾਣਾ ਤੁਹਾਡੀ ਆ ਹੁਣ ਇੱਧਰ ਉੱਧਰ ਨਾ ਦੇਖ ਇੱਧਰ ਦੇਖ ਲੈ ਲਓ ਯਾਰ ਪੈਸੇ ਲੈ ਲਓ ਲਿਆ ਦੇ ਦੇ ਫੜਾ ਦੇ ਭਾਜੀ ਗਲਤ ਗੱਲ ਹੈ 10 ਬਾਅਦ ਦੇ ਦੋ ਮੈਨੂੰ ਭੁੱਖ ਲੱਗੀ ਯਾਰ 10 ਬਾਅਦ ਦੇ ਦੋ ਵਿੱਚੋਂ ਰੱਬ ਦੇਖਦਾ ਆਇਓ ਭਾਈ ਚਲੋ ਮਸਤੀ ਕਰ ਬੋੜੇ ਨਿਕਲ ਬੋੜੇ ਸਾਡੇ ਗਰੀਬਾਂ ਦੇ ਪੈਸੇ ਮਾਰਿਆ ਤੂੰ ਯਾਰ ਰੋਂਗ ਮੈਨ ਬੈਡ ਪੀਪਲ ਕਮਾਲ ਹੈ ਵੈਸੇ ਕੁੜੀਆਂ ਤੋਂ ਪੈਸੇ ਐਸੀ ਕਮਾ ਰਹੇ ਆ ਉਹ ਸਾਡੇ ਕੋਲੇ ਪੈਸੇ ਲੈ ਕੇ ਕੁੜੀਆਂ ਤੋਂ ਉਡਾਈ ਜਾ ਰਹੇ ਆ ਯਾਰ ਪੈਸੇ ਹੁਣ ਫੇਰ ਵੀ ਇਹ ਤੇ ਸਾਲੇ ਬਾਤ ਆ ਰੁਪਈਏ ਨਾਲ ਡਬਲ ਰੇਟ ਹੁੰਦਾ ਇਹਦਾ ਮੈਂ ਤੇ ਆਪ ਬੜੀ ਟੈਨਸ਼ਨ ਚ ਹੈਗਾ ਭੋਲੀ ਪਰਿਓ ਮੇਰੇ ਕੋਲ ਇੱਕ ਸਕੀਮ ਹੈ ਕੀ ਅਸੀਂ ਸੁਪਾਰੀਆਂ ਦੇ ਦਿੰਨੇ ਆ ਤੇਰੀ ਸਕੀਮ ਹੈ ਮੈਨੂੰ ਪਹਿਲੇ ਪਤਾ ਸੀ ਤੇਰੀ ਹੋਣੀ ਹੈ ਸਾਲਾ ਤੇਰਾ ਕੀ ਖਿਆਲ ਹੈ ਮੈਂ ਬੈਂਕਾਕ ਚ ਆਹ ਕੰਮ ਛੱਡ ਕੇ ਤੇ ਹੁਣ ਸੁਪਾਰੀ ਦਾ ਖੋਖਾ ਖੋਲਣਾ ਓ ਯਾਰ ਸੁਪਾਰੀਆਂ ਉਹ ਨਹੀਂ ਬੰਦੇ ਮਾਰਨ ਦੀਆਂ ਸੁਪਾਰੀਆਂ ਮੈਂ ਇੱਥੇ ਇੱਕ ਇਹੋ ਜਿਹੇ ਬੰਦੇ ਨੂੰ ਜਾਣਨਾ ਜਿਹੜਾ ਸਾਡੀ ਇਹ ਪ੍ਰੋਬਲਮ ਮਿੰਟਾਂ 'ਚ ਖਤਮ ਕਰ ਸਕਦਾ ਹੈ ਕੌਣ ਉਹਦਾ ਨਾਮ ਪਤਾ ਕੀ ਹੈ ਬੱਬੂ ਡਾਨ ਟਰਮੀਨੇਟਰ ਬੱਬੂ ਡੋਨ ਨੂੰ ਮਿਲਣਾ ਸੀ ਜੀ ਓ ਬੱਬੂ ਡੋਨ ਹਾਂਜੀ ਪਰ ਤੁਸੀਂ ਬੱਬੂ ਡੋਨ ਨੂੰ ਹਾਲੇ ਨਹੀਂ ਮਿਲ ਸਕਦੇ ਉਹ ਕਿਉਂ ਬੱਬੂ ਡੋਨ ਦੀ ਮੈਡੀਟੇਸ਼ਨ ਦਾ ਟਾਈਮ ਹੈ ਤੇ ਤੁਸੀਂ ਇਹ ਟੋਕਨ ਫੜੋ ਤੇ ਇੱਥੇ ਹੀ ਵੇਟ ਕਰੋ ਟੋਕਨ ਅਸੀਂ ਯਾਰ ਸਿਲੰਡਰ ਲੈਣਾ ਹੈ ਉਹ ਚੁੱਪ ਕਰਿਓ ਲਾਈਨ ਲੱਗੀ ਹੈ ਨਾ ਅੱਛਾ ਚੁੱਪ ਕੇਲੇ ਤੁਸੀਂ ਸਿਧਾੜੀ ਵਾਲੇ ਗੁਰੂ ਜੀ ਮੈਂ ਕਰਾ ਲਈ ਸੇਵਾ ਬਦਮਾਸ਼ੀ ਤੇ ਕਤਲ ਕਰਨ ਵਿੱਚ ਤੁਸੀਂ ਮੇਰੇ ਗੁਰੂ ਦੇਵਾ ਕਾਨੂੰਨ ਦਾ ਡਰ ਰਹੇ ਨਾ ਚੁਗੇ ਨਾ ਮੇਰੀ ਧੌਣ ਮੈਂ ਤੁਹਾਡਾ ਬੱਬੂ ਡਾਨ ਮੈਂ ਡਾਨ ਯਾਰ ਯੂ ਲੌਸਟ ਮਾਈ ਲਾਰਡ ਓਹ ਮਾਫ ਕਰਨਾ ਗੁਰੂਦੇਵ ਤੁਹਾਡਾ ਤਾਂ ਅੰਗਰੇਜ਼ੀ ਦੇ ਵਿੱਚ ਹੱਥ ਤੰਗ ਸੀ ਮੇਰੇ ਕਹਿਣ ਦਾ ਮਤਲਬ ਹੈ ਤੁਸੀਂ ਕਿੱਥੇ ਚਲੇ ਗਏ ਹੋ ਕਿੱਥੇ ਗਵਾਚ ਗਏ ਹੋ ਤੁਸੀਂ ਜਾਣ ਲੱਗੇ ਦੱਸ ਕੇ ਵੀ ਨਹੀਂ ਗਏ ਐਡੀ ਕੀ ਕਹਾਂ ਸੀ ਜਾਣ ਦੀ ਘੱਟੋ ਘੱਟ ਦੱਸ ਕੇ ਤਾਂ ਜਾਂਦੇ ਜੇ ਜਾਣਾ ਹੀ ਸੀ ਤਾਂ ਜਾਣ ਤੋਂ ਪਹਿਲਾਂ ਮੈਨੂੰ ਰਾਕਟ ਲਾਂਚਰ ਦਾ ਚਲਾਉਣਾ ਸਿਖਾ ਜਾਂਦੇ ਉਹਨੂੰ ਪਏ ਨੂੰ ਜੰਗਾਹ ਲੱਗ ਰਹੀ ਹੈ ਦੱਸੋ ਹੁਣ ਮੈਂ ਉਹਦਾ ਕੀ ਕਰਾਂ ਤੇ ਤੁਹਾਨੂੰ ਮੈਂ ਕਿੰਨੇ ਵਾਰ ਫੋਨ ਕਰ ਰਿਹਾ ਫੋਨ ਤੁਹਾਡਾ ਸਵਿਚ ਆਫ ਆ ਰਿਹਾ ਤੇ WhatsApp ਤੇ ਤੁਹਾਨੂੰ ਮੈਸੇਜ ਡਿਲੀਵਰ ਨਹੀਂ ਹੋ ਰਿਹਾ BVM ਤੁਹਾਡਾ ਤਾਂ ਆਫ ਪਿਆ ਗੁਰੂਦੇਵ ਤੁਹਾਡੀ ਉਹੀ ਪੁਰਾਣੀ ਯਾਦ ਤੁਸੀਂ ਬਿੱਲ ਨਹੀਂ ਭਰਿਆ ਹੋਣਾ ਬਿੱਲ ਟਾਈਮ ਤੇ ਭਰਿਆ ਕਰੋ ਡੋਂਟ ਮਾਈਂਡ ਮੇਰਾ ਮਤਲਬ ਮੈਂ ਤੁਹਾਨੂੰ ਮਿਸ ਕਰ ਰਿਹਾ ਤੁਸੀਂ ਆਓ ਮੈਨੂੰ ਰਾਕਟ ਲਾਂਚਰ ਚਲਾਉਣਾ ਸਿਖਾਓ ਆਓ ਗੁਰੂਦੇਵ ਆ ਜਾਓ This is your kiss time. No it's time. Please sir. ਹਾਏ ਹਾਏ ਰਿਕੁਐਸਟ ਕਰਦੀ ਆ यस हाँ कबीर हाँ कबीर तेरा कम हो जाएगा डोंट वरी सर दो तोते आए ने मिलने ਸ਼ਰਲੀ ਜਿਉਂਦਾ ਹੀ ਆ ਬਸ ਕਿਰਪਾ ਹੈ ਜੀ ਤੁਹਾਡੀ ਬੱਬੂ ਸਾਹਿਬ ਕੰਮ ਸੀ ਛੋਟਾ ਜਿਹਾ ਬੰਦਾ ਮਰਵਾਣਾ ਹੈ ਇੱਕ ਕੰਮ ਬਾਤ ਹਾਂਜੀ ਇਹ ਕੀ ਹੈ ਇਹ ਤੇ ਜਿਵੇਂ ਮੇਰੀ ਮੰਮੀ ਕਹਿੰਦੀ ਆ ਕਿਸੇ ਘਰ ਚਾਹੀਦਾ ਖਾਲੀ ਹੱਥ ਨਹੀਂ ਚਾਹੀਦਾ ਤੁਹਾਡੇ ਲਈ ਕੇਲੇ ਲੈ ਕੇ ਆਏ ਆਪਣੀ ਮੰਮੀ ਨੂੰ ਕਹਿ ਕੇਲੇ ਮਾਮੇ ਦੇ ਘਰ ਲੈ ਕੇ ਜਾਈਦਾ ਹੈ ਜਦੋਂ ਡਾਊਨ ਦੇ ਘਰ ਆਈਦਾ ਹੈ ਤਦ ਸ਼ਰਾਬ
ਸ਼ਵਾਬ ਤੇ ਕਬਾਬ ਲੈ ਕੇ ਜਾਈਦਾ ਠੀਕ ਹੈ ਜੀ ਹੁਣ ਦੱਸ ਕਿਹਨੂੰ ਮਾਰਨਾ ਹੈ ਐਨੂੰ ਜੀ ਮਾਰ ਦੇ ਨਹੀਂ ਬਾਬੂ ਸਾਹਿਬ ਨਹੀਂ ਗੱਲ ਨਹੀਂ ਸਮਝੇ ਮੇਰੇ ਕਹਿਣ ਦਾ ਮਤਲਬ ਸੀ ਇਹਨੂੰ ਪਤਾ ਕਿ ਕਿੰਨੂੰ ਮਾਰਨਾ ਇਹ ਤੇ ਮੇਰਾ ਮਾਲਕ ਹੈ ਜੀ ਲੱਗਦਿਆ ਮਾਲਕ ਦੇ ਆ ਜੇ ਥੋੜਾ ਜਿਹਾ ਲੇਟ ਹੋ ਜਾਂਦਾ ਨਾ ਤਾਂ ਤੇਰੇ ਮਾਲਕ ਦੇ ਅੱਗੇ ਲੇਟ ਲੱਗ ਜਾਣਾ ਸੀ This time, sir. ਆ ਬੰਦੇ ਆ ਜੀ ਆਲੋ ਐਡਵਾਂਸ ਹੋਰ ਵੀ ਜਿੰਨੇ ਪੈਸੇ ਕਹੋਗੇ ਦੇ ਦਾਂਗਾ ਇਹ ਸਾਲੇ ਬਚਣੇ ਨਹੀਂ ਚਾਹੀਦੇ ਦਰਅਸਲ ਡੋਨ ਸਾਹਿਬ ਪਤਾ ਕੀ ਗੱਲ ਆ ਮੇਰੀਆਂ ਨੇ ਇਹਨਾਂ ਕੋਲ ਕੁਝ ਪਰਸਨਲ ਸਨੈਪਸ ਹੈਗੇ ਆ ਉਹ ਵਾਪਸ ਕਰਾ ਦਿਓ ਖੁਸ਼ ਕਰ ਦਿਆਂਗਾ ਜਿੱਦਾਂ ਦੀ ਥਾਈ ਮਸਾਈ ਕਹੋਗੇ ਕਰਾ ਦਿਆਂਗਾ ਡੋਂਟ ਵਰੀ ਤੁਹਾਡਾ ਕੰਮ ਹੋ ਜਾਏਗਾ ਤੁਸੀਂ ਆਪਣਾ ਬਿਜ਼ਨਸ ਕਰੋ ਧਿਆਨ ਦੇ ਨਾਲ ਤੁਹਾਡੀਆਂ ਫੋਟੋਆਂ ਵੀ ਮਿਲ ਜਾਣਗੀਆਂ ਤੇ ਇਹਨਾਂ ਦੀਆਂ ਫੋਟੋਆਂ ਦੇ ਉੱਤੇ ਹਾਰ ਵੀ ਟੰਗ ਦਿਆਂਗਾ ਥੈਂਕ ਯੂ ਇੱਥੇ ਤਾਂ ਸੀਗੇ ਯਾਰ ਕਿੱਥੇ ਗਿਆ ਯਾਰ ਓ ਯਾਰ ਤੂੰ ਰੋਣ ਲੱਗ ਪਿਆ ਹਰ ਵਾਰੀ ਇਹਨੇ ਕੁਝ ਨਹੀਂ ਹੋਣ ਦੇਣਾ ਸਾਨੂੰ ਓ ਭਾਈ ਸੋਚੋ ਯਾਰ ਕੁਛ ਓ ਯਾਰ ਤੂੰ ਚੁੱਪ ਕਰ ਯਾਰ ਲੱਗਦਾ ਹੁਣ ਚੈਨ ਹੀ ਵੇਚਣੀ ਪੈਣੀ ਆ ਭੁੱਖ ਨਾਲ ਜਾਨ ਨਿਕਲੀ ਪਈ ਆ ਵੀਰੇ ਆ ਕਿੱਥੇ ਰਹਿ ਗਏ ਦੋਨੋਂ ਸੁਸੂ ਕਰਨਗੇ ਸੁਨਾਮੀ ਕਰਨਗੇ ਹਾਂ ਪੱਕਾ ਕੋਈ ਚਿੰਕੀ ਟੋਟਾ ਮਿਲ ਗਿਆ ਹੁਣ ਇਹਨਾਂ ਨੇ ਬਾਜ ਨਹੀਂ ਆਣਾ ਦੋਨਾਂ ਨੇ ਦੇਖ ਲੋ ਜ਼ਿੰਦਗੀ ਤੋਂ ਜਾਣ ਵਾਲਿਓ ਜ਼ਿੰਦਗੀ ਦੇ ਆਖਰੀ ਨਜ਼ਾਰੇ ਲੈ ਲਓ ਤੂੰ ਇੱਥੇ ਕੀ ਕਰਦਾ ਹੈ ਇੱਥੇ ਕੀ ਕਰਦਾ ਦਾ ਮਤਲਬ ਸਾਡਾ ਕੰਮ ਸਾਰੇ ਪਾਸੇ ਚੱਲਦਾ ਨਾਲੇ ਮੈਂ ਇੱਕ ਇਨਫੋਰਮੇਸ਼ਨ ਦੇਣ ਆਇਆ ਕਿਹੜੀ ਇਨਫੋਰਮੇਸ਼ਨ ਤੁਹਾਡੀ ਸੁਪਾਰੀ ਦੇ ਦਿੱਤੀ ਗਈ ਹੈ ਮਿੱਟੀ ਵਾਲੀ ਹੋਣੀ ਹੈ ਕੌੜੀ ਵਾਲੀ ਜਦੋਂ ਗੋਲੀ ਵੱਜੀ ਨਾ ਪਤਾ ਨਹੀਂ ਲੱਗਣਾ ਕਿਧਰੋਂ ਸੁਪਾਰੀ ਨਿਕਲੀ ਆ ਗੋਲੀ ਕੌਣ ਮਾਰੂ ਕਿਉਂ ਮਾਰੇਗਾ ਕੌਣ ਮਾਰੂਗਾ ਪੁੱਛਣ ਤੇ ਇਦਾਂ ਦੇ ਜਦੋਂ ਮੈਂ ਤੈਨੂੰ ਇਦਾਂ ਹੀ ਦੱਸ ਦੇਣਾ ਹੁੰਦਾ ਬਾਥ ਲੱਗਣਗੇ 7000 ਬਾਥ ਲੱਗਣਗੇ ਪੂਰੇ ਦੱਸਣ ਦੇ 7 ਦੇ ਦਾਂਗੇ ਮੇਰੇ ਕੋਲ ਪੈਸੇ ਨਹੀਂ ਹੁੰਦੇ ਹੈਰੀ ਜਿਗਰ ਆ ਜਾਣਗੇ ਨਾ ਜਿਗਰ ਕੋਲ ਪੈਸੇ ਹੁੰਦੇ ਆ ਜਿਗਰ ਦੇ ਤੂੰ ਸਾਰੇ ਪੈਸੇ ਪੱਕਾ ਹਾਂ ਪੱਕਾ ਸੱਚੀ 7000 ਹਾਂ 7000 ਇਧਰ ਆ ਜਿੰਨੀ ਛੇਤੀ ਹੋ ਸਕਦਾ ਬੈਂਕਾਕ ਤੋਂ ਨਿਕਲ ਜਾਓ ਅਸੀਂ ਸਾਰੇ ਕੈਨੇਡਾ ਚੱਲੇ ਆ ਓ ਯਾਰ ਕੈਨੇਡਾ ਜਾਓ ਚਾਹੇ ਰੋਪੜ ਜਾਓ ਇੱਥੋਂ ਨਿਕਲ ਜਾਓ ਕਿਉਂਕਿ ਤੁਹਾਡੀ ਸੁਪਾਰੀ ਮਿੰਟੋ ਨੇ ਬੈਂਕਾਕ ਦੇ ਸਭ ਤੋਂ ਵੱਡੇ ਡੌਨ ਬੱਬੂ ਡੌਨ ਨੂੰ ਦੇ ਦਿੱਤੀ ਹੈ ਮੰਮੀ ਇਹਨੂੰ ਕੀ ਹੋਇਆ ਬਹੁਤ ਖਤਰਨਾਕ ਹੈ ਖਤਰਨਾਕ ਇੱਕ ਨੰਬਰ ਦਾ ਸਣਕੀ ਆ ਉਹ ਜਿਹਨੂੰ ਉਹਨੇ ਮਾਰਨਾ ਹੁੰਦਾ ਉਹਦੀ ਫੋਟੋ ਲੈ ਕੇ ਸਾਹਮਣੇ ਵਾਲੇ ਨੂੰ ਪੁੱਛਦਾ ਇਹਨੂੰ ਕਿਤੇ ਦੇਖਿਆ ਜੇ ਕਹਦੇ ਨਹੀਂ ਦੇਖਿਆ ਫਿਰ ਉਹ ਉੱਥੇ ਹੀ ਉਹਨੂੰ ਗੋਲੀ ਮਾਰ ਦਿੰਦਾ ਇੱਕ ਨੰਬਰ ਦਾ ਸ਼ੈਤਾਨ ਦਾ ਨਾਂ ਲਿਆ ਸ਼ੈਤਾਨ ਹਾਜ਼ਰ ਮੇਰੇ 7000 ਬਾਤ ਯਾਦ ਰੱਖੀ ਮੇਰੇ ਵਿਲੇਜ ਕਹਿੰਦਾ ਸੀ ਉਹਨੇ ਸਾਡੀ ਸੁਪਾਰੀ ਦੇਤੀ ਮੈਂ ਦੱਸ ਰਿਹਾ ਹਾਂ ਬੰਦਾ ਬੱਬੂ ਡੌਨ ਬਹੁਤ ਖਤਰਨਾਕ ਹੈ ਫੋਟੋ ਦਿਖਾ ਕੇ ਓਏ ਆਏ ਬੱਬੂ ਡੌਨ ਆਏ ਸਟਾਪ ਜਾਓ ਪਿੱਛੋਂ ਸਾਹਮਣੇ ਪੁੱਛ ਕੇ ਨਾ 3 ਨੰਬਰ ਸਟੈਂਡ ਨੂੰ ਕਿਤੇ ਦੇਖਿਆ ਓਕੇ ਸਰ ਚਲੋ ਵੀ ਆ ਜਾਓ स्वादी खाओ एक प्लेट मोमो दिलाओ बाजी बिट्टू बाजी
ਇਹ ਦੇਖੋ ਇਹ ਬੰਦੇ ਦੇਖੇ ਤੁਸੀਂ ਕਿਤੇ? ਦਿਖਾਓ ਇੱਕ ਮਿੰਟ, ਇਹ ਕੌਣ ਹੈ? ਆਉਂ ਮਾਉਂ ਚਾਉਂ ਮਸਾਲਾ ਪਾਉਂ ਕਿ ਨਾ ਪਾਉਂ? ਪਾਓ ਪਾਓ ਠੋਕ ਠੋਕ ਕੇ ਪਾਓ। ਖਾਪਨ ਖਾਪ ਤਿੱਖਾ ਥੋੜਾ ਘੱਟ ਪਾ, ਨਹੀਂ ਤਾਂ ਢਿੱਡ ਸਾਰਾ ਦਿਨ ਕਰੂੰ ਪਾਉ ਪਾਉ ਪਾਉ। ਤੁਸੀਂ ਪੰਜਾਬੀ ਬੋਲ ਰਹੇ ਹੋ? ਉਹ ਪੰਜਾਬੀ ਹੋ ਤੁਸੀਂ? ਥਾਈਲੈਂਡ ਇੰਨਾ ਆਉਣ ਲੱਗੇ ਯਾਰ ਵੀ ਥਾਈ ਲੋਕ ਪੰਜਾਬੀ ਬੋਲਣ ਲੱਗੇ। ਸਾਡੇ ਮਾਨ ਸਾਹਿਬ ਦੀ ਯਾਦ ਆ ਗਈ, ਗੁਰਦਾਸ ਮਾਨ ਸਾਹਿਬ ਬਹੁਤ ਸੋਹਣਾ ਗਾਉਂਦੇ ਨੇ। ਪੰਜਾਬੀ ਸੱਭਿਆਚਾਰ ਨੂੰ ਇੰਨਾ ਫੈਲਾਤਾ, ਪਤਾ ਨਹੀਂ ਕਿੱਥੇ ਕਿੱਥੇ ਲੋਕ ਪੰਜਾਬੀ ਬੋਲੀ ਜਾ ਰਹੇ ਨੇ। ਭਾਜੀ ਇੰਨੇ ਟਾਈਮ ਤੋਂ ਢੂੰਡ ਰਹੇ ਨਾ ਅਸੀਂ, ਪਤਾ ਨਹੀਂ ਕਿੱਥੇ ਨੇ। ਇਹ ਕੌਣ ਹੈ? ਆ ਮੋਮੋ ਖਾਓ। ਬਣੇ ਬਣਾਏ ਮੋਮੋਸ। ਓ ਨੋ ਨੋ ਪੁੱਤ ਜੱਟਾਂ ਦੇ ਗੋ ਗੋ ਗੋ। ਰੱਖ ਲੈ ਪੁੱਤ ਜੱਟਾਂ ਦੇ ਮੋਮੋ ਹੱਕ ਦੇ ਖਾਈਏ ਜੀ, ਭਾਵੇਂ ਬੰਦੇ ਕਤਲ ਨਿਤ ਕਰੀਏ। ਨਹੀਂ ਨਹੀਂ ਇਹ ਵੀ ਨਹੀਂ ਪਤਾ, ਸੌਰੀ ਭਾਜੀ। ਤੁਸੀਂ ਏਦਾਂ ਕਰਿਓ, ਕਿਤੇ ਵੀ ਆਸੇ ਪਾਸੇ ਤੁਸੀਂ ਦੇਖੋਗੇ ਨਾ ਭਾਜੀ ਪਲੀਜ਼ ਦੱਸ ਦਿਓ, ਜ਼ਰੂਰ ਦੱਸ ਦਿਓ ਭਾਜੀ ਤੁਸੀਂ। ਥੈਂਕ ਯੂ ਭਾਜੀ। ਸਰ ਇਹਨਾਂ ਤਿੰਨਾਂ ਦਾ ਕੁਝ ਪਤਾ ਹੀ ਨਹੀਂ ਚੱਲ ਰਿਹਾ ਸਰ। ਜਿਹੜੇ ਅਸੀਂ ਬੰਦੇ ਮਾਰਨੇ ਤੇ ਉਹਨਾਂ ਦੀ ਬੁਕਿੰਗ ਦੀ ਡੇਟਾ ਕਲੈਸ਼ ਹੋ ਰਹੀ ਨੇ ਸਰ। ਇਹ ਦੇਖੋ। ਕਿਵੇਂ ਸਰ ਉਹ ਆਪਾਂ ਫਗਵਾੜੇ ਵਾਲਾ ਬੰਦਾ ਨਹੀਂ ਮਾਰਨਾ ਸੀ? ਜੇ ਸਰ ਉਹ ਅਸੀਂ ਟਾਈਮ ਤੇ ਨਾ ਮਾਰਿਆ ਤਾਂ ਤੁਹਾਡਾ ਕਿਤੇ ਇੰਟਰਨੈਸ਼ਨਲ ਡਾਊਨ ਕਹਿਲਾਂਦਾ ਟੈਰਰ ਕਿਤੇ ਸਰ ਖਤਮ ਨਾ ਹੋ ਜਾਏ ਸਰ। ਲਵਲੀ ਗੱਲ ਸੁਣ, ਪਰਸਨਲ ਮਾਮਲਾ ਹੈ ਥੋੜਾ ਜਿਹਾ। ਤੈਨੂੰ ਪਤਾ ਹੈ ਜਦ ਮੈਂ ਆਪਣੀ ਡਾਰਲਿੰਗ ਨੂੰ ਕਿਸ ਕਰਦਾ ਨਾ, ਚਾਹੂੰ ਮੈਨੂੰ ਕਿਸ ਕਰਦੀ ਹੈ ਤਾਂ ਉਹਦੇ ਮੂੰਹ ਚੋਂ ਸਮੈਲ ਆਉਂਦੀ ਆ ਜੀ। ਮੈਂ ਉਹਨੂੰ ਅਮਰੀਕਾ ਲੈ ਕੇ ਜਾਣਾ, ਉਹਦੇ ਵਿੱਚ ਗੁਲਾਬ ਦਾ ਜਲ ਭਰਵਾਉਣਾ। ਤੂੰ ਬੰਦੇ ਮਾਰ, ਮੈਂ ਕਰੂੰਗਾ ਪਿਆਰ। ਠੀਕ ਹੈ ਸਰ। ਸਰ ਇੱਦਾਂ ਕਰੋ, ਮੈਂ ਤੁਹਾਨੂੰ ਨਾ 에어ਪੋਰਟ ਡ੍ਰੌਪ ਕਰ ਦਿੰਦਾ, ਤੁਸੀਂ ਆ ਜਾਓ ਮੇਰੇ ਨਾਲ। ਤੇ ਕਾਵਾਂ ਤੇ ਮੈਂ ਮਾਰਦਾ ਡਾਉਣਾ। ਪਾਣੀ ਪਾਣੀ ਪਾਣੀ। ਉਹ ਪੰਜਾਬੀ ਸਿੱਖੀ ਨਹੀਂ, ਪੰਜਾਬੀਆਂ ਤੁਸੀਂ ਬਣਾਉਣ ਵੀ ਲੈ ਕੇ ਚੱਲ। ਬਿੱਟੂ ਭਾਜੀ। ਹੁਣ ਤੁਸੀਂ ਇਹੋ ਜੀ ਕਿਹੜੀ ਹਰਕਤ ਕੀਤੀ ਹੈ ਜਿਹੜਾ ਸ਼ਹਿਰ ਦਾ ਸਭ ਤੋਂ ਵੱਡਾ ਡੌਨ ਤੁਹਾਡੇ ਪਿੱਛੇ ਪੈ ਗਿਆ? ਭਾਜੀ ਮੈਂ ਤੁਹਾਨੂੰ ਸਮਝਾਉਣਾ ਸਾਰੀ ਕਹਾਣੀ। ਭਾਜੀ ਸਾਡੇ ਪਿੰਡ ਦੇ ਨਾ 2 ਮੁੰਡੇ ਆ ਜਿਹੜੇ ਇੱਥੇ ਕੁੜੀਆਂ ਤੋਂ ਗੰਦੇ ਕੰਮ ਕਰਵਾਉਂਦੇ ਆ, ਪਰ ਸਾਰੇ ਪਿੰਡ ਨੂੰ ਲੱਗਦਾ ਕਿ ਉਹਨਾਂ ਦਾ ਕੈਨੇਡਾ 'ਚ ਬਹੁਤ ਵੱਡਾ ਬਿਜ਼ਨਸ ਆ। ਨਾਲੇ ਪਿੰਡ 'ਚ ਉਹਨੇ ਸਾਡੀ ਬਹੁਤ ਬੇਇੱਜ਼ਤੀ ਕੀਤੀ ਤੇ ਇਸੇ ਕਰਕੇ ਅਸੀਂ ਉਹਨੂੰ ਬਲੈਕਮੇਲ ਕੀਤਾ ਤੇ ਥੋੜੇ ਜਿਹੇ ਪੈਸੇ ਲੈ ਲਏ, ਪਰ ਉਹਨਾਂ ਨੇ ਤਾਂ ਸਾਡੀ ਸੁਪਾਰੀ ਦਿੱਤੀ। ਹੁਣ ਭਾਜੀ ਉੱਤੋਂ ਸਾਡੇ ਪਿੱਛੇ ਡੌਨ ਵੀ ਲੱਗ ਗਿਆ। ਭਾਜੀ ਹੁਣ ਸਾਡੀ ਕੋਈ ਹੋਰ ਮਦਦ ਨਹੀਂ ਕਰ ਸਕਦਾ ਭਾਜੀ, ਸਿਰਫ ਤੁਸੀਂ ਸਾਨੂੰ ਦੇਖਦੇ ਹੋ ਭਾਜੀ। ਪਲੀਜ਼ ਭਾਜੀ ਰਿਕੁਐਸਟ ਹੈ ਭਾਜੀ। ਇੱਕ ਗੱਲ ਹੋਰ, ਤੁਸੀਂ ਬਿਲਕੁਲ ਨਾ ਡਰੋ। ਅਸੀਂ ਨਾ ਡੌਨ ਦੇ ਮੂੰਹੋਂ ਆਪ ਸੁਣੀ ਹੈ ਉਹ 1 ਹਫ਼ਤੇ ਵਾਸਤੇ ਕਿਤੇ ਬਾਹਰ ਚਲੇ ਆਏ। ਹਾਂਜੀ। ਵੈਸੇ ਨਾ ਜਿੰਨੀ ਬਦਤਮੀਜ਼ੀ ਨਾਲ ਤੁਸੀਂ ਮੇਰੇ ਨਾਲ ਗੱਲ ਕੀਤੀ ਸੀ ਨਾ, ਮੇਰਾ ਮਨ ਤੇ ਨਹੀਂ ਕਰਦਾ ਮੈਂ ਤੁਹਾਡੀ ਮਦਦ ਕਰਾਂ ਹੈ, ਪਰ ਜੇ ਮੈਂ ਤੁਹਾਡੇ ਵਰਗਾ ਹੋ ਗਿਆ ਤੇ ਫਿਰ ਤੁਹਾਡੇ ਤੇ ਮੇਰੇ 'ਚ ਫਰਕ ਹੀ ਕੀ ਰਿਹਾ? ਹਾਂਜੀ ਤੁਸੀਂ ਚੁੱਪਚਾਪ ਥੋੜਾ ਕੰਮ ਕਰ ਲਓ, ਥੋੜੇ ਬਹੁਤੇ ਪੈਸੇ ਕਮਾਓ ਤੇ ਇਸ ਤੋਂ ਪਹਿਲੇ ਕਿ ਬੱਬੂ ਡੌਨ ਆ ਜਾਏ थाईलैंड तो चले जाओ। ठीक है चलो छेती छेती काम पे लग जाओ। थैंक यू भाजी। रुक जाओ भाई, ला ब्रेक। भाजी भाजी ये मशहूर संतोष सिंह की दुकान कितनी है? फगवाड़े वाला। और रही जी सामने। अच्छा चल भी सोनू, चल छेती चल। बहुत मुश्किल नाल मिले यार ये बंदे। आ यार छेती आ तू। जलेबी वाला। ओए सोनू। हाँ यार एक गल दस, ये सानू बंदा मारन दी सुपारी एक जलेबी वाले ने ਦਿੱਤੀ ਹੋਈ ਹੈ। ਉਹ ਲਵਲੀ ਭਾਜੀ ਤੁਹਾਨੂੰ ਨਹੀਂ ਪਤਾ, ਪੰਜਾਬ ਵਿੱਚ ਜਲੇਬੀਆਂ ਵਾਲਿਆਂ ਕੋਲ ਵਾਧੂ ਪੈਸੇ ਹੁੰਦੇ ਨੇ। ਹਾਂ ਤੁਸੀਂ ਆਓ। ਓਏ ਹੋਏ ਹੋਏ ਆ ਜਾਓ। ਕਿੰਨੇ ਗਾਹਕ ਆ ਗਏ ਯਾਰ। ਆਓ ਆਓ। ਸਤਿ ਸ਼੍ਰੀ ਅਕਾਲ ਜੀ। ਸੰਤੋਖ ਸਿੰਘ ਜੀ ਤੁਹਾਡਾ ਨਾਮ ਹੈ? ਬਿਲਕੁਲ ਜੀ ਬਿਲਕੁਲ ਮੇਰਾ ਹੀ ਨਾਮ ਆ ਭਾਜੀ। ਤੁਹਾਡੇ ਨਾਲ ਗੱਲ ਕਰਨੀ ਸੀ ਆਪਾਂ। ਉਹ ਗੱਲਾਂ ਭਾਜੀ ਬਾਅਦ ਚ ਹੁੰਦੀਆਂ ਨੂੰ, ਪਹਿਲਾਂ ਜਲੇਬੀਆਂ ਖਾਓ। ਉਹ ਛੋਟੂ ਜਲੇਬੀਆਂ ਦੇ ਵੀ ਸਾਰਿਆਂ ਨੂੰ। ਸਵੇਰੇ ਸਵੇਰੇ ਕਿੰਨੇ ਗਾਹਕ ਆ ਗਏ ਯਾਰ। ਲੋ ਜੀ ਲੋ ਮੁੰਡਿਓ, ਆਓ ਜਲੇਬੀਆਂ ਖਾਓ ਸਾਰੇ। ਲੋ ਲੋ ਫੜੋ ਫੜੋ, ਸ਼ਰਮਾਓ ਨਾ ਯਾਰ। ਭਾਜੀ ਭਾਜੀ ਬਹੁਤ ਸਵਾਦ ਹੈ ਭਾਜੀ, ਬਹੁਤ ਦਿਨਾਂ ਬਾਅਦ ਖਾਈਆਂ ਤੁਸੀਂ ਜਲੇਬੀਆਂ। ਇਹ ਖਤਮ ਹੋਣ ਤੋਂ ਪਹਿਲਾਂ ਬਿੱਲ ਦੇ ਦੇ ਇਹਨਾਂ ਨੂੰ। ਹੁਣੇ ਦੇਣਾ ਜੀ। ਹਲੋ ਸਰ ਤੁਹਾਡਾ ਬਿੱਲ। ਬਿੱਲ? ਭਾਜੀ ਇਹ ਬਿੱਲ ਕਾਦਾ? ਹੈਰਾਨ ਕਿਉਂ ਹੋ ਗਏ ਭਾਜੀ? ਮੈਂ ਕਿਹੜਾ ਟੈਕਸ ਲਾ ਕੇ ਦੇਤਾ? ਨਹੀਂ ਭਾਜੀ ਤੁਸੀਂ ਸਾਨੂੰ ਬੁਲਾਇਆ ਸੀ ਇੱਥੇ, ਤੁਸੀਂ ਬੋਲੇ ਸੀ ਖਾਣ ਪੀਣ ਤੁਹਾਡੇ ਬੋਲੇ ਤਾਂ ਹੁਣ ਬਿੱਲ ਫੜਾਤਾ ਸਾਨੂੰ। ਮੈਂ ਬੁਲਾਇਆ? ਓਏ ਮੈਂ ਕਦੀ ਆਪਣੇ ਫਿਰੋਜ਼ਪੁਰ ਵਾਲੇ ਮਾਮੇ ਨੂੰ ਨਹੀਂ ਬੁਲਾਇਆ, ਤੁਹਾਨੂੰ ਬੁਲਾਉਂਗਾ ਮੈਂ। ਬਿੱਲ ਕੱਢੋ। ਸੋਨੂ ਮੈਨੂੰ ਲੱਗਦਾ ਆਪਾਂ ਕਿਸੇ ਗਲਤ ਐਡਰੈਸ ਤੇ ਆ ਗਏ ਆਪਾਂ। ਓਏ ਤੂੰ ਸੋਨੂ ਪਹਿਲਵਾਨ ਤੋਂ ਬਿੱਲ ਮੰਗਦਾ? ਸੋਨੂ ਪਹਿਲਵਾਨ ਤੋਂ? ਉਹ ਤੂੰ ਗੋਲੀ ਚਿੱਟਾ ਹੋ ਕੇ ਬੰਦੂਕ ਰੱਖੀ ਹੋਇਆ? ਮਾਰੇ ਸੋਨੂ। ਓਏ ਮਾਰੋ ਇਹਨਾਂ ਨੂੰ।
पाजी ते आज टिफिन ही नहीं लेके गए। अच्छा मैं कम कर दिया, मैं कॉलेज से जा ही रही हाँ, मैं आज आपे जाके उन्होंने टिफिन दे आनी हाँ। वीर जी सोना ਤੁਸੀਂ ਕਿੱਥੇ ਹੋ? ਉਹ ਤੇਰੀ ਇਹ ਬਜ਼ੁਰਗ ਬੁੱਢੀ ਵੀਰ ਜੀ ਕਿੱਥੇ ਹੈ ਜੀ? ਵੀਰ ਜੀ ਉਹ ਵੀਰ ਜੀ ਕਿਤੇ ਬਾਹਰ ਗਏ ਨੇ ਜੀ ਕੰਮ ਵਾਸਤੇ। ਓਕੇ ਤਾਂ ਫਿਰ ਤੁਸੀਂ ਆ ਟਿਫਿਨ ਵੀਰ ਜੀ ਨੂੰ ਦੇ ਦਿਓ। ਹਾਂ ਜੀ। ਕਹਿਣਾ ਕਿ ਸੋਨਾ ਆਈ ਸੀ। ਠੀਕ ਹੈ ਜੀ। ਵੈਸੇ ਤੁਸੀਂ ਅੱਜ ਗਰਾਜ ਕਰ ਲਈ ਹੋ? ਮੈਂ ਜੀ हाँ जी वैसे 2 मिनट होने ने वो बाहर करी गड्डी छोड़ने वास्ते मेरा तो गला खराब है ना। एक गल होर दसा। दसो जी। जे तुसी गोरे हुंदे ना तो बिल्कुल मेरे फट्टू वर्गे लगना सी। ओके बाय। हाय सोना जी यार गड्डी तो बहुत सोहनी है, एक दिन आप ही लवांगे पक्का। यार मैनूं लगदा हुण आपां नूं ज़्यादा देर नहीं लाउणी चाहीदी। ਅੱਜ ਕੁੜੀਆਂ ਨਾਲ ਵਿਆਹ ਦੀ ਗੱਲ ਕਰ ਹੀ ਲੈਂਦੇ ਆ। ਹਾਂ ਯਾਰ ਵੈਸੇ ਵੀ ਇੰਪ੍ਰੈਸ ਤਾਂ ਹੋ ਹੀ ਗਈਆਂ। ਚੱਲ ਕਰ ਫਿਰ ਫੋਨ ਉਹਨਾਂ ਨੂੰ। ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਚਾਹੁੰਦਾ ਸੀ। ਸੇਮ ਟੂ ਯੂ। ਮੈਂ ਆਈ ਵਾਂਟ ਟੂ ਮੈਰੀ ਯੂ। ਸੇਮ ਟੂ ਯੂ। ਕਮਾਲ ਹੈ, ਇੰਨੀ ਵੱਡੀ ਗੱਲ ਕਰਨੀ ਸੀ ਤੇ ਨਾਲ ਇੰਗੇਜਮੈਂਟ ਰਿੰਗ ਵੀ ਲੈ ਕੇ ਨਹੀਂ ਆਏ। ਇਹਦਾ ਮਤਲਬ ਤੁਸੀਂ ਵੀ ਸਾਡੇ ਨਾਲ ਵਿਆਹ ਕਰਨਾ ਚਾਹੁੰਦੀ ਹੋ? ਆਫ ਕੋਰਸ। ਥੈਂਕ ਯੂ। ਆਈ ਲਵ ਯੂ ਗੁਰਨੂਰ। ਇਹ ਮੇਰੇ ਪਿਆਰ ਦੀ ਨਿਸ਼ਾਨੀ ਹੈ ਤੇ ਇਹਨੂੰ ਕਦੇ ਲਾਉਣਾ ਨਾ। ਤੂੰ ਫਿਕਰ ਨਾ ਕਰ ਗੁਰਨੂਰ, ਸਾਹਾਂ ਨਾਲੋਂ ਵੱਧ ਸੰਭਾਲ ਕੇ ਰੱਖਾਂਗਾ ਇਹਨੂੰ ਮੈਂ। ਇਹ ਤੇਰੇ ਪਿਆਰ ਦੀ ਨਿਸ਼ਾਨੀ ਹੁਣ ਮੇਰੇ ਹੱਥੋਂ ਉਦੋਂ ਲੱਥੂ ਜਦੋਂ ਮੈਂ ਜ਼ਿੰਦਗੀ ਤੋਂ ਅੱਕ ਗਿਆ। ਤੇ ਜੇ ਕਦੀ ਆਪਣੇ ਸਾਹ ਬੰਦ ਕਰਨ ਦੀ ਲੋੜ ਵੀ ਪਈ ਨਾ ਤਾਂ ਤੇਰੇ ਪਿਆਰ ਦੀ ਇਸ ਨਿਸ਼ਾਨੀ ਨੂੰ ਲਾ ਕੇ ਜਾਣ ਦਿਆਂਗਾ। ਫਿਰ ਕਦੇ ਆਪਣੇ ਮੂੰਹ ਤੋਂ ਇਦਾਂ ਦੀ ਗੱਲ ਨਾ ਕਹਿਣਾ। ਪਰ ਜਿਗਰ ਇੱਕ ਪ੍ਰੋਬਲਮ ਹੈ। ਪ੍ਰੋਬਲਮ? ਅਸੀਂ ਦੋਨੋਂ ਆਪਣੇ ਵੀਰੇ ਦੇ ਬਗੈਰ ਕੋਈ ਵੀ ਡਿਸੀਜਨ ਨਹੀਂ ਲੈਂਦੇ। ਔਰ ਫਿਰ ਇਹ ਤਾਂ ਸਾਡੀ ਜ਼ਿੰਦਗੀ ਦਾ ਸਵਾਲ ਹੈ ਕਿ ਤੁਸੀਂ ਦੋਨੋਂ ਸਾਡੇ ਬ੍ਰਦਰ ਨਾਲ ਸਾਡੇ ਰਿਸ਼ਤੇ ਦੀ ਗੱਲ ਕਰ ਸਕਦੇ ਹੋ। ਘਬਰਾਓ ਨਾ, ਸਾਡੇ ਵੀਰ ਜੀ ਸਾਡੇ ਨਾਲ ਬਹੁਤ ਪਿਆਰ ਕਰਦੇ ਨੇ। ਪਰ ਅਸੀਂ ਵੀਰ ਜੀ ਨਾਲ ਗੱਲ ਕਰਦੇ ਚੰਗੇ ਲੱਗਦੇ ਆ। ਅਰੇ ਵੀਰ ਜੀ ਬਹੁਤ ਚੰਗੇ ਨੇ, ਜਿੱਥੇ ਸਾਡੀ ਹਾਂ ਉੱਥੇ ਵੀਰ ਜੀ ਹਾਂ। ਸੱਚੀ? ਤੇ ਅਸੀਂ ਹੁਣ ਚੱਲਦੇ ਹਾਂ। ਅੱਛਾ ਤੇ ਉਹ ਵੀਰ ਜੀ ਦਾ ਨੰਬਰ? ਹਾਂ ਜੀ ਮੈਂ SMS ਕਰ ਦਿੰਦੀ ਆ। ਠੀਕ ਆ। ਬਾਏ ਬਾਏ। ਉਹ ਬਣ ਗਈ ਗੱਲ। ਨਾ ਜਾਵੀਂ ਕਦੇ ਮੈਥੋਂ ਦੂਰ, ਤੇਰੀ ਦੂਰੀ ਨਹੀਂ ਓ ਮਨਜ਼ੂਰ। ਨਾ ਜਾਵੀਂ ਕਦੇ ਮੈਥੋਂ ਦੂਰ, ਤੇਰੀ ਦੂਰੀ ਨਹੀਂ ਓ ਮਨਜ਼ੂਰ। ਨਜ਼ਰਾਂ ਦੇ ਨਾਲ ਨਜ਼ਰਾਂ ਮਿਲਾ ਗਲੇ ਲੱਗ ਜਾ। ਨੈਣਾ ਵਾਲੀ ਗੱਲ ਸੁਣ ਹਰ ਪਲ ਕਹਿੰਦਾ ਇਸ਼ਕ ਮੇਰਾ ਇਹਨਾਂ ਵਿੱਚ ਹੈ ਹਰ ਲਫ਼ਜ਼ ਤੇਰਾ। ਅੱਜ ਜ਼ਰਾ ਰਹਿ ਲੈਣ ਦੇ ਦਿਲ ਨੂੰ, ਇਸ ਦਿਲ ਦੇ ਕੋਲ ਕੋਲ ਬਹਿ ਲੈਣ ਦੇ। ਤੈਨੂੰ ਚਾਹਾਂ ਤੈਨੂੰ ਪਾਵਾਂ, ਬਣ ਜਾਵਾਂ ਤੇਰਾ ਹੀ ਪਰਛਾਵਾਂ। ਤੇਰੇ ਲਈ ਮੈਂ ਅੱਜ ਛੱਡਦਾ ਸਾਰਾ ਜਹਾਂ। ਨੈਣਾ ਵਾਲੀ ਗੱਲ ਸੁਣ ਹਰ ਪਲ ਕਹਿੰਦਾ ਇਸ਼ਕ ਮੇਰਾ ਇਹਨਾਂ ਵਿੱਚ ਹੈ ਹਰ ਲਫ਼ਜ਼ ਤੇਰਾ। ਨੈਣਾ ਵਾਲੀ ਗੱਲ ਸੁਣ ਹਰ ਪਲ ਕਹਿੰਦਾ ਇਸ਼ਕ ਮੇਰਾ ਇਹਨਾਂ ਵਿੱਚ ਹੈ ਹਰ ਲਫ਼ਜ਼ ਤੇਰਾ।
ਵਿਆਹ ਤੋਂ ਬਾਅਦ ਮੈਂ ਕੋਠੀ ਰੱਖਾਂਗਾ। ਕੋਠੀ मैं रखांगा। मैं रखांगा कोठी। कोठी मैं रखांगा। ठीक है, मैं होटल रख लूंगा। ते रजिस्ट्री मैं रखांगा ताकि तू उन्हें बेच ना सके। नहीं जी, मैं रखूंगा। ते मैं की रखांगा? पुत्त असीं तैनूं अपने होटल च वेटर रखांगे। ਤਿੰਨ ਜਣੇ 1 2 3 सर जी हाथ दो, हाथ दो। सोना, एक्चुअली तेनू मैं एक सच दसना चाहना। की सच? पर मैनू डर है कि जे मैं तेनू सच दसदा तू मैनू ना छड़ देवें। की ਇੰਨੀ ਸੀਰੀਅਸ ਗੱਲ ਹੈ ਤਾਂ ਦੱਸ ਫੇਰ। सोना, मैं ते मेरे यार अंबरसर तो कनेडा जाने वास्ते निकले सी। ਬਸ ਇੰਨੀ ਜੀ ਗੱਲ ਹੈ। ਲਾਡੀ, I love you. ਕੀ? I love you ਲਾਡੀ। ਚੱਲ ਹੁਣ ਛੇਤੀ ਨਾਲ ਮੈਨੂੰ ਵੀ I love you ਕਹਿ ਦੇ। फट्टू loves you too जी। फट्टू loves you too। ਲੱਗਦਾ ਸਾਰਿਆਂ ਨੂੰ ਪਿਆਰ ਦਾ ਇਜ਼ਹਾਰ ਕਰਨ ਲਈ ਇਹੀ ਜਗ੍ਹਾ ਮਿਲੀ ਸੀ। ਤੁਸੀਂ ਦੋਨੋਂ ਇੱਥੇ? ਆ ਮੇਰੇ ਦੋਸਤ ਨੇ ਹੈਰੀ ਤੇ ਜਿਕਰ। ਸਤਿ ਸ਼੍ਰੀ ਅਕਾਲ ਜੀ। ਹਾਈ, I'm ਸੋਨਾ। ਵੈਸੇ ਬਹੁਤ ਨਾ ਸੁਣਿਆ ਤੁਹਾਡਾ ਫੱਟੂ ਦੇ ਮੂੰਹ ਤੋਂ। ਫੱਟੂ? ਤੁਸੀਂ ਵੀ ਇਹਨੂੰ ਫੱਟੂ ਕਹਿੰਦੇ? ਹਾਂ। ਅਸੀਂ ਤਾਂ ਸੋਚਦੇ ਸੀ ਮੋਟੀ ਦੇ ਮੁਰੇ ਇਹਨੂੰ ਫੱਟੂ ਫੱਟੂ ਕਹਿ ਕੇ ਛੇੜਿਆ ਕਰਾਂਗੇ, ਪਰ ਤੁਸੀਂ ਤਾਂ ਆਪ ਹੀ ਇਹਨੂੰ ਫੱਟੂ ਫੱਟੂ ਕਹੀ ਜਾਂਦੇ। ਐਨੀਵੇਜ਼ ਨਾਈਸ ਟੂ ਮੀਟ ਯੂ ਜੀ। ਸੇਮ ਹੇਅਰ। ਇੱਕ ਸਰਪ੍ਰਾਈਜ਼ ਸਾਡੇ ਕੋਲ ਵੀ ਹੈਗਾ ਤੇਰੇ ਲਈ ਕਾਕਾ। ਦੱਸੋ ਦੱਸੋ। ਰੂਪ ਤੇ ਗੁਰਨੂਰ ਆ ਰਹੀਆਂ ਤੇ ਅਸੀਂ ਉਹਨਾਂ ਦੇ ਭਰਾ ਨਾਲ ਗੱਲ ਵੀ ਕਰ ਲਈ ਹੈ। 2 ਦਿਨ ਚ ਵਿਆਹ ਕਰਾ ਰਹੇ ਕਾਕਾ। ਅੱਛਾ, ਫਿਰ ਇਸ ਤੋਂ ਕਮਾਲ ਕੀਤਾ ਹੈ। ਵੈਸੇ ਇੱਕ ਸਰਪ੍ਰਾਈਜ਼ ਮੇਰੇ ਕੋਲ ਵੀ ਹੈ ਤੁਹਾਡੇ ਵਾਸਤੇ। ਆ ਸੋਨਾ ਆਪਣੇ ਰਾਜ ਵਾਲੇ ਬਿੱਟੂ ਭਾਜੀ ਦੀ ਭੈਣ ਹੈ। ਅੱਛਾ, ਛੁਪਾ ਰੁਸਤਮ ਸਾਨੂੰ ਕਹਿਣ ਡਿਆ? ਛੁਪਾ ਰੁਸਤਮ ਤਾਂ ਤੂੰ ਨਿਕਲਿਆ। 4 ਦਿਨ ਗੈਰੇਜ 'ਚ ਕੰਮ ਕਰਕੇ ਉੱਥੇ ਦਾ ਮਾਲਕ ਬਣਨ ਦੀ ਤਿਆਰੀ ਹੈ ਨਾ? ਨਹੀਂ ਸਾਲਿਆ, ਤੇਰੀ ਤਾਂ ਹੁਣ ਛੁੱਟੀ। ਉਹਦੀ ਟੈਨਸ਼ਨ ਤੁਸੀਂ ਨਾ ਲਓ ਜੀ, ਕਿਉਂਕਿ ਜਿੱਥੇ ਮੈਂ ਖੁਸ਼ ਉੱਥੇ ਮੇਰੇ ਬ੍ਰਦਰ ਵੀ ਖੁਸ਼। ਯਾਰ ਆ ਬੈਂਕਾਕ ਵਾਲੇ ਭਰਾ ਠੀਕ ਆ, ਜਿੱਥੇ ਭੈਣਾਂ ਕਹਿੰਦੀਆਂ ਉੱਥੇ ਵਿਆਹ ਦਿੰਦੇ ਆ। ਹਾਏ, ਹੈਲੋ। ਆ ਜਾਓ। ਰੂਪ, ਇਹ ਲਾਡੀ ਹੈ। ਸਤਿ ਸ਼੍ਰੀ ਅਕਾਲ ਜੀ। ਤੇ ਆ ਉਹਦੀ ਫਰੈਂਡ ਸੋਨਾ। ਹਾਈ। ਤੇ ਤੁਸੀਂ ਤਾਂ ਉਸ ਦਿਨ ਡਰਾਈਵਰ। ਅਸੀਂ ਨਾ ਐਕਚੁਅਲੀ ਸੋਹਣੀਆਂ ਕੁੜੀਆਂ ਦੇ ਕਰੀਬ ਆਉਣ ਲਈ ਇਹਨੂੰ ਵਿਚਾਰੇ ਨੂੰ ਥੋੜੇ ਥੱਪੜ ਮਾਰਦੇ ਸੀ ਤੇ ਡਰਾਈਵਰ ਬਣਾਤਾ ਸੀ। ਵੈਸੇ ਅਸੀਂ ਡਾਇਮੰਡ ਮਰਚੈਂਟ ਜੀ ਹਾਂ ਤੇ ਸਾਡਾ ਦੋਸਤ ਹੈ ਡਰਾਈਵਰ ਨਹੀਂ। ਪਰ ਅੱਛਾ, ਤੇ ਇਹ ਸਰਪ੍ਰਾਈਜ਼ ਤੁਸੀਂ ਅੱਜ ਖੋਲਿਆ? ਅੱਛਾ ਜੀ, ਗੱਡੀਆਂ ਦੀ ਡਿਲੀਵਰੀ ਮੈਂ ਦੇ ਰਿਹਾ ਤੇ ਤੁਸੀਂ ਇੱਥੇ ਮौज ਮਨਾ ਰਹੇ ਹੋ ਤੇ ਤੂੰ ਮੇਰੀ ਭੈਣ ਦੇ ਨਾਲ ਕੀ ਕਰਦਾ ਪਿਆ? ਭਾਜੀ ਉਹ ਮੈਂ ਤੁਹਾਨੂੰ ਦੱਸਣ ਹੀ ਵਾਲਾ। ਫਿੱਟੇ ਮੂੰਹ ਵਾਲਿਓ, ਇੱਥੇ ਰੰਗ ਰਲੀਆਂ ਮੜਾਉਂਦੀਆਂ। ਘਰ ਪੋਚੇ ਤੁਹਾਡੇ ਪਿਓਣੇ ਲਾਉਣੇ। ਪੋਚੇ? ਇੱਧਰ ਲਾਓ, ਇੱਧਰ। ਸੁੱਟਾ ਦੀ ਤੇ ਬੜੀ ਪਿਆਰ ਰਹਿੰਦੀ ਹੈ ਤੁਹਾਨੂੰ। ਮਾਲਕਿਨ, ਤੁਸੀਂ ਸਾਡੇ ਤੇ ਇੰਨਾ ਜ਼ੁਲਮ ਕਿਉਂ ਕਰਦੇ ਹੋ? ਕਿਉਂਕਿ ਮੈਂ ਤੁਹਾਨੂੰ ਲਈ ਆਈ ਇਸ ਕਰਕੇ ਇੰਡੀਆ ਤੋਂ ਕਿ ਕੰਮ ਕਰਵਾਵਾ। ਵੱਡੀ ਆਈ ਹੈ ਮਹਿਮਾ। ਇਸ ਕੁੱਤੀ ਨੂੰ ਤਾਂ ਉਦੋਂ ਪਤਾ ਲੱਗੂ ਜਦੋਂ ਕਦੀ ਅਸੀਂ BMW ਤੇ ਕਦੀ ਮਰਸੀਡੀਜ਼ 'ਚ ਇਹਦੇ ਮੋਰੋਂ ਲੰਘਿਆ ਕਰਾਂਗੀਆਂ। ਇਹਨੂੰ ਕੌਣ ਦੱਸੇ ਕਿ ਅਸੀਂ ਤਾਂ ਡਾਇਮੰਡ ਮਰਚੈਂਡਾਈਜ਼ ਵਾਲਿਆਂ ਦੀਆਂ ਵੋਟੀਆਂ ਬਣਨ ਵਾਲੀਆਂ। ਤੈਨੂੰ ਸ਼ਰਮ ਨਹੀਂ ਆਉਂਦੀ? ਮੇਰੇ ਗਰਾਜ 'ਚ ਕੰਮ ਕਰਦਾ ਹੈ ਤੇ ਮੇਰੀ ਭੈਣ ਨਾਲ ਲਿਸ਼ਕ ਲੜਾਉਂਦਾ ਹੈ ਤੇ ਤੁਸੀਂ ਦੋਵੇਂ ਗੱਡੀਆਂ ਦੀ ਡਿਲੀਵਰੀ ਤੁਹਾਡਾ ਪਿਓ ਦੇਵੇਗਾ? ਗੱਡੀਆਂ ਦੀ ਡਿਲੀਵਰੀ? ਹੋਰ ਕੀ, ਇਹ ਮੇਰੇ ਗਰਾਜ ਵਿੱਚ ਕੰਮ ਕਰਦੇ ਤਿੰਨੋਂ। ਡਿਲੀਵਰੀ ਐ ਨਹੀਂ ਦੇਣਗੇ ਤੇ ਕੌਣ ਦੇਵੇਗਾ? ਤੂੰ ਚੱਲ ਮੇਰੇ ਨਾਲ।
ਤੇ ਲਾਡੀ ਖਬਰਦਾਰ ਤੂੰ ਮੇਰੇ ਗਰਾਜ ਕੋਲੋਂ ਲੰਘਿਆ ਵੀ। ਚੱਲ ਬਾਜੀ ਚੱਲ ਚੱਲ ਸੁਣਾ ਬਾਜੀ ਮੇਰੀ ਗੱਲ ਤਾਂ ਸੁਣ ਲਓ। ਤੁਸੀਂ 10 ਮਿੰਟ ਵਿੱਚ ਘਰ ਮਿਲੋ। ਨੌਕਰਾਣੀਆਂ ਓਕੇ ਡੇਟਾ ਮਾਰਦੀ ਫਿਰਦੀ ਆ। ਵੈਸੇ ਤੁਸੀਂ ਕੱਲ ਜਿਹੜਾ ਨੰਬਰ ਦਿੱਤਾ ਸੀ ਉਹ ਕਿਹੜੇ ਵਾਲੇ ਭਰਾ ਦਾ ਸੀ? ਫਗਵਾੜੇ ਵਾਲੇ ਸੰਤੋਖ ਸਿੰਘ। ਬਹੁਤ ਵੱਡਾ ਬਿਜ਼ਨਸ ਹੈ ਉਹਨਾਂ ਦਾ, ਜਲੇਬੀਆਂ ਦਾ। ਜਲੇਬੀਆਂ? ਕਮਾਲ ਦੀ ਗੱਲ ਆ ਯਾਰ। ਯਾਰ ਕਿੰਨਾ ਅਮੀਰ ਬੰਦਾ ਹੋਊਗਾ ਜਿਹਨੇ ਬੈਂਕਾਕ 'ਚ ਵੀ ਪੰਜਾਬ ਦਾ ਨੰਬਰ ਰੱਖਿਆ ਯਾਰ। ਹੈਲੋ ਭਾਜੀ, ਅਸੀਂ ਤੁਹਾਡਾ ਨੰਬਰ ਗੁਰਨੂਰ ਤੇ ਰੂਪ ਕੋਲੋਂ ਲਿਆ ਜੀ। ਮੈਂ ਰੂਪ ਨੂੰ ਮੇਰਾ ਮਤਲਬ ਮੈਂ ਗੁਰਨੂਰ ਨੂੰ ਤੇ ਮੇਰਾ ਮਿੱਤਰ ਰੂਪ ਨੂੰ ਪਿਆਰ ਕਰਦੇ ਹਾਂ ਜੀ। ਇੱਕ ਕੰਮ ਕਰਦੇ ਆ, ਮੈਂ 1.5 ਹਫ਼ਤੇ ਤੱਕ ਬੈਂਕਾਕ ਆਣਾ। ਤੁਸੀਂ ਟੈਨਸ਼ਨ ਨਹੀਂ ਲੈਣੀ, ਮੈਂ ਜਿੱਦਣ ਹੀ ਬੈਂਕਾਕ ਆਉਂਗਾ ਤੁਹਾਡਾ ਵਿਆਹ ਕਰਵਾ ਦਵਾਂਗਾ। ਫਿਲਹਾਲ ਮੈਂ ਆਪਣੇ ਬਿਜ਼ਨਸ ਦੇ ਵਿੱਚ ਬਹੁਤ ਹੀ ਜ਼ਿਆਦਾ ਫਸਿਆ ਹੋਇਆ। ਠੀਕ ਹੈ, ਓਕੇ। ਤੇ ਤੁਸੀਂ ਡਾਇਮੰਡ ਮਰਚੈਂਡਾਈਜ਼ਰ ਕਿਉਂ ਕਿਹਾ ਸੀ? ਤੁਸੀਂ ਵੀ ਤਾਂ ਸਾਡੇ ਤੋਂ ਝੂਠ ਹੀ ਬੋਲਿਆ। ਕੁੱਤਿਓ ਕਮੀਨਿਓ, ਸਾਡੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ। ਇਹੋ ਮੁੱਲ ਮੋੜਿਆ ਨਾ ਤੁਸੀਂ ਮੇਰੇ ਵਿਸ਼ਵਾਸ ਦਾ। ਭਾਜੀ ਸਾਨੂੰ ਪਤਾ ਸਾਡੀ ਗਲਤੀ ਹੈ। ਸਾਨੂੰ ਲੱਗਿਆ ਇੱਥੋਂ ਨਿਕਲਣ ਦਾ ਹੋਰ ਕੋਈ ਚਾਰਾ ਤਾਂ ਹੈ ਨਹੀਂ। ਚਲੋ ਅਮੀਰ ਕੁੜੀ ਫਸਾ ਲੈਨੇ ਆ ਤੇ ਉਹਨਾਂ ਦੀ ਕਮਾਈ ਲੈ ਕੇ ਕੈਨੇਡਾ ਭੱਜ ਜਾਓ। ਸ਼ਰਮ ਆਣੀ ਚਾਹੀਦੀ ਹੈ ਤੁਹਾਨੂੰ। ਭਾਜੀ ਮੇਰੀ ਗੱਲ ਤਾਂ ਸੁਣੋ। ਭਾਜੀ ਨਾ ਕਹੋ ਮੈਨੂੰ ਆਪਣੀ ਗੰਦੀ ਜ਼ੁਬਾਨ ਨਾਲ। ਜਿਹੜੇ ਬੰਦੇ ਆਪਣੇ ਮਾਂ ਪਿਓ ਨੂੰ ਝੂਠ ਬੋਲ ਕੇ ਬੈਂਕਾਕ ਵਿੱਚ ਰਹਿੰਦੇ ਆ ਨਾ, ਉਹ ਮੈਨੂੰ ਕੀ ਬਖਸ਼ਣਗੇ? ਕਿੰਨੇ ਸੁਪਨੇ ਸਜਾਏ ਹੋਣੇ ਤੁਹਾਡੀ ਮਾਵਾਂ ਨੇ। ਸਾਡੇ ਪੁੱਤ ਕੈਨੇਡਾ ਗਏ ਨੇ, ਸਾਡੇ ਲਈ ਡਾਲਰ ਭੇਜਣਗੇ। ਓਏ ਮਾਂ ਰੱਬ ਦਾ ਰੂਪ ਹੁੰਦੀ ਹੈ, ਘੱਟੋ ਘੱਟ ਉਹਦੇ ਨਾਲ ਤਾਂ ਝੂਠ ਨਹੀਂ ਬੋਲਦੇ। ਬਸ ਅੱਜ ਰਾਤ ਦਾ ਟਾਈਮ ਹੈਗਾ ਤੁਹਾਡੇ ਕੋਲ, ਕੱਲ ਸਵੇਰੇ ਦਫਾ ਹੋ ਜਾਣਾ। ਭਾਜੀ 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 ਸਰ, ਵੀਰ ਜੀ ਪਲੀਜ਼ ਤੁਸੀਂ ਸਿਰਫ ਇੱਕ ਵਾਰੀ ਮੇਰੀ ਗੱਲ ਸੁਣ ਲਓ, ਫਿਰ ਉਸ ਤੋਂ ਬਾਅਦ ਤੁਸੀਂ ਜੋ ਵੀ ਫੈਸਲਾ ਲਓਗੇ ਉਹ ਮੈਨੂੰ ਮਨਜ਼ੂਰ ਹੈ। ਤੁਹਾਨੂੰ ਤੇ ਪਤਾ ਹੈ ਕਿ ਮੈਂ ਕਦੀ ਵੀ ਤੁਹਾਡੀ ਮਰਜ਼ੀ ਤੋਂ ਬਾਹਰ ਨਹੀਂ ਗਈ। ਬਸ ਇੱਕ ਵਾਰੀ ਮੇਰੀ ਗੱਲ ਸੁਣ ਲਓ। चल ठीक है 10। ठीक है। हेलो मम्मी जी मैंने माफ कर दो, मैं ਤੁਹਾਨੂੰ ਕਦੀ ਵੀ ਖੁਸ਼ੀ ਨਹੀਂ ਦੇ ਪਾਇਆ। ਕੀ ਗੱਲ ਪੁੱਤਰ, ਤੂੰ ਰੋ ਕਿਉਂ ਰਿਹਾ ਹੈ? ਮਾਵਾਂ ਲਈ ਤਾਂ ਇੰਨੀ ਖੁਸ਼ੀ ਬਥੇਰੀ ਹੁੰਦੀ ਹੈ ਕਿ ਉਹਨਾਂ ਦੇ ਪੁੱਤਰ ਅੱਖਾਂ ਦੇ ਸਾਹਮਣੇ ਰਹਿਣ। ਤੂੰ ਰੋ ਨਾ ਬੱਚਿਆ, ਖੂਚ ਗਿਆ ਹੋ ਜਾ ਕੈਨੇਡਾ ਤੇ ਨਾਲ ਹੀ ਗਏ ਡਾਲਰ। ਤੂੰ ਬਸ ਛੇਤੀ ਘਰੇ ਵਾਪਸ ਆ ਜਾ। ਮੇਰਾ ਬੱਚਾ, ਮੇਰ ਕਰੀ ਰੱਬਾ। ਕੈਨੇਡਾ ਤੋਂ ਫੋਨ। ਹੈਲੋ ਮੰਮੀ ਜੀ। ਹਾਂ ਪੁੱਤਰ, ਉਹ ਤੂੰ ਤਾਂ ਕੈਨੇਡਾ ਜਾ ਕੇ ਆਪਣੀ ਮਾਂ ਦਾ ਚੇਤਾ ਹੀ ਭੁੱਲ ਗਿਆ। ਮੰਮੀ ਜੀ। ਕੀ ਗੱਲ ਪੁੱਤਰ, ਤੂੰ ਕੁਝ ਬੋਲਦਾ ਨਹੀਂ? ਦੱਸ ਮੈਨੂੰ ਕੀ ਹੋਇਆ? ਐਕਚੁਅਲੀ ਮੈਂ ਤੁਹਾਨੂੰ ਝੂਠ ਬੋਲਿਆ ਸੀ ਕਿ ਮੇਰੀ ਫਲਾਈਟ ਵਾਇਆ ਹੈ। ਮੈਂ ਤਾਂ ਬੈਂਕਾਕ 'ਚ ਹਾਂ। ਅਸੀਂ ਜਿਸ ਏਜੰਟ ਨਾਲ ਕੈਨੇਡਾ ਜਾਣ ਦੀ ਗੱਲ ਕੀਤੀ ਸੀ ਉਹਨੇ ਸਾਨੂੰ ਬੈਂਕਾਕ ਹੀ ਲਾ ਦਿੱਤਾ। ਮੰਮੀ ਜੀ ਮੈਨੂੰ ਮਾਫ ਕਰ ਦਿਓ, ਮੈਂ ਤੁਹਾਡਾ 15 ਲੱਖ ਦਾ ਸੈੱਟ ਵੀ ਵਿਕਵਾਤਾ। ਉਹ ਪੁੱਤਰ ਦਫਾ ਕਰ ਤੂੰ ਸੈੱਟ ਨੂੰ, ਹੋਰ ਬਣ ਜਾਣਗੇ ਸੈੱਟ, ਤੂੰ ਕੋਈ ਟੈਨਸ਼ਨ ਨਹੀਂ ਲੈਣੀ। ਬਸ ਤੂੰ ਰੋ ਰਿਹਾ ਪੁੱਤਰ? ਉਹ ਮੈਂ ਮਾਂ ਆ ਤੇਰੀ, ਤੇਰਾ ਪਾਣੀ ਚ ਡਿੱਗਿਆ ਹੰਝੂ ਵੀ ਲੱਭ ਲੂੰਗੀ ਮੈਂ। ਆ ਜਾ ਪੁੱਤਰ, ਛੇਤੀ ਘਰ ਆ ਜਾ। ਬੜੇ ਦਿਨ ਹੋ ਗਏ ਨਾ ਤੇਰੇ ਸਕੂਟਰ ਦੇ ਪਿੱਛੇ ਵੀ ਨਹੀਂ ਬੈਠੀ ਮੈਂ। ਆ ਜਾ ਛੇਤੀ ਆ ਜਾ। ਹਾਂਜੀ। हे ਰੱਬਾ, हे ਵਾਹਿਗੁਰੂ, ਕਿਰਪਾ ਕਰੀ ਮੇਰੇ ਬੱਚਿਆਂ ਤੇ।
ਹੈਲੋ ਮੰਮੀ ਜੀ। ਹਾਂ ਪੁੱਤਰ, ਕਿੱਦਾਂ? ਮੰਮੀ ਜੀ ਮੈਂ ਤੁਹਾਡੇ ਤੇ ਡੈਡੀ ਜੀ ਦੇ ਪੈਨਸ਼ਨ ਦੇ ਸਾਰੇ ਪੈਸੇ ਗਵਾ ਦਿੱਤੇ। सारे पैसे गवा देते मम्मी जी, सारे पैसे गवा देते। बहुत शर्मिंदा मैं अपने किते थे मम्मी जी, बहुत शर्मिंदा। ओ कोई गल नहीं पुत्र, फिर की हो गया? मैनू तेरे सिवा होर कुछ नहीं चाहिए। टेंशन कादी ले रही है तू? तेरी माँ है ना, बैठी है ना हाली जिंदा। बस तू वापस आ जा, तू रो ना, सब ठीक हो जाएगा। वाहिगुरु सच्चे पातशाह। अम्मी मेरी अम्मी तेनू चेते कर रोवा, चेते कर रोवा, चेते कर किनू दसा दुख मैं, किनू दसा दुख बन अथरू मैं चोवा। तू हुंदी तां गल तेरे लग रो लैंदा मेरी मां। रब्बा तू ही दस पहला तू बने आ जामा, तू बने आ जामा, तू बने आ जामा। हर गल लकोनी बापू तो पर तू सी सब कुछ जान दी, तू सी सब कुछ जान दी। सुफना बन गई तेरियां हत्थां दी पक्कियां खान दी, हत्थां दी पक्कियां खान दी। कहंदे जन्नत जिनू तेरे कदमां दे विच मां। रब्बा तू ही दस पहला तू बने आ जामा, तू बने आ जामा, तू बने आ जामा। जो भी सी तेरा तू दिता हंस के मैं थो वारनी, हंस के मैं थो वारनी। दूर हाँ मजबूर हाँ ले सके ना तेरी सारनी, ले सके ना तेरी सारनी। चले हाँ जिंदगी हार तू ही कर दुआ मेरी माँ। रब्बा तू ही दस पहला तू बने आ जामा। ओ रब्बा तू ही दस पहला तू बने आ जामा, तू बने आ जामा, तू बने आ जामा। Stop! Turn! Turn! सर जी मैनू यही लग रहे ने तीनों। अन्या होता आपने ने रास्ता पाई बेचारियां ਨੂੰ क्यों गरीब लोगों ਨੂੰ तरस करया करो। Follow me. सर ਭਾਜੀ ਸਾਨੂੰ ਪਤਾ ਕਿ ਸਾਡੀ ਗਲਤੀ ਮਾਫੀ ਦੇ ਕਾਬਿਲ ਨਹੀਂ ਹੈ, ਹਾਲਾਂਕਿ ਘਰਦਿਆਂ ਨੇ ਸਾਨੂੰ ਮਾਫ ਕਰਤਾ ਹੈ। ਪਰ ਜੇ ਹੋ ਸਕੇ ਤਾਂ ਆਪਣੇ ਛੋਟੇ ਭਰਾ ਸਮਝ ਕੇ ਸਾਨੂੰ ਮਾਫ ਕਰ ਦੇਣਾ ਭਾਜੀ।
ਓਏ ਠਹਿਰੋ ਕੰਜਰੋ। ਇੱਕ ਤਾਂ ਮੈਨੂੰ ਵੱਡਾ ਭਰਾ ਆਖਦੇ ਹੋ ਤੇ ਨਾਲੇ ਪੈਰੇ ਹੱਥ ਲਾ ਕੇ ਮੇਰੀ ਉਮਰ ਵਧਾਈ ਜਾਂਦੇ ਹੋ। आओ जफ्फी पाओ यार, आओ आओ, शर्माई क्यों जा रहे हो? आओ। शाबाश, ऐ होई ना गल। एक खुशखबरी होर देनी है मैं अपनी भैन दा विआह लाडी नाल कराना चाहता। मैं ते इहनूं अजमा के देख रहा सी कि मुंडा चंगा है या नहीं। शायद तुहानूं नहीं पता, इन्हें अपनी एक एक गल सच्ची सच्ची सोना नूं दसती। इहदी इहो सच्चाई ने मैनूं मजबूर करता कि मैं इहनूं जवाई बना दियां। ਤੇ ਜੇ ਤੁਸੀਂ ਦੋਨੋਂ ਵੀ ਸੱਚੇ ਹੋ, ਜਾਓ ਉਹਨਾਂ ਦੋਨੋਂ ਕੁੜੀਆਂ ਕੋਲੋਂ ਮਾਫੀ ਮੰਗ ਕੇ ਆਓ ਤੇ ਉਹਨਾਂ ਨੂੰ ਇੱਥੇ ਲੈ ਕੇ ਆਓ। ਫਿਰ ਆਪਾਂ ਇਕੱਠੇ ਬਹਿ ਕੇ ਆਰਾਮ ਨਾਲ ਸੋਚਾਂਗੇ ਕਿ ਜਿਹੜੀ ਮੁਸੀਬਤ ਵਿੱਚ ਤੁਸੀਂ ਪਏ ਹੋ ਉਹਨੂੰ ਕਿਵੇਂ ਹੱਲ ਕਰੀਏ। ਤੁਸੀਂ ਠੀਕ ਕਹਿ ਰਹੇ ਹੋ ਬਿੱਟੂ ਭਾਜੀ। ਜੇ ਉਹ ਕੁੜੀਆਂ ਦੀ ਗਲਤੀ ਹੁੰਦੀ ਤਾਂ ਉਹ ਸਾਨੂੰ ਆਪਣੇ ਸਕੇ ਭਰਾ ਦਾ ਨੰਬਰ ਹੀ ਕਿਉਂ ਦਿੰਦੀਆਂ? ਓਏ ਝੱਲਿਓ, ਜਾਓ ਉਹਨਾਂ ਨੂੰ ਮਨਾ ਕੇ ਲੈ ਕੇ ਆਓ। प्यार वाला ख्वाब टूटिया, जग मेरा मैथों रुसिया। प्यार वाला ख्वाब टूटिया, जग मेरा मैथों रुसिया। जदों दियां ला के यारियां मैं गवाइयां, किन्ना पछताउंदा किन्ना दिल रोंदा जाने ना तू माइया। बड़ा तड़फाउंदियां मैनू जुदाइयां। दिन जुदाई दे रज के रड़ाउंदे ने, ए तां इक पल तैनू भुलना नहीं चाहुंदे ने। मेरे तां साह तकदे ने राह, ख्वाब भी तैनू बुलाउंदे ने। लंघदे ने दिन लंघदियां नहीं ओ रातां लम्मियां। किन्ना पछताउंदा किन्ना दिल रोंदा जाने ना तू माइया। बड़ा तड़फाउंदियां मैनू जुदाइयां। ਕੀ ਕਰੀਏ ਇਸ ਮੁਸੀਬਤ ਦਾ ਹੱਲ? ਮੇਰੇ ਕੋਲ ਇੱਕ ਆਈਡੀਆ। ਕੀ? ਪਾਗਲ ਤੇ ਨਹੀਂ ਹੋ ਗਿਆ ਤੂੰ? ਮਿਸਿਸ ਕਬੀਰ ਦਾ ਕਿਡਨੈਪ? ਮੈਂ ਇਸ ਫੇਵਰ ਵਿੱਚ ਬਿਲਕੁਲ ਨਹੀਂ ਹੈਗਾ ਭਾਜੀ, ਪਰ ਆਈਡੀਆ ਬੁਰਾ ਨਹੀਂ ਹੈ। ਅੱਛਾ, ਮੇਰੇ ਕੋਲ ਬੈਟਰ ਆਈਡੀਆ ਹੈ। ਥੱਪੜ ਮਾਰਨਾ ਮੈਂ ਤੈਨੂੰ। ਮੈਂ ਮਰ ਜਾਵਾਂਗਾ ਪਰ ਇਹੋ ਜਿਹਾ ਕੰਮ ਕਦੀ ਨਹੀਂ ਕਰਾਂਗਾ। ਪਰ ਵੀਰ ਜੀ, ਤੁਹਾਨੂੰ ਇੱਕ ਗਲਤ ਕੰਮ ਕਰਨ ਲਈ ਕਿੰਨੇ ਕਿਹਾ ਹੈ? ਹੈਂ? ਇਹ ਕੰਮ ਤਾਂ ਲਾਡੀ ਕਰ ਸਕਦਾ ਹੈ। ਮੈਂ ਓਏ ਹਾਂ ਮੈਂ ਕਰ ਦਾਂਗਾ। ਲਾਡੀ ਹਾਂਜੀ, ਲਾਡੀ ਕਰੂਗਾ। ਠੀਕ ਹੈ, ਫਿਰ ਦੋ ਗੱਲਾਂ ਹੋ ਸਕਦੀਆਂ। ਹਾਂਜੀ, ਜਾਂ ਤੇ ਆਈਡੀਆ ਬਦਲੋ ਜਾਂ ਕੁੱਟ ਖਾਓ ਮੇਰੇ ਕੋਲੋਂ। ਪਲੀਜ਼ ਵੀਰ ਜੀ, ਮੈਨੂੰ ਤਾਂ ਲੱਗਦਾ ਹੈ ਆਈਡੀਆ ਬਿਲਕੁਲ ਸਹੀ ਹੈਗਾ। हाँ वीर जी, और वैसे भी ਉਹ ਲੋਕ ਇੰਨੇ ਰਿਚ ਹੈ। ਸਮੁੰਦਰ ਚੋਂ ਇੱਕ ਬਾਲਟੀ ਪਾਣੀ ਦੀ ਕੱਢ ਲਓ ਤੇ ਮੈਨੂੰ ਨਹੀਂ ਲੱਗਦਾ ਕਿ ਪੂਰੇ ਸਮੁੰਦਰ ਨੂੰ ਕੋਈ ਫਰਕ ਪੈਂਦਾ ਹੈ। ਤੈਨੂੰ ਕੀ ਲੱਗਦਾ ਹੈ ਇਹੋ ਜੀ ਇਮੋਸ਼ਨਲ ਗੱਲਾਂ ਕਰਕੇ ਤੂੰ ਮੈਨੂੰ ਭੈੜੇ ਕੰਮ ਲਈ ਮਨਾ ਲੇਂਗੀ? ਪਲੀਜ਼ ਵੀਰ ਜੀ, ਅਸੀਂ ਤੁਹਾਨੂੰ ਵਾਅਦਾ ਕਰਦੇ ਹਾਂ ਕਿ ਜਿੱਦਾਂ ਹੀ ਅਸੀਂ ਸੈਟਲ ਹੋ ਗਏ, ਅਸੀਂ ਉਹਨਾਂ ਦੇ ਸਾਰੇ ਪੈਸੇ ਵਾਪਸ ਕਰ ਦਾਂਗੇ। ਸਾਰੇ ਪੈਸੇ ਹਾਂਜੀ, ਸਾਰੇ ਪੈਸੇ ਮੋੜ ਦਾਂਗੇ। ਸਾਰੇ ਪੈਸੇ ਵਾਪਸ ਕਰ ਦਾਂਗੇ। ਹਾਂਜੀ, ਸਾਰੇ ਪੈਸੇ ਮੋੜ ਦਾਂਗੇ। ਪੱਕਾ? ਹਾਂਜੀ, ਪੱਕਾ। ਠੀਕ ਹੈ, ਫਿਰ ਆਪਾਂ ਏਦਾਂ ਕਰਦੇ ਹਾਂ, ਉਹਨਾਂ ਨੂੰ ਕਿਡਨੈਪ ਕਿਵੇਂ ਕਰਨਾ ਹੈ ਇਹ ਆਪਾਂ ਸਵੇਰੇ ਸੋਚਾਂਗੇ। ਫਿਲਹਾਲ ਸਾਰੇ ਜਾ ਕੇ ਸੌਂ ਜਾਓ। ਸਰਪ੍ਰਾਈਜ਼। ਆ ਕੀ ਹੈ? ਤੁਸੀਂ ਕੀ
ਕਿਡਨੈਪ ਕਰ ਵੀ ਲਿਆ 3 ਬੋਰੀਆਂ ਤੁਸੀਂ ਸਾਰਿਆਂ ਨੇ ਕਿਹਨੂੰ ਕਿਹਨੂੰ ਕਿਡਨੈਪ ਕਰ ਲਿੱਤਾ ਹੈ? ਸਾਰਿਆਂ ਨੇ? ਉਹ ਮੈਂ ਤਾਂ ਕੱਲਾ ਗਿਆ ਸੀ ਤੇ ਤੁਹਾਡੀ ਮਾਲਕਿਨ ਨੂੰ ਮੈਂ ਲੈ ਕੇ ਆਇਆ। ਓਏ ਜੇ ਤੂੰ ਮਾਲਕਿਨ ਨੂੰ ਲੈ ਕੇ ਆਇਆ ਤੇ ਅਸੀਂ ਦੋਵੇਂ ਕਿਹਨੂੰ ਲੈ ਆਏ? ਕੌਣ ਹੈ? ਦੇਖ ਦੇਖ ਆ ਕੌਣ? ਇਹ ਤਾਂ ਮੇਰੀ ਮਾਲਕਿਨ ਦੀ ਮਾਂ ਹੈ। ਤੁਸੀਂ ਇਹਨਾਂ ਨੂੰ ਕਿਵੇਂ ਲੈ ਆਏ? ਇੱਧਰ ਦੇਖੋ ਸਰਪ੍ਰਾਈਜ਼। ਟਾੜਾ ਟਾੜਾ ਉਤਰੀ ਉਹ ਕੌਣ ਹੈ? ਇਹ ਤਾਂ ਬੱਬੂ ਡੌਨ ਦੀ ਵਾਈਫ ਹੈ ਜੋ ਕਿ ਸਾਹਮਣੇ ਵਾਲੇ 9 ਨੰਬਰ ਦੇ ਬੰਗਲੇ ਵਿੱਚ ਰਹਿੰਦੀ ਹੈ। ਤੁਸੀਂ ਉਹਨੂੰ ਕਿਡਨੈਪ ਕਰ ਲਿਆ। ਹੁਣ ਤਾਂ ਆਪਾਂ ਗਏ, ਹੁਣ ਨਹੀਂ ਬਚਦੇ ਆਪਾਂ। ਤੇ ਆਹ ਕੌਣ? ਇੱਥੇ ਦੇਖਣ ਦੇ। ਇਹ ਸਾਡੀ ਮਾਲਕਿਨ। ਹਾਂ ਯਾਰ। Good morning, darling. Sweetheart. Switch off है? ਬਾਬੂ ਭਾਜੀ ਕੀ ਹਾਲ ਨੇ? ਓ ਯਾਰ ਤੂੰ ਹਾਲ ਚਾਲ ਨੂੰ ਮਾਰ ਗੋਲੀ। ਤੂੰ ਐਂ ਦੱਸ ਤੇਰੀ ਭਰਜਾਈ ਇੱਧਰ ਆਈ ਹੈ? ਆਪਣੀ ਵਾਈਫ ਨੂੰ ਪੁੱਛੀ, ਉਹਦੇ ਕੋਲ ਤਾਂ ਨਹੀਂ। ਇੱਕ ਮਿੰਟ ਭਾਜੀ ਮੈਂ ਹੁਣੇ ਦੇਖਦਾ। ਸਨਾ 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 ਭਾਜੀ ਉਹਦਾ ਫੋਨ ਤੇ ਇੱਥੇ ਪਿਆ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਉਹ ਆਪ ਖੁਦ ਇੱਥੇ ਨਹੀਂ ਹੈਗੀ। ਉਹ ਫੋਨ ਤੇ ਬਿਨਾਂ ਤੋਂ ਸਾਹ ਨਹੀਂ ਲੈਂਦੀ ਭਾਜੀ। ਅੱਛਾ ਯਾਰ ਮੇਰੇ ਵਾਲੀ ਦਾ ਵੀ ਇਹੀ ਹਾਲ ਹੈ। ਮੇਰੇ ਵਾਲੀ ਤਾਂ ਫੋਨ ਤੋਂ ਬਿਨਾਂ ਸਾਹ ਨਹੀਂ ਲੈਂਦੀ। ਮੈਨੂੰ ਤਾਂ ਲੱਗਦਾ ਬਸ ਫੋਨ ਤਾਂ ਦੀ ਨਾ ਵੈਂਟੀਲੇਟਰ ਇੱਕ। ਮੈਨੂੰ ਲੱਗਦਾ ਇਸ ਤੇਰੀ ਘਰ ਵਾਲੀ ਨਾਲ ਕਿਤੇ ਗੁੱਡ ਮਾਰਨਿੰਗ ਤੇ ਨਾ ਗਈ ਹੋਵੇ। ਮੇਰਾ ਮਤਲਬ ਮਾਰਨਿੰਗ ਵਾਕ ਤੇ ਨਾ ਗਈ ਹੋਵੇ। ਇਹ ਗੱਲ ਦੱਸਾਂ ਕਬੀਰ, ਕਿਸੇ ਨੂੰ ਦੱਸੀ ਨਾ ਯਾਰ। ਦੁਨੀਆ 'ਚ ਬੱਬੂ ਡੌਨ ਸਿਰਫ ਇੱਕ ਹੀ ਪਰਸਨ ਤੋਂ ਡਰਦਾ ਹੈ, ਉਹ ਹੈ ਮੇਰੀ ਵਾਈਫ। ਚੰਗਾ ਯਾਰ ਫੇਰ ਗੱਲ ਕਰਦੇ ਆ ਬਾਅਦ 'ਚ। ਹੈਲੋ ਕੌਣ ਬੋਲ ਰਿਹਾ? ਤੇਰਾ ਪਿਓ। ਪੈਰੀ ਪੈਣਾ ਡੈਡੀ ਜੀ। ਓਏ ਤੇਰਾ ਅਸਲੀ ਪਿਓ ਨਹੀਂ, ਨਕਲੀ ਪਿਓ। ਕੀ ਨਕਲੀ ਪਿਓ? ਪਰ ਮੰਮੀ ਨੇ ਤਾਂ ਕਦੀ ਦੱਸਿਆ ਨਹੀਂ ਸੀਗਾ ਜੀ ਨਕਲੀ ਪਿਓ ਬਾਰੇ। ਤੁਸੀਂ ਕੌਣ ਬੋਲਦੇ ਹੋ? ਉਹ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ? ਮੈਂ ਟੀਟੂ ਬਦਮਾਸ਼ ਬੋਲ ਰਿਹਾ। ਟੀਟੂ ਨਾਮ ਦੇ ਬਦਮਾਸ਼ ਕਦੋਂ ਲੱਗ ਪਏ ਜੀ? ਹਾਲੇ ਤੱਕ ਤਾਂ ਮੈਂ ਇਲੈਕਟ੍ਰੀਸ਼ੀਅਨ ਹੀ ਸੁਣੇ ਸੀ। ਚੁੱਪ ਕਰ ਓਏ, ਤੂੰ ਮੈਨੂੰ ਜਾਣਦਾ ਨਹੀਂ। ਮੈਂ ਲਾਸ਼ ਦੇ ਹੱਥ ਪੈਰ ਕੱਟ ਕੇ ਉਹਦੇ ਟੋਟੇ ਟੋਟੇ ਕਰਕੇ ਉਹਨੂੰ ਅੱਗ ਲਾ ਕੇ ਸਾੜ ਦੇਣਾ। ਆ ਲੈ ਵਾ ਸੁਣ। ਤੁਸੀਂ ਕਿੱਥੇ ਹੋ ਜੀ? ਸਾਨੂੰ ਬਚਾਣੇ ਆ ਜਾ। ਜਾਨ ਜਾਨ ਤੈਨੂੰ ਕਿਹਨੇ ਕਿਡਨੈਪ ਕੀਤਾ ਜਾਨ? ਹੈਲੋ ਸੁਣ ਲਿਆ? ਸੁਣ ਮੇਰੀ ਗੱਲ, ਜੇ ਦੀ ਸਲਾਮਤੀ ਚਾਹੁੰਦਾ ਨਾ ਤਾਂ 2 ਕਰੋੜ ਬਾਟ ਲੈ ਕੇ ਛੇਤੀ ਆ ਜਾ। ਤੁਸੀਂ ਮੇਰੀ ਵੋਟੀ ਨੂੰ ਛੱਡਣ ਦੇ 2 ਕਰੋੜ ਬਾਟ ਮੰਗ ਰਹੇ ਹੋ? ਬਹੁਤ ਘਟਿਆ। ਤੁਸੀਂ ਏਦਾਂ ਕਰੋ, ਮੇਰੀ ਵੋਟੀ ਨੂੰ ਮਾਰ ਦਿਓ, ਤਾਈਓ ਅਰਬਾਂ ਦੀ ਜਾਇਦਾਦ ਮੇਰੇ ਹਿੱਸੇ ਆਏਗੀ। ਕੀ ਹੋਇਆ? ਜਿਗਰ ਲੈ ਮੈਨੂੰ ਦੇ ਹੈਲੋ ਲੱਗਦਾ ਤੂੰ ਮੈਨੂੰ ਪਛਾਣਿਆ ਨਹੀਂ। ਕਾਕਾ ਛੇਤੀ ਛੇਤੀ 2 ਕਰੋੜ ਬਾਟ ਲੈ ਕੇ ਨਾ ਪਹੁੰਚ ਜਾ ਹੁਣ। ਉਹ ਭਰਾਵੋ ਮੈਂ ਤੁਹਾਨੂੰ ਕਹਿ ਰਿਹਾ ਵਾਂ ਮੇਰੀ ਵੋਟੀ ਨੂੰ ਕੱਟ ਦੋ, ਉਹਨੂੰ ਮਾਰ ਦੋ। ਹੈਲੋ ਭਾਜੀ, ਕਿਸੇ ਦੇ ਚੰਗੇ ਦਿਨ ਆਉਣ ਨਾ ਆਉਣ, ਪਰ ਮੇਰੇ ਚੰਗੇ ਦਿਨ ਆ ਗਏ ਜੀ। ਮੇਰੀ ਵੋਟੀ ਨੂੰ ਕਿਸੇ ਨੇ ਕਿਡਨੈਪ ਕਰ ਲਿਆ। ਉਹ ਜੀ ਕਹਿ ਰਿਹਾ ਸੀ ਮੈਂ ਪਹਿਲੇ ਉਂਗਲੀ ਕੱਟਦਾ, ਫਿਰ ਹੱਥ ਕੱਟਦਾ ਤੇ ਫਿਰ ਟੋਟੇ ਟੋਟੇ ਕਰਕੇ ਲਿਫਾਫੇ 'ਚ ਪਾ ਕੇ ਅੱਗ 'ਚ ਸਾੜ ਦਿੰਦਾ। ਤੇਰੀ ਅੱਛਾ ਇੱਕ ਮਿੰਟ ਗੱਲ ਸੁਣ ਮੇਰੀ ਕਬੀਰ। ਤੇਰੀ ਵਾਈਫ ਨਾਲ ਤਾਂ ਯਾਰ ਮੇਰੀ ਵਾਈਫ ਹੀ ਸੀ ਨਾ? ਭਾਜੀ ਇਹ ਤਾਂ ਮੈਨੂੰ ਪਤਾ ਨਹੀਂ। ਓ ਕਮਲਿਆ ਪਤਾ ਕਰ। ਠੀਕ ਆ ਭਾਜੀ। ਭਾਈ ਤਾਂ ਮੈਂ ਬਸ ਹੁਣੇ ਕਾਲ ਕਰਕੇ ਦੱਸਦਾ। ਇਹ ਤਾਂ ਫੋਨ ਆ ਰਿਹਾ। ਹੈਲੋ ਆਪਣਾ ਟੀਟੂ ਭਾਜੀ, ਤੁਸੀਂ ਕਿਤੇ ਗਲਤੀ ਨਾਲ ਬੱਬੂ ਡੌਨ ਦੀ ਵਾਈਫ ਨੂੰ ਕਿਡਨੈਪ ਤਾਂ ਨਹੀਂ ਕਰ ਲਿਆ? ਹਾਂਜੀ ਅਸੀਂ ਡੌਨ ਦੀ ਵਾਈਫ ਨੂੰ ਵੀ ਕਿਡਨੈਪ ਕਰ ਲਿਆ। ਠੀਕ ਹੈ ਭਾਜੀ। ਨਹੀਂ ਹੈਲੋ ਨਹੀਂ ਹੈਲੋ ਮੈਂ ਤੁਹਾਨੂੰ ਹੁਣੇ ਕਰਦਾ ਬਾਈ ਫੋਨ। ਹੈਲੋ ਮੇਰੀ ਗੱਲ ਸੁਣ ਯਾਰ। ਹੈਲੋ ਉਹ ਯਾਰ ਹੈਲੋ ਭਾਜੀ ਤੁਹਾਡੀ ਵਾਈਫ ਨੂੰ ਵੀ ਕਿਡਨੈਪ ਕਰ ਲਿਆ ਜੀ। ਅੱਛਾ ਆਏ ਕਰ ਕਬੀਰ, ਉਹਨਾਂ ਨੂੰ ਕਹਿ ਮੇਰੀ ਵਾਈਫ ਦੇ ਬਿਨਾ ਟੋਟੇ ਟੋਟੇ ਕਰਕੇ ਅੱਛੇ ਵਾਲੀ ਪੈਕਿੰਗ ਕਰਕੇ ਭੇਜ ਦੇਣ। ਕਹਿੰਦਾ ਭਾਜੀ ਮੈਂ ਉਹਨਾਂ ਨੂੰ ਆਪਣੇ ਵੱਲੋਂ ਨਾ 1 ਕਰੋੜ ਬਾਟ ਦੂੰਗਾ। ਠੀਕ ਹੈ ਭਾਜੀ, ਬਸ ਮੈਂ ਹੁਣੇ ਕਹਿ ਦੇਣਾ।
ਡੌਨ ਕਹਿ ਰਿਹਾ ਉਹਦੀ ਵਾਈਫ ਦੇ ਵੀ ਟੋਟੇ ਟੋਟੇ ਕਰਕੇ ਅੱਗ ਚਲਾ ਕੇ ਸਾੜ ਦੋ। ਡੌਨ ਤੁਹਾਨੂੰ 5 ਕਰੋੜ ਬਾਟ ਦੇਵੇਗਾ। ਹੈ ਹਾਂਜੀ ਭਾਜੀ। ਉਹ ਡੌਨ ਕਹਿ ਰਿਹਾ ਹੈ ਉਹਦੀ ਵਾਈਫ ਦੇ ਟੋਟੇ ਟੋਟੇ ਕਰਕੇ ਲਿਫਾਫੇ ਚ ਪਾ ਕੇ ਅੱਗ ਲਾ ਕੇ ਸਾੜ ਦਿਓ ਤੇ ਅਸੀਂ ਤੁਹਾਨੂੰ 10 ਕਰੋੜ ਬਾਟ ਦੇਵਾਂਗੇ। ਡੀਲ ਪੱਕੀ ਸਮਝੋ ਨਲਕੋ। ਯਾਰ ਕੀ ਹੈ ਯਾਰ ਇਹ ਸਿਆਪਾ? ਕਰੋੜ? ਸੋਨਾ ਜੀ ਤੁਸੀਂ ਤਾਂ ਬਹੁਤ ਚਿਰ ਤੋਂ ਬੈਂਕਾਕ ਰਹਿੰਦੇ ਆ ਨਾ, ਤੁਹਾਨੂੰ ਕੋਈ ਇਦਾਂ ਦੀ ਥਾਂ ਪਤਾ ਇੱਥੇ ਜਿੱਥੇ ਨਾ ਕੋਈ ਆਉਂਦਾ ਜਾਂਦਾ ਹੋਵੇ ਤੇ ਨਾ ਹੀ ਕੋਈ ਪਹੁੰਚ ਸਕੇ? इथों 28 किलोमीटर दूर समंदर च पिलर वाला ओल्ड पोर्ट है जो कि पुलिस ਦੀ ਹੱਦ 'ਚ ਨਹੀਂ ਆਂਦਾ ਤੇ ਉੱਥੇ ਕੋਈ ਜਾਂਦਾ ਵੀ ਨਹੀਂ। ਬਸ ਉਹਨਾਂ ਨੂੰ ਉੱਥੇ ਬੁਲਾਉਂਦੇ ਆ, ਨਾਲੇ ਆਪਾਂ ਇਹਨਾਂ ਤਿੰਨਾਂ ਨੂੰ ਵੀ ਉੱਥੇ ਲੈ ਕੇ ਚੱਲਦੇ ਆ। ਚੱਲ ਕਰ ਕਬੀਰ ਨੂੰ ਫੋਨ। ਚਲੋ ਲਾਉਣਾ। ਉਹ ਲਾ ਯਾਰ ਲਾਉਣਾ। ਹੈਲੋ ਠੀਕ ਆ, ਅਸੀਂ ਤੁਹਾਡੀ ਬੋਟੀਆਂ ਨੂੰ ਮਾਰ ਦਾਂਗੇ। 10 ਕਰੋੜ ਲੈ ਕੇ ਤੁਸੀਂ ਪੁਰਾਣੇ ਪਿਲਰ ਵਾਲੇ ਪੋਰਟ ਤੇ ਆ ਜਾਓ। ਅੱਛਾ, ਨਾਲੇ ਮੇਰੀ ਕੰਨ ਖੋਲ ਕੇ ਇੱਕ ਗੱਲ ਸੁਣ ਲੈ, ਜੋ ਬੋਨੇਡਾਊਨ ਨੂੰ ਨਾਲ ਲੈ ਕੇ ਕੋਈ ਸ਼ੈਤਾਨੀ ਕਰਨ ਦੀ ਕੋਸ਼ਿਸ਼ ਕੀਤੀ ਨਾ, ਤੂੰ ਸਾਨੂੰ ਜਾਣਦਾ ਹੈ। ਠੀਕ ਆ? ਠੀਕ ਆ ਭਾਜੀ, ਠੀਕ ਆ, ਓਕੇ ਭਾਜੀ। ਉਹ ਸੱਚ ਬਿੱਟੂ ਭਾਈ ਨੂੰ ਫੋਨ ਕਰ। ਮੈਂ ਯਾਰ ਇੱਕ ਮਿੰਟ ਯਾਰ ਅਸੀਂ ਠੀਕ ਕਰ ਰਹੇ? ਮੈਨੂੰ ਲੱਗਦਾ ਪੈਸਿਆਂ ਕਰਕੇ ਅਸੀਂ ਇਹ ਗਲਤ ਕੰਮ ਨਹੀਂ ਕਰ ਸਕਦੇ ਯਾਰ। ਅਸੀਂ ਕਿਸੇ ਦੀ ਜਾਨ ਨਹੀਂ ਲੈ ਸਕਦੇ। ਓਏ ਤੁਸੀਂ ਕਿੱਦੀ ਜਾਨ ਲੈਣ ਦੀ ਗੱਲ ਕਰ ਰਹੇ ਹੋ? ਤੁਸੀਂ ਸੱਚ ਸੁਣਨਾ ਚਾਹੁੰਦੇ ਹੋ ਨਾ? ਤਾਂ ਸੁਣੋ ਫਿਰ। ਤੁਹਾਡੇ ਹਸਬੈਂਡ ਨੇ 5 ਕਰੋੜ ਬਾਟ ਦੀ ਸੁਪਾਰੀ ਦਿੱਤੀ ਹੈ ਮਾਰਨ ਲਈ। ਤੇ ਤੁਹਾਡੇ ਪਤੀ ਬੱਬੂ ਡੌਨ ਨੇ ਵੀ ਸਾਨੂੰ ਇਹੀ ਕਿਹਾ, ਜੇ ਅਸੀਂ ਤੁਹਾਨੂੰ ਮਾਰਤਾ ਤਾਂ ਉਹ ਵੀ ਸਾਨੂੰ 5 ਕਰੋੜ ਬਾਟ ਦੇਗਾ। ਮੰਮੀ ਜੀ ਦੇਖਿਆ, ਜਿਸ ਬੰਦੇ ਤੇ ਨਾਲ ਆਪਾਂ ਦੋ ਨੇ ਰੱਬ ਤੋਂ ਜ਼ਿਆਦਾ ਭਰੋਸਾ ਕੀਤਾ, ਉਹਨੇ ਸਾਡੇ ਨਾਲ ਇਹ ਕੀਤਾ। ਉਹਨੇ ਮੈਨੂੰ ਮਾਰ ਕੇ ਪ੍ਰਾਪਰਟੀ ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਹ ਗੱਲ ਹੈ ਪੁੱਤਰ ਜੀ, ਤੁਸੀਂ ਚੰਗੇ ਘਰ ਦੇ ਬੱਚੇ ਲੱਗਦੇ ਹੋ। ਉਹਨੇ ਸਾਨੂੰ ਮਾਰਨ ਵਾਸਤੇ ਤੁਹਾਨੂੰ ਪੈਸੇ ਦੀ ਆਫਰ ਕੀਤੀ, ਤਾਂ ਵੀ ਸਾਡੇ ਤੇ ਕੋਈ ਖਰੋਚ ਨਹੀਂ ਆਉਣ ਦਿੱਤੀ। ਜ਼ਰੂਰ ਤੁਹਾਡੀ ਕੋਈ ਮਜਬੂਰੀ ਹੋਵੇਗੀ ਜਿਹਦੇ ਕਰਕੇ ਤੁਸੀਂ ਸਾਨੂੰ ਕਿਡਨੈਪ ਕੀਤਾ। ਬੀਜੀ ਤੁਸੀਂ ਸਹੀ ਕਹਿ ਰਹੇ ਹੋ। ਦਰਅਸਲ ਅਸੀਂ ਸਾਰੇ ਕੈਨੇਡਾ ਜਾਣਾ ਚਾਹੁੰਦੇ ਸੀ, ਪਰ ਸਾਡੇ ਟਰੈਵਲ ਏਜੰਟ ਚਾਵਲੇ ਨੇ ਸਾਨੂੰ ਬੈਂਕਾਕ ਵਿੱਚ ਇੰਨੀ ਬੁਰੀ ਤਰ੍ਹਾਂ ਫਸਾ ਦਿੱਤਾ ਕਿ ਸਾਨੂੰ ਇਹ ਭੈੜਾ ਕੰਮ ਕਰਨ ਲਈ ਮਜਬੂਰ ਹੋਣਾ ਪਿਆ। ਅਸੀਂ ਤੁਹਾਡੇ ਧੀਆਂ ਪੁੱਤਰਾਂ ਵਰਗੇ ਹਾਂ, ਹੋ ਸਕੇ ਤਾਂ ਸਾਨੂੰ ਮਾਫ ਕਰ ਦਿਓ। ਤੁਹਾਨੂੰ ਪੈਸੇ ਦੀ ਲੋੜ ਹੈ ਨਾ, ਉਹ ਮੈਂ ਤੁਹਾਨੂੰ ਦੇਵਾਂਗੀ, ਪਰ ਕੈਨੇਡਾ ਲਈ ਨਹੀਂ, ਪੰਜਾਬ ਲਈ। ਕਿਉਂਕਿ ਮੈਂ ਬਾਹਰ ਰਹਿ ਕੇ ਇਹ ਸਮਝ ਗਈ ਹਾਂ ਕਿ ਡਾਲਰਾਂ ਵਿੱਚ ਉਹ ਖੁਸ਼ਬੂ ਨਹੀਂ ਹੈ ਜਿਹੜੀ ਪੰਜਾਬ ਦੀ ਮਿੱਟੀ 'ਚ ਹੈ। ਤੁਸੀਂ ਨਾ ਆਪਣੀ ਮਾਂ ਕੋਲੇ ਜਾਓ, ਮਾਂ ਦੇ ਪੈਰਾਂ 'ਚ ਜੰਨਤ ਹੁੰਦੀ ਹੈ ਬੱਚਿਓ। ਹਾਂ ਬੀਜੀ, ਤੁਸੀਂ ਇੱਕਦਮ ਸਹੀ ਗੱਲ ਕਹੀ। ਇਸ ਨੇਕ ਕੰਮ ਵਿੱਚ ਮੈਂ ਵੀ ਤੁਹਾਡਾ ਸਾਥ ਦੇਵਾਂਗੀ। ਹੁਣ ਸੋਚਣਾ ਇਹ ਹੈ ਕਬੀਰ ਤੇ ਡੌਨ ਦਾ ਕਰਨਾ ਕੀ ਹੈ। ਸੁਣੋ, ਮੇਰੇ ਦਿਮਾਗ 'ਚ ਇੱਕ ਸਕੀਮ ਹੈ। ਪਿੱਲਰ ਵਾਲੇ 올ਡ ਪੋਰਟ ਤੇ ਬੁਲਾਇਆ ਭਾਜੀ। ਬਸ ਤੁਸੀਂ ਕੋਈ ਬੰਦਾ ਆਪਣੇ ਨਾਲ ਲੈ ਕੇ ਨਾ ਆਇਓ, ਕਿਤੇ ਉਹਨਾਂ ਨੂੰ ਇਹ ਨਾ ਲੱਗੇ ਕਿ ਆਪਾਂ ਕੋਈ ਗੇਮ ਖੇਡ ਰਹੇ ਉਹਨਾਂ ਨਾਲ। ਰੂਪ ਗੁਰਨੂਰ ਸਰਪ੍ਰਾਈਜ਼? ਕਿਹੜਾ ਸਰਪ੍ਰਾਈਜ਼ ਭਾਜੀ? ਓਏ ਮੈਂ ਬੈਂਕਾਕ ਜਾ, ਮੇਰੀਆਂ ਭੈਣਾਂ ਨੇ ਆਪਣੇ ਵਿਆਹ ਵਾਸਤੇ ਮੁੰਡੇ ਪਸੰਦ ਕੀਤੇ, ਹੁਣ ਤਾਂ ਮੈਂ ਨਾ ਆਵਾਂ। ਜਲਦੀ ਦੇ ਨਾਲ ਦੱਸੋ ਹੁਣ ਮੈਂ ਤੁਹਾਡੇ ਵਾਸਤੇ ਕੀ ਲੈ ਕੇ ਆਵਾਂ ਤੇ ਤੁਸੀਂ ਕਿੱਥੇ ਹੋ? ਮੈਂ ਵੀ ਤਾਂ ਚੀਜ਼ੇ ਦੇਖਾਂ। ਗੁਰਨੂਰ ਕੀ ਹੋਇਆ? ਸਾਡੇ ਵੀਰ ਜੀ ਬੈਂਕਾਕ ਆਏ ਨੇ ਤੇ ਪੁੱਛ ਰਹੇ ਨੇ ਕਿ ਅਸੀਂ ਕਿੱਥੇ ਆ। ਲੈ ਮੈਨੂੰ ਫੋਨ ਫੜਾ। ਹੈਲੋ, ਮੈਂ ਜੀ ਬਿੱਟੂ ਹਲਵਾਈ ਬੋਲਦਾ ਜੀ। ਇੱਥੇ 20 ਕਿਲੋ ਮਟਨ ਸ਼ਾਰਟ ਪੈ ਗਿਆ ਜੀ, ਤੁਸੀਂ ਲੈ ਸਕਦੇ ਜੀ 2 ਅਲੱਗ-ਅਲੱਗ ਲਿਫਾਫੇ 'ਚ ਪੈਕ ਕਰਕੇ? ਹਾਂ, ਪਰ ਆਣਾ ਕਿੱਥੇ ਆ? ਪਿੱਲਰ ਵਾਲੇ 올ਡ ਪੋਰਟ ਤੇ। ਪਿੱਲਰ ਵਾਲਾ 올ਡ ਪੋਰਟ? ਹਾਂਜੀ। ਹੁਣੇ ਕਿੱਥੋਂ ਲੱਭਾਂ? ਉਹ ਮੈਂ ਤਾਂ 에ਅਰਪੋਰਟ ਤੋਂ ਐਗਜ਼ਿਟ ਬੜੀ ਮੁਸ਼ਕਿਲ ਨਾਲ ਲੱਭਿਆ। ਕਿਸੇ ਤੋਂ ਪੁੱਛ ਲਓ, ਪਤਾ ਲੱਗ ਜਾਊਗਾ ਤੁਹਾਨੂੰ। ਓਕੇ ਚਲੋ ਮੈਨੂੰ। ਕਾਮਯਾਬੀ ਦਾ ਦੂਜਾ ਨਾਂ ਕਬੀਰ ਗਿੱਲ। ਤੁਸੀਂ ਉਹੀ ਲੋਕ ਹੋ ਨਾ ਜਿਨ੍ਹਾਂ ਨੇ ਮੇਰੀ ਵਹੁਟੀ ਨੂੰ ਮਾਰਿਆ। You boys killed my wife with a knife?
ਨਾਓ ਆਈ ਵਿਲ ਇੰਜੋਏ ਮਾਈ ਲਾਈਫ। ਰੁਕੋ, ਕਿੱਥੇ ਜਾ ਰਹੇ ਹੋ? ਜਾ ਕਿੱਧਰ ਰਹੇ ਹੋ ਭੱਜ ਕੇ ਸਾਰੇ? ਮੂਰਖੋ, ਤੁਸੀਂ ਮੇਰੇ ਤੋਂ ਡਰ ਕੇ ਕਿਉਂ ਭੱਜ ਰਹੇ ਹੋ? ਤੁਸੀਂ ਤਾਂ ਬਹੁਤ ਬਹਾਦਰੀ ਦਾ ਕੰਮ ਕੀਤਾ ਹੈ। ਡਰੋ ਨਾ, ਤੁਸੀਂ ਤਾਂ ਇੰਨਾ ਬਹਾਦਰੀ ਦਾ ਕੰਮ ਕੀਤਾ ਜਿਹੜਾ ਡਾਨ ਸਾਰੀ ਉਮਰ ਦੇ ਵਿੱਚ ਨਹੀਂ ਕਰ ਸਕਿਆ। ਡਾਨ ਬਹੁਤ ਖੁਸ਼ ਹੈ, ਮੈਂ ਤੁਹਾਡੀ ਸਾਰਿਆਂ ਦੀ ਜਾਨ ਬਖਸ਼ੀ। ਤੁਸੀਂ ਸੱਚ ਕਹਿ ਰਹੇ ਹੋ ਡॉन ਸਾਹਿਬ? ਖਾਓ ਕਲੀ ਮਾਤਾ ਦੀ ਕਸਮ। ਓਏ 110% ਟਰੂ। 10 ਕਰੋੜ ਬਾਰ ਤੁਹਾਡੇ ਲਈ। ਅਬੇ एक मिनट, पैसे तो पहला डिलीवरी। ਪੈਕਿੰਗ ਕਿੱਥੇ? ਪੈਕਿੰਗ ਜਿਹਦੇ ਵਿੱਚ ਸਾਡੀਆਂ ਵਾਈਫਸ ਦੇ ਕਾਟ ਪੀਸ ਨੇ। ਲਾਸ਼ਾਂ ਜੀ ਬਸ ਆ ਹੀ ਰਹੀਆਂ ਜੀ। ਕੀ ਗੱਲ, ਲਾਸ਼ਾਂ ਮੇਕਅਪ ਕਰ ਰਹੀਆਂ ਨੇ? ਨਹੀਂ ਜੀ, ਮਤਲਬ ਅਸੀਂ ਤਾਂ ਸਿਰਫ ਮਾਰੀ ਦੀਆਂ ਜੀ। ਟੋਟੇ ਟੋਟੇ ਕਰਕੇ ਲਿਫਾਫੇ ਚ ਪਾਉਣ ਲਈ ਤਾਂ ਬੰਦੇ ਰੱਖਿਆ ਜੀ। ਬਹੁਤ ਵੱਡਾ ਗਰੁੱਪ ਆ ਜੀ। ਵੈਰੀ ਸਮਾਰਟ। ਕਦੋਂ ਆਊਗਾ ਓਏ? ਮਰਵਾਏਗਾ ਯਾਰ ਸਾਨੂੰ। ਵੀਰ ਜੀ ਆ ਗਏ। ਵੀਰ ਜੀ ਆ ਗਏ ਜੀ। ਵੀਰ ਜੀ ਆ ਗਿਆ। ਆਜੋ ਆਜੋ। ਬੜੇ ਘੱਟ ਬੰਦੇ ਸੱਦੇ ਇਹਨਾਂ ਨੇ ਵਿਆਹ ਤੇ। ਮੈਨੂੰ ਲੱਗਦਾ ਚੁੰਨੀ ਚੜਾ ਕੇ ਲੈ ਕੇ ਚੱਲੇ ਹੋਣੇ। ਰੂਪ ਕੁਰੂਰ ਸਰਪ੍ਰਾਈਜ਼। ਹੈਲੋ, ਜਲਦੀ ਤੋਂ ਪਹਿਲਾਂ ਪਿਲਰ ਵਾਲੇ 올ਡ ਪੋਰਟ ਤੇ ਆਓ। ਬਹੁਤ ਵੱਡੀ ਪਾਰਟੀ ਹੋਣੀ ਹੈ ਅੱਜ। ਹਾਂ, ਆਉਣ ਤੋਂ ਪਹਿਲਾਂ ਨਾਲ ਸ਼ੁਰਲੀ ਤੇ ਮਿੰਟੂ ਨੂੰ ਵੀ ਲੈ ਕੇ ਆਉਂਦਾ ਹੀ ਨਾਲ। ਹੈਲੋ, ਪੈਸੇ ਅਸੀਂ ਦੇ ਰਹੇ ਹਾਂ, ਡਿਲੀਵਰੀ ਸਾਨੂੰ ਚੈੱਕ ਕਰਾਓ। ਆ ਲੋ ਭਾਜੀ, ਬਿਲਕੁਲ ਫਰੈਸ਼ ਤਾਜ਼ੀਆਂ ਕੱਟੀਆਂ। ਯਾਰ ਕਿੱਦਾਂ ਦੇ ਬੰਦੇ ਹੋ ਤੁਸੀਂ? ਵੈਰੀ ਡੇਂਜਰਸ। ਹੈ ਡੇਂਜਰਸ ਵਾਲੀ ਕਿਹੜੀ ਗੱਲ ਆ ਭਾਜੀ? ਸਾਡੀ ਪੂਰੀ ਫੈਮਿਲੀ ਨੂੰ ਇਹ ਕੱਟ ਕੇ ਖਾਣ ਦੀ ਆਦਤ ਆ। ਅਸੀਂ ਸਾਰਾ ਟੱਬਰ ਸਵੇਰੇ ਖਾਂਦੇ ਆ। ਓਏ ਤੁਸੀਂ ਇਹਨੂੰ ਖਾਣੇ ਵੀ ਹੋ? ਲੈ ਭਾਜੀ, ਸਾਡਾ ਤਾਂ ਪੂਰਾ ਮਹੱਲਾ ਹੀ ਇਹ ਖਾਂਦਾ ਹੈ। ਬਿਲਕੁਲ ਫਰੈਸ਼। ਤੂੰ ਮੇਰੀ ਸੁਪਾਰੀ ਦਿੱਤੀ ਸੀ? ਕੁੱਤੇ ਕਮੀਨੇ, ਤੇਰੀ ਲਾਸ਼ ਨੂੰ ਕੁੱਤੇ ਨਾ ਖਾਣ। ਤੂੰ ਮੇਰੀ ਸੁਪਾਰੀ ਦਿੱਤੀ ਸੀ। ਇਹ ਕੀ ਹੋ ਰਿਹਾ ਇੱਥੇ? ਜਾਨ, ਤੁਸੀਂ ਸਾਡੇ ਨਾਲ ਨਹੀਂ, ਸਾਡੀ ਪ੍ਰਾਪਰਟੀ ਦੇ ਨਾਲ ਪਿਆਰ ਕੀਤਾ। ਕੁੱਤਿਆ ਬਦਮਾਸ਼ਾ, ਮੈਂ ਤੈਨੂੰ ਨਹੀਂ ਛੱਡਣਾ। ਜਾਨ ਤੋਂ ਮਾਰ ਦੇਣਾ। ਤੂੰ ਮੇਰੀ ਕੁੜੀ ਦੀ ਸਵਾਰੀ ਤੇ ਸ਼ਰਮ ਨਹੀਂ ਆਉਂਦੀ ਤੈਨੂੰ? ਓਏ ਸਾਇਲੈਂਸ। ਬੋਡੜੀਏ, ਤੂੰ ਤਾਂ ਬਾਅਦ ਚ ਮਾਰੇਗੀ। ਪਹਿਲਾਂ ਮੈਂ ਤੁਹਾਨੂੰ ਕੱਲੇ ਨੂੰ ਖਤਮ ਕਰੂੰਗਾ। ਲਵਲੀ, ਮਾਰ ਦੇ ਗੋਲੀ। ਮਾਰ ਦੇ। ਮਾਰੀਆ। ਬੈਂਕਾਕ ਦੇ ਬਾਂਦਰਮ ਮੈਨੂੰ ਤੇ ਮੇਰੇ ਯਾਰਾਂ ਨੂੰ ਮਾਰਨ ਚੱਲੇ ਸੀ। ਹੈਰੀ ਜਿਗਰ ਨਾ ਗੁਰਨੂਰ, ਗੋਲੀ ਨਾ ਚਲਾਈ। ਜੇ ਅਸੀਂ ਵੀ ਗੋਲੀ ਚਲਾਤੀ, ਸਾਡੇ ਸਟੇਜ 'ਚ ਫਰਕ ਕੀ ਰਹਿ ਗਿਆ? ਤੇ ਕੀ ਕਰਾਂ? ਇਹਨਾਂ ਨੂੰ ਪੁਲਿਸ 'ਚ ਦੇ ਦਿਓ। ਨਹੀਂ, ਪੁਲਿਸ ਦੇ ਹਵਾਲੇ ਨਹੀਂ ਕਰਨਾ। ਇਹਨਾਂ ਨੂੰ ਕਿਸੇ ਇਹੋ ਜਿਹੀ ਥਾਂ ਤੇ ਛੱਡੋ ਜਿੱਥੇ ਕੋਈ ਲੱਭ ਨਾ ਸਕੇ ਤੇ ਮੁੜ ਕੇ ਵਾਪਸ ਨਾ ਆ ਜਾਣ। ਠੀਕ ਹੈ, ਸਾਨੂੰ ਸੰਗਰੂਰ ਭੇਜ ਦੋ, ਬਹਾਨੇ ਨਾਲ ਘਰੇ ਚਲੇ ਜਾਵਾਂਗੇ। ਲੱਗਦਾ ਸੰਗਰੂਰ ਦਾ ਨਾਲੇ ਘਰ ਦਾ। ਜੇ ਆਪਾਂ ਪੁਲਿਸ ਦੇ ਹਵਾਲੇ ਕਰਤਾ ਨਾ ਤਾਂ ਇਹਨਾਂ ਕੋਲੇ ਪੈਸੇ ਐ। ਇਹ ਪੁਲਿਸ ਤੋਂ ਆਪਣੇ ਆਪ ਨੂੰ ਛੁਡਾ ਲੈਣਗੇ। ਇੱਕ ਕੰਮ ਕਰੋ, ਇਹਨਾਂ ਨੂੰ ਨੋ ਮੈਨ ਆਈਲੈਂਡ ਛੱਡ ਦਿਓ। ਉੱਥੇ ਕੋਈ ਨਹੀਂ ਰਹਿੰਦਾ ਹੈ, ਵਾਪਸ ਨਹੀਂ ਆ ਪਾਣਗੇ। ਇੱਕ ਮਿੰਟ, ਨੋ ਮੈਨ ਆਈਲੈਂਡ 'ਚ ਉਹ ਮੈਨ ਤੇ ਹੋਏਗੀ ਨਾ। ਮੈਨੂੰ ਪਤਾ ਜੀ, ਮੈਨੂੰ ਪਤਾ। ਗੂਗਲ ਨੇ ਤੈਨੂੰ ਲੈ ਕੇ ਆਣਾ। ਇਹ ਕਹਾਣੀ ਅਕਸਰ ਉਹਨਾਂ ਮੁੰਡਿਆਂ ਦੇ ਤੰਗ ਹਾਲਾਤ ਦਾ
ਜਿਹੜੇ ਆਪਣਾ ਘਰ ਆਪਣਾ ਮੁਲਕ ਛੱਡ ਤੁਰ ਪਏ ਬਗਾਨੇ ਮੁਲਕਾਂ ਨੂੰ ਡਾਲਰ ਜਾਂ ਪਾਉਂਡ ਕਮਾਉਣ ਖਾਤਰ। ਪਰ ਸੱਚ ਤਾਂ ਇਹ ਹੈ ਕਿ ਕਈ ਨੌਜਵਾਨਾਂ ਨਾਲ ਇਸ ਤੋਂ ਵੀ ਵੱਧ ਬੁਰਾ ਹੋਇਆ। ਹੁਣ ਕੀ ਰੀਸਾਂ ਮਾਂ ਦੇ ਹੱਥੀਂ ਪਕਾਈ ਰੋਟੀਆਂ ਦੀ ਤੇ ਪਿਓ ਦੇ ਗੁੱਸੇ ਵਿੱਚ ਭਿੱਜੇ ਪਿਆਰ ਦੀ। ਇਹ ਸਾਡਾ ਪੰਜਾਬ ਹੀ ਹੈ ਜਿੱਥੇ ਜਿੰਦੜੀ ਵਾਰ ਦਿੱਤੀ ਜਾਂਦੀ ਹੈ ਪਿਆਰ ਦੇ ਦੋ ਮਿੱਠੇ ਬੋਲਾਂ ਤੇ। ਇਸ ਲਈ ਤਾਂ ਕਹਿੰਦੇ ਨੇ ਆਪਣੇ ਪਨ ਨਾਲ ਮਹਿਕੀ ਹੋਈ ਧਰਤੀ ਦਾ ਦੂਜਾ ਨਾਂ ਹੈ ਪੰਜਾਬ। ਸਾਡਾ ਪੰਜਾਬ ਸੰਤਾਂ ਪੀਰ ਫਕੀਰਾਂ ਤੇ ਗੁਰੂਆਂ ਦਾ ਪੰਜਾਬ। सही है आओ जी लाओ लाओ जी इधर ले पानी भी लो जी। क्या बात ਯਾਰ ਬੀਜੀ ਸੱਚ ਹੀ ਕਹਿੰਦੇ ਸੀ ਨਾ, ਜੋ ਖੁਸ਼ਬੂ ਪੰਜਾਬ ਦੀ ਮਿੱਟੀ 'ਚ ਆ ਨਾ ਉਹ ਹੋਰ ਕਿਤੇ ਨਹੀਂ ਹੈ। ਹੈ ਉਹ ਰੋਟੀ ਖਾ ਕੀ ਕਰੀ ਜਾਂਦੀ ਹੈ, ਪਾ ਛੇਤੀ ਸਬਜ਼ੀ ਸੂਜੀ। ਓਏ ਇਹਨੂੰ ਇੰਨਾ ਕੱਤੋਂ ਖਵਾਉਣ ਡਿਆ, ਦੇਖ ਕਿੱਦਾਂ ਦਾ ਹੋਊਗਾ। ਮੇਰੇ ਵਰਗਾ ਗੋਲ ਜਿਹਾ ਟੈਨਸ਼ਨ ਨਾ ਲੈ। ਓਏ ਉਹ ਦੇਖ ਕੈਨੇਡਾ ਦੀ ਫਲਾਈਟ। ਹਾਂ ਕੈਨੇਡਾ ਦੀ ਫਲਾਈਟ ਤੇਰੀ Action! ब्रांडेड चश्मे लावांगे, ब्रांडेड कपड़े पावांगे। ओए ब्रांडेड चश्मे लावांगे, ब्रांडेड कपड़े पावांगे। ओ साडी होनी है तरक्की, गल हैगी है ते पक्की। ओ जेड़ा फ्यूचर ब्राइट मित्रो, गल है कनेडा दी फ्लाइट मित्रो, गल है कनेडा दी फ्लाइट मित्रो। ओ साडा हो जाना फ्यूचर ब्राइट मित्रो, ओ गल है कनेडा दी फ्लाइट मित्रो। ਉਹ ਡਾਲਰ ਵਾਲੇ ਨੋਟ ਹੋਣਗੇ, ਨਾਲ ਪਟੋਲੇ ਹੌਟ ਹੋਣਗੇ। ਉਹ ਗ੍ਰੀਨ ਕਾਰਡ ਲੈ ਕੇ ਵਸ ਜਾਣਾ ਨਾ ਯਾਰ, ਕਬੇਡੀ ਪੋਟ ਹੋਣਗੇ। ਉਹ ਹੋਣੀ ਹੇਰ ਫੇਰ ਬਸ ਜਾਂਦੀ ਰਾਈਟ ਮਿੱਤਰੋ, ਗੱਲ ਹੈ ਕੈਨੇਡਾ ਦੀ ਫਲਾਈਟ ਮਿੱਤਰੋ, ਗੱਲ ਹੈ ਕੈਨੇਡਾ ਦੀ ਫਲਾਈਟ ਮਿੱਤਰੋ। ਉਹ ਸਾਡਾ ਹੋ ਜਾਣਾ ਫਿਊਚਰ ਬ੍ਰਾਈਟ ਮਿੱਤਰੋ, ਉਹ ਗੱਲ ਹੈ ਕੈਨੇਡਾ ਦੀ ਫਲਾਈਟ ਮਿੱਤਰੋ। I love it I love it। खून चूस लूंगा लेकिन खून पीने नहीं दूंगा। ਵੈਨਕੂਵਰ ਦੇ ਕਲੱਬਾਂ ਵਿੱਚ ਟੋਰਾਂਟੋ ਦੇ सर सीन समझा रहे हैं बीच में ये कौन है जो डिस्टर्ब करने आता है। बैंकॉक से तुसी ते कनाडा रहंदे हो।